ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। ਜਿਹੜੀ ਹੋਮ ਰੈਮਡੀ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਕਿਹੜੀ ਨੂੰ ਰਲਾ ਕੇ ਖਾਣਾ ਆ ਉਸ ਦੀ ਗੱਲ ਕਰਦੇ ਹਾਂ। ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਜਾਂ ਤੁਸੀਂ ਕੋਈ ਚੀਜ਼ਾਂ ਵਰਤੀਆਂ ਆ ਤੁਹਾਨੂੰ ਉਸ ਤੋਂ ਆਰਾਮ ਆਇਆ ਅਤੇ ਤੁਸੀਂ ਕਾਲ ਕਰਕੇ ਉਹ ਦੱਸ ਸਕਦੇ ਆ, ਸ਼ੇਅਰ ਕਰ ਸਕਦੇ। ਹੋਮ ਰੈਮਡੀ ਕੋਈ ਵੀ ਹੋ ਸਕਦੀ ਹੈ ਜੀ। ਕੋਈ ਕਿਸੇ ਦੇ ਫੋੜਾ ਫਿੰਸੀ ਆ, ਡਾਕਟਰ ਦੀ ਜਾਣ ਤੋਂ ਪਹਿਲਾਂ ਤੁਸੀਂ ਉਸ ਦਾ ਇਲਾਜ ਕਰ ਸਕਦੇ ਆ। ਪਹਿਲਾਂ ਵੀ ਵੈਸੇ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਆ ਇਹ ਸਦਾ ਹੀ ਕੁਛ ਨਾ ਕੁਛ ਲੈਂਦੇ ਰਹੋ, ਜ਼ਰੂਰੀ ਨਹੀਂ ਇੱਕੋ ਚੀਜ਼ ਕੁਝ ਲੈਣੀ ਆ। ਇਹ ਬਿਮਾਰੀ ਹੋਣ ਤੋਂ ਪਹਿਲਾਂ ਦੀਆਂ ਹੁੰਦੀਆਂ ਵੈਸੇ ਕਿ ਪਹਿਲਾਂ ਲਵੋ, ਪਰ ਜੇ ਬਿਮਾਰੀ ਹੋ ਵੀ ਗਈ ਆ ਅਤੇ ਤਾਂ ਵੀ ਤੁਸੀਂ ਲੈ ਸਕਦੇ। ਆਪਣੇ ਸਰੀਰ ਦਾ ਖਿਆਲ ਰੱਖੋ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਦੇ ਵਿੱਚ ਤੁਸੀਂ ਉਹ ਜ਼ਰੂਰ ਦੇਖਣਾ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਤਾਂ ਨਹੀਂ ਹੈਗੀ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਉਹ ਨਹੀਂ ਲੈਣੀ, ਜਾਂ ਬਾਇਕ ਗਰਮੀ ਹੁੰਦੀ ਆ ਉਸ ਦਾ ਖਿਆਲ ਰੱਖਣਾ, ਜਾਂ ਕੋਈ ਚੀਜ਼ ਖਾਣ ਨਾਲ ਕੋਈ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਪ੍ਰੋਬਲਮ ਹੋਈ ਸੀਗੀ ਅਤੇ ਉਹ ਚੀਜ਼ ਵੀ ਨਹੀਂ ਲੈਣੀ ਅਤੇ ਉਸ ਚੀਜ਼ ਦਾ ਖਿਆਲ ਰੱਖਣਾ। ਉਸ ਨੂੰ ਮਨਫੀ ਕਰ ਲਓ ਕਿ ਜ਼ਰੂਰੀ ਨਹੀਂ ਤੁਸੀਂ ਉਹ ਪਾਉਣੀ ਹੈ ਵਿੱਚ। 4082725220 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਵਾਈਫਾਈ ਰੇਡੀਓ ਸੈੱਟ ਆ, ਐਪ ਡਾਊਨਲੋਡ ਕੀਤੀ ਹੋਈ ਆ। ਜਿਸ ਤਰ੍ਹਾਂ ਵੀ ਤੁਸੀਂ ਸੁਣਦੇ ਹੋ ਆਪ ਸਭ ਦਾ ਸਵਾਗਤ ਆ। ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ। ਅਤੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਜਿਹੜੀ ਵੀ ਹੋਮ ਰੈਮਡੀ ਆ, ਸਪੈਸ਼ਲੀ ਬਹੁਤ ਸਾਰੇ ਲੋਕ ਆ, ਕਈ ਜਿੱਦਾਂ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕੇ ਆ ਬਹੁਤ ਸਾਰੇ ਲੋਕ ਆ, ਉਹ ਸਿਗਰਟਾਂ ਵਗੈਰਾ ਜਾਂ ਹੋਰ ਜਿਹੜੇ ਮਾੜੀਆਂ ਚੀਜ਼ਾਂ, ਇਸ ਤਰ੍ਹਾਂ ਦੀਆਂ ਮਾੜੀਆਂ ਚੀਜ਼ਾਂ ਕਹਿੰਦੇ ਆ ਜੀ, ਜਿਹੜੇ ਖਾਂਦੇ ਆ ਉਹਨਾਂ ਨੂੰ ਚੰਗੀਆਂ ਲੱਗਦੀਆਂ, ਉਹਨਾਂ ਤੋਂ ਛੁਟਕਾਰਾ ਪਾਉਣ ਲਈ ਜੇ ਕਿਸੇ ਦੇ ਕੋਲ ਕੋਈ ਵੀ ਇਲਾਜ ਹੋਵੇ ਤਾਂ ਉਹ ਜ਼ਰੂਰ ਦੱਸਿਓ। ਕਈ ਲੋਕ ਛੱਡਣਾ ਚਾਹੁੰਦੇ ਆ ਪਰ ਪੁੱਛਦੇ ਨਹੀਂ। ਸ਼ਰਾਬ ਆ ਉਸ ਨੇ ਬਹੁਤ ਤੰਗ ਕੀਤਾ ਹੋਇਆ ਲੋਕਾਂ ਨੂੰ। ਜੇ ਉਸ ਲਈ ਵੀ ਕਿਸੇ ਦੇ ਕੋਲ ਕੁਛ ਵੀ ਹੋਵੇ ਤਾਂ ਤੁਸੀਂ ਕਾਲ ਕਰਕੇ ਸ਼ੇਅਰ ਕਰ ਸਕਦੇ ਆ। 408272 ਸਟੂਡੀਓ ਫੋਨ ਨੰਬਰ ਆ। ਵੱਖ-ਵੱਖ ਫਰੀਕਵੈਂਸੀਆਂ 'ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣਦੇ ਹੋ ਘਰਾਂ ਦੇ ਵਿੱਚ। ਅਤੇ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ ਚੱਲਾਂਗੇ, ਕਾਲ ਲੈਂਦੇ ਹਾਂ। ਅਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਤੁਸੀਂ ਕੁਛ ਪੁੱਛਣਾ ਚਾਹੁੰਦੇ ਆ ਅਤੇ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਹਾਂ। ਸਵਰਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਨੇਊ ਦਾ ਪੁੱਛਣਾ ਬੇਟੇ। ਅੱਛਾ ਜਨੇਊ ਆ। ਮੈਂ ਪੁਰਾਣਾ ਅੱਗੇ ਵੀ ਦੱਸਿਆ ਸੀ, ਜਗਵੀਰ ਸਿੰਘ ਹੋਣੀ ਸਲਫਰ ਪਾਊਡਰ, ਉਹ ਵੀ ਮੈਂ ਵਰਤਿਆ ਪਰ ਉਹਦੇ ਨਾਲ ਸਕਿਨ ਜਿਹੜੀ ਹੈ ਲਾਲ ਹੋ ਗਈ ਸੀ, ਮਗਰੋਂ ਫੇਰ ਉੱਦਾਂ ਹੀ ਹੋ ਗਿਆ। ਅੱਛਾ। ਅਤੇ ਇੱਕ ਬਲਵਿੰਦਰ ਕੌਰ ਭੈਣ ਜੀ ਆਪਣੇ ਕਿਤੇ ਹਸਪਤਾਲ 'ਚ ਕੰਮ ਕਰਦੇ, ਉਹ ਦੱਸਦੇ ਹੁੰਦੇ ਮੁਰਦਾ ਸਿੰਘ ਅਤੇ ਕਬੀਲਾ, ਜੇ ਉਹ ਮਿਹਰਬਾਨੀ ਕਰਦੇ ਨੇ ਦੱਸ ਦੇਣ ਕਿੱਥੋਂ ਮਿਲਦਾ ਜਾਂ ਕਿੱਦਾਂ ਕਰਨਾ, ਤਾਂ ਫਿਰ ਉਹ ਵੀ ਮੰਗਾ ਕੇ ਦੇਖ ਲਵਾਂਗੇ। ਠੀਕ ਹੈ ਜੀ। ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ। ਥੈਂਕ ਯੂ ਬਹੁਤ। ਜੇ ਹੋਰ ਵੀ ਕਿਸੇ ਨੂੰ ਪਤਾ ਆ ਇਸ ਦਾ ਕੀ ਇਲਾਜ ਜਨੇਊ ਦਾ ਆ, ਜਿਨ੍ਹਾਂ ਦੇ ਨਿਕਲਦਾ, ਜਿਨ੍ਹਾਂ ਦੇ ਹੁੰਦਾ ਆ, ਕਹਿੰਦੀ ਕਾਫੀ ਉਹਨਾਂ ਦੀ ਪ੍ਰੋਬਲਮ ਹੁੰਦੀ ਆ, ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। 408272 ਸਟੂਡੀਓ ਦਾ ਫੋਨ ਨੰਬਰ ਆ। ਗਰਮੇਸ਼ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਵੀ ਮੇਰੇ ਨਾ ਖੰਘ ਬਹੁਤ ਆਉਂਦੀ ਆ, ਜਿੱਦਾਂ ਰੇਸ਼ਾ ਪੀਲੀ ਘੱਟ ਆ, ਚਿੱਟੀ ਜ਼ਿਆਦਾ ਹੁੰਦੀ। ਮੈਂ ਜਦੋਂ ਸਵੇਰ ਨੂੰ ਉੱਠਦੀ ਆ ਤਾਂ ਉੱਠਦੀ ਨੂੰ ਸ਼ੁਰੂ ਹੋ ਜਾਂਦੀ ਆ, ਫਿਰ ਚਾਹ ਚੂ ਪੀਣੀ ਤੇ ਵੀ ਬਹੁਤ, ਤੇ ਸਿਰ ਫਟਦਾ ਤੇ ਪੀਲੀ ਹੈਗੀ ਆ ਉੱਦਾਂ, ਪਰ ਜਿੱਦਾਂ ਥੋੜੀ ਫਿੱਕੀ ਜਿਹੀ ਪੀਲੀ ਕਿਤੇ ਆਉਂਦੀ ਆ ਵਿੱਚ, ਤਾਂ ਚਿੱਟੀ ਜ਼ਿਆਦਾ ਆਉਂਦੀ ਆ। ਇੱਕ ਮੈਨੂੰ ਥਾਇਰਡ ਜਿਹਾ ਹੋਇਆ ਸੀ, ਗੋਡਿਆਂ ਤੋਂ ਲਾ ਕੇ ਪੈਰਾਂ ਤਾਈਂ, ਜਿੱਦਾਂ ਹੈ ਨਾ ਬਾਅਦ ਵੇਲੇ ਸੋਜ ਵੀ ਪੈ ਜਾਂਦੀ ਹੈ, ਜਿੱਦਾਂ ਖੁਰਚਿਆਂ ਦੇ ਉੱਤੇ ਅੱਧੀ ਕੁ ਜਿੱਦਾਂ ਲੱਤਾਂ ਤੋਂ ਇੱਦਾਂ ਪੈਂਦੀ ਆ, ਤਾਂ ਜਿੱਦਾਂ ਪੈਰ ਇੱਦਾਂ ਬੋੜੀ ਦਾ ਆਪਾਂ ਹੈ ਨਾ, ਉਹ ਇੱਥੇ ਗਿੱਟੇ ਦੇ ਅੰਦਰ ਨੂੰ ਜਿੱਦਾਂ ਪੈਰ ਬੈਂਡ ਕਰੀਦਾ, ਉਦੋਂ ਉੱਥੋਂ ਵੀ ਦਰਦ ਕਰਦਾ ਆ। ਠੀਕ ਹੈ। ਤੇ ਇੱਕ ਮੇਰੀਆਂ ਉਂਗਲੀਆਂ ਦੀਆਂ ਨਾੜਾਂ ਬਹੁਤ ਚੜ੍ਹਦੀਆਂ, ਕਈ ਵਾਰੀ ਅੰਗੂਠੇ ਦੀ ਪੈਰ ਦੀ ਵੀ, ਤੇ ਇਹ ਵੀ ਚੜ੍ਹਦੀ। ਠੀਕ ਹੈ। ਹਾਂਜੀ, ਥੈਂਕ ਯੂ ਤੁਹਾਡਾ। ਥੈਂਕ ਯੂ। ਸਾਰੇ ਜ਼ਮਾਨੇ ਦੀਆਂ ਤੁਸੀਂ ਬਿਮਾਰੀਆਂ ਇਕੱਠੀਆਂ ਕੀਤੀਆਂ ਹੋਈਆਂ, ਇੱਕ ਇੱਕ ਦਾ ਇਲਾਜ ਕਰੋ। ਪਿਛਲੇ ਹਫ਼ਤੇ ਕਿਸੇ ਨੇ ਦੱਸਿਆ ਸੀਗਾ ਉਹਨਾਂ ਦੀ ਖੰਘ ਰੇਸ਼ਾ ਕਿਵੇਂ ਹਟੀ। ਸੋ ਆਪਣੇ ਕੰਮ ਦੀ ਗੱਲ ਜ਼ਰੂਰ ਵਿੱਚੋਂ ਚੱਕ ਲਿਆ ਕਰੋ। ਅਤੇ ਫਿਰ ਵੀ ਆਪਾਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਜੇ ਤੁਸੀਂ ਇਹਨਾਂ ਨੂੰ ਦੁਬਾਰਾ ਦੱਸ ਦਿਓ ਤਾਂ, ਕਿਉਂਕਿ ਆਪਾਂ ਤੋਂ ਵੀ ਸਾਰਾ ਕੁਛ ਇਸ ਤਰ੍ਹਾਂ ਲਿਖਿਆ ਨਹੀਂ ਜਾਂਦਾ, ਲਿਖਣਾ ਮੁਸ਼ਕਿਲ ਆ। ਤੁਹਾਡੇ ਨਾੜਾਂ ਚੜ੍ਹਦੀਆਂ ਤੋਂ ਵੈਸੇ ਦੱਸਿਆ ਤਾਂ ਬਹੁਤ ਵਾਰੀ ਗਿਆ, ਪਰ ਜੇ ਹੋਰ ਵੀ ਕਿਸੇ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹਾਂ। 4082725200। ਸੁਮਨਜੀਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰੀ ਨਾ ਸਿਸਟਰ ਇੰਡੀਆ ਆ,
ਉਹਨਾਂ ਦੇ ਗੋਡਿਆਂ ਦੀ ਗਰੀਸ ਬੜੀ ਘਟ ਗਈ। ਡਾਕਟਰ ਨੇ ਉਹਨਾਂ ਨੂੰ ਸਰਜਰੀ ਬਾਰੇ ਕਿਹਾ, ਪਰ ਹਾਂਜੀ ਪਹਿਲਾਂ ਤੁਸੀਂ ਦੱਸੋ ਜੀ, ਤਾਂ ਕਿ ਉਹ ਸਰਜਰੀ ਤੋਂ ਬਿਨਾਂ ਹੀ ਠੀਕ ਹੋ ਜਾਣ। ਚਲੋ ਆਪਾਂ ਪੁੱਛਦੇ ਹਾਂ ਜੀ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਬਹੁਤ ਵਾਰੀ ਸੁਣਿਆ ਕਿ ਗਰੀਸ ਘਟ ਗਈ ਆ, ਸਰਜਰੀ ਕਰਕੇ ਵਿੱਚ ਗਰੀਸ ਪਾਉਣੀ ਹੁੰਦੀ ਆ। ਉਹ ਦੱਸ ਦਿਓ ਜੀ। ਬਾਕੀ ਗਰੀਸ ਬਣਾਉਣ ਦੇ ਲਈ ਕੀ ਲਿਆ ਜਾਵੇ? ਗੋਡਿਆਂ ਦੀ ਗਰੀਸ ਬਹੁਤ ਵਾਰੀ ਕਹੀ ਦੀ ਆ ਕਿ ਗਰੀਸ ਆ, ਕਹਿੰਦੇ ਤਾਂ ਕੁਛ ਹੋ ਰਿਹਾ, ਪਰ ਉਹ ਸੌਖਾ ਜਿਹਾ ਤਰੀਕਾ ਸਾਨੂੰ ਗਰੀਸ ਹੀ ਦੱਸ ਦਿੰਦੇ ਆ। ਇਹਦੇ ਵਿੱਚ ਗਰੀਸ ਹੁੰਦੀ ਆ ਅਤੇ ਉਹ ਘਟ ਗਈ ਆ, ਸਾਨੂੰ ਗਰੀਸ ਬਾਰੇ ਪਤਾ ਆ। ਅਤੇ ਉਹਦੀ ਗਰੀਸ ਕਿਵੇਂ ਬਣੇ ਗੋਡਿਆਂ ਦੇ ਵਿੱਚ, ਤਾਂ ਕਿ ਬਹੁਤ ਸਾਰੇ ਲੋਕ ਆ ਉਹ ਬਚ ਸਕਣ ਸਰਜਰੀ ਤੋਂ। ਬਲਵੀਰ ਸਿੰਘ ਜੀ। ਕਾਲੇ ਮੌਕੇ ਤੇ ਚਿੱਟੇ ਮੌਕਿਆਂ ਦਾ ਇਲਾਜ ਪੁੱਛਣਾ ਜੀ ਮੈਂ। ਛੋਟੇ ਛੋਟੇ ਹੁੰਦੇ ਜਿਹੜੇ? ਹਾਂ ਠੀਕ ਹੈ, ਆਪਾਂ ਪੁੱਛਦੇ ਹਾਂ। ਵੈਸੇ ਦੱਸਿਆ ਵੀ ਹੋਇਆ ਆ ਕਾਲੇ ਮੌਕੇ ਤੇ ਚਿੱਟੇ ਮੌਕੇ ਜਿਹੜੇ ਛੋਟੇ ਛੋਟੇ ਹੁੰਦੇ ਆ, ਉਹਨਾਂ ਬਾਰੇ ਪੁੱਛ ਰਹੇ ਆ। ਮੋਹਨ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀ ਪੁੱਛਿਆ, ਮੇਰੀ ਵਾਈਫ ਇੰਡੀਆ ਰਹਿੰਦੇ ਨਾ, ਉਹਨਾਂ ਨੂੰ ਯੂਰਿਕ ਐਸਿਡ ਬਣਦਾ ਹੈਗਾ। ਠੀਕ ਆ। ਤੇ ਇੱਕ ਦੂਸਰਾ ਨਾ ਮੈਨੂੰ ਸ਼ੂਗਰ ਹੈਗੀ, ਤੇ ਮੈਨੂੰ ਉਹ ਦੇਸੀ ਰੈਂਡਮੇ ਹੈਗੇ ਨਾ ਜਿਹੜੀ 5 ਚੀਜ਼ਾਂ ਪਾ ਕੇ ਬਣਾਉਂਦੇ, ਉਹ ਦਿਖਾ ਦੇਣਾ ਕੋਈ ਨੂੰ ਪਲੀਜ਼ ਜਰਾ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। 5 ਚੀਜ਼ਾਂ ਤਾਂ ਤੁਹਾਨੂੰ ਪਤਾ ਹੈਗਾ, ਪਰ ਤੁਸੀਂ ਨਹੀਂ ਹੈਗੀਆਂ। ਚਲੋ ਆਪਾਂ ਪੁੱਛ ਲੈਂਦੇ ਕਿਸੇ ਨੂੰ, ਨਹੀਂ ਤਾਂ ਫਿਰ ਐਂਡ ਦੇ ਵਿੱਚ ਤੁਹਾਨੂੰ ਉਹ ਲਿਖਾ ਦਾਂਗੇ, ਪਰ ਤੁਸੀਂ ਸੁਣਦੇ ਜ਼ਰੂਰ ਰਹੋ। ਪੈਨ ਅਤੇ ਪੇਪਰ, ਕਾਪੀ ਲਾ ਲਓ, ਉਹ ਤੁਸੀਂ ਲੈ ਕੇ ਜ਼ਰੂਰ ਬੈਠਿਆ ਕਰੋ, ਤਾਂ ਕਿ ਪਤਾ ਨਹੀਂ ਹੁੰਦਾ ਕਿਹਨੇ ਕਿਹੜੇ ਵੇਲੇ ਕਿਹੜੀ ਵਧੀਆ ਚੀਜ਼ ਦੱਸ ਦੇਣੀ ਹੈ, ਕਿਹੜਾ ਸੋਹਣੀ ਹੋਮ ਰੈਮਡੀ ਹੈ। ਜੇ ਤੁਸੀਂ ਕਹੋ ਨਾ ਸਾਰੀਆਂ ਚੀਜ਼ਾਂ, 3-4 ਚੀਜ਼ਾਂ ਤਾਂ ਮੈਂ ਯਾਦ ਹੀ ਰੱਖੂੰਗਾ, ਯਾਦ ਨਹੀਂ ਰਹਿੰਦਾ ਕੁਛ ਵੀ, ਤੁਸੀਂ ਉਹਨਾਂ ਨੂੰ ਲਿਖ ਲਓ। ਅਤੇ ਉਹ ਜਿਹੜੀਆਂ 5 ਚੀਜ਼ਾਂ ਸ਼ੂਗਰ ਵਾਲੀਆਂ ਜਿਹਨੇ ਲਿਖਾਉਣੀਆਂ ਭਾਈ ਲਿਖਾ ਸਕਦੇ ਹਾਂ। ਭਜਨ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ, ਬਹੁਤ ਧੰਨਵਾਦ ਤੁਹਾਡਾ। ਮੈਂ ਇੱਕ ਪੁੱਛਣਾ ਸੀਗਾ, ਗੁੱਡੀ ਆ 3 ਸਾਲ ਦੀ, ਤੇ ਉਹ ਦੁੱਧ ਨਹੀਂ ਪੀਂਦੀ ਹੈਗੀ, ਤਾਂ ਮੱਸੀ ਉੱਠ ਕੇ ਹੁਣ ਖੜੀ ਹੋਣ ਲੱਗੀ ਆ, ਤਾਂ ਬੋਲਦੀ ਬਹੁਤ ਘੱਟ ਆ। ਦੁੱਧ ਬਹੁਤ ਜ਼ੋਰ ਨਾਲ ਪਿਲਾਉਂਦੇ ਆ। ਅੱਛਾ। ਜਦ ਉਹ ਹੋਰ ਕੁਛ ਨਹੀਂ ਖਾਂਦੀ, ਜਦ ਉਹ ਪਿਲਾਉਂਦੇ ਆ ਤਾਂ ਵੀ ਜੀਭ ਉਹ ਤਾਲੂ ਲਾ ਲੈਂਦੀ ਆ। ਅੱਛਾ, ਦੁੱਧ ਨਹੀਂ ਪੀਣਾ? ਦੁੱਧ ਵੀ ਨਹੀਂ ਪੀਣਾ, ਕੁਛ ਹੋਰ ਵੀ ਨਹੀਂ ਖਾਂਦੀ ਹੈਗੀ। ਇਹ ਪ੍ਰੋਬਲਮ ਬਹੁਤ ਜ਼ਿਆਦਾ। ਕੋਈ ਮੇਰਾ ਭੈਣ ਭਰਾ ਕੋਈ ਦੱਸੇ ਤਾਂ ਹਨਾ ਇਹਦੇ ਬਾਰੇ, ਕੋਈ ਉਹਨੂੰ ਕੀ ਪ੍ਰੋਬਲਮ ਹੋਊਗੀ। ਉਹਦਾ ਤੁਰਦੀ ਫਿਰਦੀ ਬੜੀ ਸੋਹਣੀ, ਬਸ ਥੋੜਾ ਹੁਣ ਉੱਠ ਕੇ ਖੜੀ ਹੋਣ ਲੱਗੀ ਆ। ਅੱਛਾ, ਸੋਫੇ ਦੇ ਨਾਲ। ਹਾਂਜੀ। ਅੱਛਾ 3 ਸਾਲ ਦੀ? ਬੋਲਣ ਦੀ ਵੀ ਘੱਟ ਆ, ਜਦ ਕੁਛ ਖਾਣਾ ਨਹੀਂ ਬੋਲਣ ਦੀ ਕਮਜ਼ੋਰੀ ਆਉਣੀ ਆ। 3 ਸਾਲ ਦੀ ਕਿਹਾ? ਹਾਂਜੀ 3 ਸਾਲ ਦੀ। ਅੱਛਾ। ਹਾਂਜੀ, ਜੇ ਕੋਈ ਮੇਰਾ ਭੈਣ ਭਰਾ ਕੋਈ ਏਦਾਂ ਦੱਸੇ ਤਾਂ ਚਲੋ ਭਲਾ ਹੋ ਜਾਏ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਥੈਂਕ ਯੂ। 3 ਸਾਲ ਦਾ ਬੱਚਾ ਹਜੇ ਉੱਠ ਕੇ ਖੜਾ ਹੋਣ ਲੱਗਾ ਆ। ਵੈਸੇ ਤਾਂ ਡਾਕਟਰ ਤੇ ਜਾਂਦੇ ਹੋਣੇ ਆ, ਕੋਈ ਨਾ ਕੋਈ ਡਾਕਟਰ ਉਹਨੂੰ ਸੁਜੈਸ਼ਨ ਦਿੰਦਾ ਹੋਣਾ, ਪਰ ਤੁਸੀਂ ਵੀ ਦੱਸ ਸਕਦੇ ਆ, ਭਲੇ ਵਾਲਾ ਕੰਮ ਹੈ। 4082725200 ਆਮ ਬਿਮਾਰੀਆਂ ਬਹੁਤ ਸਾਰੇ ਲੋਕਾਂ ਨੂੰ, ਉਹ ਤੁਸੀਂ ਦੱਸ ਸਕਦੇ ਆ। ਕਈਆਂ ਨੂੰ ਦਿਲ ਦੀ ਕਮਜ਼ੋਰੀ ਆ, ਉਹ ਦੱਸ ਸਕਦੇ ਆ। ਦਿਲ ਦੇ ਲਾਗੇ ਜਿਹੜੀ ਆ ਕੈਲਸ਼ੀਅਮ ਆ ਉਹ ਵੱਧਦੀ ਆ ਕਈਆਂ ਦੀ, ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਉਹ ਵੀ ਦੱਸ ਸਕਦੇ ਆ। ਪਲਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਹਸਬੈਂਡ ਦੇ ਉਂਗਲੀਆਂ 'ਚ ਦਰਦ ਬਹੁਤ ਪੈਂਦਾ ਆ। ਪੈਰਾਂ ਦੀਆਂ ਜਾਂ ਹੱਥਾਂ? ਹੱਥਾਂ ਦੀਆਂ। ਪਹਿਲਾਂ ਵੀ ਪੈਂਦਾ ਸੀ, ਹੁਣੇ ਆ? ਹੁਣ ਪੈਣ ਲੱਗਾ ਜ਼ਿਆਦਾ। ਅੱਛਾ, ਕੱਲੀਆਂ ਉਂਗਲੀਆਂ? ਹਾਂਜੀ। ਗੂਠੇ 'ਚ ਵੀ ਤੇ ਉਂਗਲਾਂ 'ਚ ਵੀ। ਅੱਛਾ, ਸਾਰੀਆਂ ਦੇ ਵਿੱਚ ਹੀ? ਹਾਂਜੀ, ਦੋਨਾਂ ਹੱਥਾਂ ਦੀਆਂ 'ਚ। ਡਾਕਟਰ ਕੀ ਕਹਿੰਦਾ ਬਈ? ਡਾਕਟਰ ਦੇ ਗਏ ਨਹੀਂ ਹਜੇ ਹੈਗੇ, ਕਹਿੰਦੇ ਮੈਂ ਤੁਹਾਡੇ ਕੋਲ ਹੀ ਪਤਾ ਲੈਣਾ ਆ, ਉਹਨਾਂ ਨੇ ਤਾਂ ਗਏ ਨਹੀਂ ਹੈਗੇ। ਹਾਂਜੀ, ਆਪਾਂ ਸਰੋਤਿਆਂ ਨੂੰ ਪੁੱਛਦੇ ਆ ਭਾਈ, ਤੁਸੀਂ ਡਾਕਟਰ ਬਣੋ। ਇੱਕ ਮੇਰੇ ਨੱਕ 'ਚ ਸੋਜ ਬਹੁਤ ਪੈਂਦੀ ਆ, ਤੇ ਫਿਰ ਸਾਹ ਨੂੰ ਪ੍ਰੋਬਲਮ ਆਉਂਦੀ ਸੋਜ ਪੈ ਕੇ ਮੇਰੇ। ਅੱਛਾ, ਮੌਸਮ ਕਿਵੇਂ ਦਾ ਹੁਣ ਤੁਹਾਡੇ? ਸਾਡੇ ਅੱਜ ਦਾ ਠੰਡ ਜਿਹੀ ਆ, ਤੇ ਗਰਮੀ ਵੀ ਬਹੁਤ ਹੋ ਜਾਂਦੀ ਹੈ, ਏਦਾਂ ਹੀ ਹੋ ਜਾਂਦਾ ਆ। ਠੀਕ ਹੈ। ਹਾਂਜੀ, ਚਲੋ ਠੀਕ ਆ, ਪੁੱਛਦੇ ਆ ਫਿਰ ਆਪਾਂ। ਓਕੇ, ਥੈਂਕ ਯੂ ਜੀ, ਥੈਂਕ ਯੂ। ਪੈਰਾਂ ਦੀਆਂ ਉਂਗਲੀਆਂ ਦੇ ਉੱਤੇ ਜਿਹੜੀਆਂ ਦਰਦਾਂ ਹੁੰਦੀਆਂ ਉਹ ਤਾਂ ਸੁਣੀਆਂ ਸੀ 1-2 ਹਫ਼ਤੇ, ਪਰ ਹੱਥਾਂ ਦੀਆਂ ਉਂਗਲੀਆਂ ਹੀ ਇਕੱਲੀਆਂ ਕਿਉਂ ਦੁਖਦੀਆਂ ਆ? ਪਹਿਲੀ ਤਾਂ ਗੱਲ, ਐਕਸਰਸਾਈਜ਼ ਜ਼ਰੂਰ ਕਰਿਆ ਕਰੋ, ਖਾਣ ਪੀਣ ਦਾ ਖਿਆਲ ਰੱਖਿਆ ਕਰੋ। ਜਦੋਂ ਥੋੜ੍ਹੀ ਜਿਹੀ ਏਜ ਹੋ ਜਾਂਦੀ ਆ ਅਤੇ ਵਾਈਟਾਮਿਨਸ ਜ਼ਰੂਰ ਲਿਆ ਕਰੋ, ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਨੂੰ ਲੈਣਾ। ਹਰਮਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਇਹਨੂੰ ਜਨੇਊ ਆ, ਉਹਦਾ ਦੱਸਿਆ ਸੀ। ਜਿਹੜੀ ਅਗਨਬੱਤੀ ਦਾ
ਸਵਾਹ ਜਿਹੀ ਲੈ ਕੇ ਉਹ ਤੇਲ 'ਚ ਮਿਲਾ ਕੇ ਉਹ ਲਾਉਣੀ ਆ। ਅਗਰਬੱਤੀ, ਠੀਕ ਹੈ। ਅਗਰਬੱਤੀ ਦੀ ਉਹ ਸਵਾਹ ਜਿਹੜੀ, ਹਾਂਜੀ। ਅੱਛਾ, ਲੂਕ ਹੈ ਉਹਨੂੰ, ਠੀਕ ਹੈ। ਹਾਂਜੀ, ਲੂ ਕੇ ਅਗਰਬੱਤੀ ਦੀ ਸਵਾਹ ਉਹ ਤੇਲ 'ਚ ਮੈਂ ਮਿਲਾ ਕੇ ਉਹ ਲਾਉਣੀ ਆ। ਉਹ ਅੱਗੇ ਆਈ ਸੀ ਇੱਕ, ਦੱਸਿਆ ਸੀ, ਉਹਦੇ ਹਟ ਗਈ ਖਰਿਆ। ਠੀਕ ਹੈ, ਹਾਂਜੀ ਦੱਸਿਆ ਤਾਂ ਇਹੀ ਸੀਗਾ। ਠੀਕ ਹੈ, ਠੀਕ ਹੈ ਜੀ। ਹਾਂ, ਕਈਆਂ ਨੂੰ ਇਹ ਯਾਦ ਰਹਿ ਜਾਂਦੀਆਂ ਚੀਜ਼ਾਂ ਕਿ ਕਿਹੜੀ ਚੀਜ਼ ਲਈ ਕੀ ਦੱਸਿਆ ਸੀ। ਸੋ ਤੁਹਾਨੂੰ ਵੀ ਕੁਛ ਯਾਦ ਆ ਤੇ ਤੁਸੀਂ ਕਾਲ ਕਰਕੇ ਉਸ ਨੂੰ ਸ਼ੇਅਰ ਕਰ ਸਕਦੇ ਹਾਂ। ਪੱਥਰੀਆਂ ਬਾਰੇ ਵੀ ਪੁੱਛਿਆ ਸੀਗਾ, ਅੱਜ ਉਹ ਕੋਡਾਂ ਵਾਲਾ ਦੱਸਾਂਗੇ, ਜਾਂਦੇ ਜਾਂਦੇ ਦੱਸਿਆ ਸੀਗਾ, ਉਹਦੇ ਬਾਰੇ ਵੀ ਆ ਗੱਲ ਕਰਾਂਗੇ, ਕਿਉਂਕਿ ਅਖੀਰ ਦੇ ਵਿੱਚ ਦੱਸਿਆ ਸੀ ਵੀ ਉਹ ਕੋਡਾਂ ਦੇ ਨਾਲ ਆਰਾਮ ਆਉਂਦਾ ਆ ਜਿਹੜਾ ਨਿੰਬੂ ਦੇ ਰਸ 'ਚ, ਪਰ ਉਹ ਬਣਾਉਣ ਦਾ ਤਰੀਕਾ ਦੁਆਰਾ ਨਹੀਂ ਦੱਸਿਆ ਗਿਆ। ਰਮਨ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਕੁਐਸਚਨ ਹੈਗੇ। ਪਹਿਲਾ ਕੁਐਸਚਨ ਹੁਣੀ ਤੁਸੀਂ ਪੱਥਰੀਆਂ ਬਾਰੇ ਦੱਸਿਆ, ਹਾਂਜੀ ਮੇਰੇ ਯੂਟਰਸ ਦੇ ਬਾਹਰ ਹੀ ਜਿੱਦਾਂ ਪੱਥਰੀ ਹੈਗੀ ਆ, ਹਾਂਜੀ ਉਹਦੇ ਬਾਰੇ ਇੱਕ ਪੁੱਛਣਾ ਹੈਗਾ। ਫਾਈਬਰੋਇਡ ਨਹੀਂ ਹੈਗਾ, ਇਹ ਪੱਥਰੀ ਆ ਜਿੱਦਾਂ ਸਿਸਟ। ਤੇ ਦੂਜਾ ਕੁਐਸਚਨ ਹੈਗਾ ਕਿ ਮੇਰੇ ਪੈਰਾਂ ਦੇ ਵਿੱਚ ਸੇਕ ਬਹੁਤ ਆਉਂਦਾ, ਲਾਈਕ ਮੈਨੂੰ ਸ਼ੂਗਰ ਤਾਂ ਵਗੈਰਾ ਨਹੀਂ ਹੈਗਾ, ਵੈਸੇ ਪਤਾ ਨਹੀਂ ਕਿਉਂ ਪੈਰਾਂ ਦੇ ਵਿੱਚ ਇੰਨਾ ਸੇਕ ਆਉਂਦਾ, ਬਰਨਿੰਗ ਹੁੰਦੀ ਆ। ਦਵਾਈਆਂ ਵਗੈਰਾ ਦਿੱਤੀਆਂ ਬਟ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦੇ ਸ਼ਾਇਦ ਨਰਵ ਕੁਛ ਡੈਮੇਜ ਹੋ ਗਿਆ ਪੈਰਾਂ ਦੀਆਂ, ਬਟ ਮੈਂ ਕਿਹਾ ਸ਼ਾਇਦ ਇੱਥੇ ਪੁੱਛ ਲੈਂਦੇ, ਕਿਸੇ ਨੂੰ ਪਤਾ ਹੋਏਗਾ। ਪੈਰਾਂ 'ਚੋਂ ਸੇਕ ਨਿਕਲਦਾ, ਤੇ ਸੇਕ ਨਿਕਲਦਾ ਕਰਕੇ ਤੁਹਾਨੂੰ ਦਵਾਈ ਦਿੱਤੀ ਗਈ ਆ? ਹਾਂਜੀ, ਜਿੱਦਾਂ ਓਇੰਟਮੈਂਟ ਦਿੱਤੀ ਸੀ ਜਿਹੜਾ ਨਮ ਕਰਕੇ ਥੋੜਾ ਦਰਦ ਘੱਟ ਜਾਏ। ਰਾਤ ਨੂੰ ਜਦੋਂ ਸੌਂਦੇ ਬਹੁਤ ਜ਼ਿਆਦਾ ਸੇਕ ਆਉਂਦਾ, ਨੀਂਦ ਵੀ ਨਹੀਂ ਆਉਂਦੀ, ਜਿੱਦਾਂ ਬਰਨਿੰਗ ਹੁੰਦੀ ਆ, ਜਿੱਦਾਂ ਉਹਨੇ ਨਮ ਕਰਨ ਵਾਸਤੇ ਦਿੱਤੀ ਸੀਗੀ ਕਿ ਉਹ ਸਕਿਨ ਉੱਥੇ ਜਿੰਨੇ ਏਰੀਆ ਤੇ ਹੈਗਾ ਓਇੰਟਮੈਂਟ ਲਾ ਕੇ ਨਮ ਹੋ ਜਾਏ, ਬਟ ਉਹਨਾਂ ਕੁਛ ਖਾਸ ਫਰਕ ਨਹੀਂ ਪੈਂਦਾ, ਉਹ ਫੇਰ ਹੋਣ ਲੱਗ ਜਾਂਦਾ। ਹਾਂਜੀ, ਠੀਕ ਹੈ ਜੀ, ਚਲੋ ਆਪਾਂ ਪੁੱਛਦੇ ਹਾਂ। ਠੀਕ ਹੈ, ਹਾਂਜੀ, ਥੈਂਕ ਯੂ ਜੀ। ਦਵਾਈ ਉੱਤੇ ਲਾਉਣ ਨੂੰ ਦੇ ਪੈਰ ਸੜਦੇ ਆ, ਹਾਂਜੀ, ਜੇ ਕਿਸੇ ਨੂੰ ਪਤਾ ਦੱਸਿਓ ਕਿ ਕੋਈ ਹੋਰ ਵੀ ਤਰੀਕਾ ਹੈਗਾ ਤੇ ਇਹਨਾਂ ਦੇ ਪੈਰ ਸੜਦੇ ਆ, ਉਹਦੇ ਬਾਰੇ ਵੀ ਦੱਸਿਓ ਕੋਈ ਨਾ ਕੋਈ ਜਾਣਾ। ਤੇ ਬਾਕੀ ਹੋਰ ਵੀ ਜਿਹੜਾ ਪੱਥਰੀਆਂ ਬਾਰੇ ਵੀ ਪੁੱਛਿਆ ਗਿਆ ਆ, ਉਹਦੇ ਤੋਂ ਬਹੁਤ ਕੁਛ ਦੱਸਿਆ ਗਿਆ ਆ। ਵੈਸੇ ਮੈਂ ਤੇ ਕੋਡਾਂ ਵਾਲਾ ਪੈਰਾਂ 'ਚੋਂ ਸੇਕ ਨਿਕਲਦੇ ਤੋਂ ਦੱਸਿਆ ਗਿਆ ਹੈਗਾ ਆ, ਪਰ ਕਈ ਚੀਜ਼ਾਂ ਆਪਾਂ ਉਹਨਾਂ ਨੂੰ ਲੈਂਦੇ ਨਹੀਂ ਗੇ। ਉਹ ਚੀਜ਼ਾਂ ਤੁਹਾਨੂੰ ਲੈ ਲੈਣੀਆਂ ਚਾਹੀਦੀਆਂ, ਦੱਸੀਆਂ ਵੀ ਗਈਆਂ ਕਿ ਉਹਨਾਂ ਤੋਂ ਕੀ ਲੈਣਾ ਆ। ਬਲਵਿੰਦਰ ਕੌਰ ਜੀ ਨੇ ਦੱਸਿਆ ਸੀਗਾ, ਉਹ ਤੁਸੀਂ ਦੱਸ ਸਕਦੇ ਆ, ਪੁੱਛ ਸਕਦੇ ਆ ਜੀ। ਅਗਲੇ ਕਾਲਰ ਨੇ ਸਾਡੇ ਅਜਮੇਰ ਸਿੰਘ ਜੀ। ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤੁਹਾਨੂੰ ਪੁੱਛਣਾ ਕਿ ਮੇਰਾ ਨੈਫਿਊ ਆ, ਉਹ ਕਰੋਨਾ ਤੋਂ ਬਾਅਦ ਉਹਨੂੰ ਡਿਪਰੈਸ਼ਨ ਹੋਇਆ ਲੱਗਦਾ, ਉਹ ਅੰਦਰੋਂ ਬਾਹਰ ਨਹੀਂ ਜਾਣਾ ਮੰਗਦਾ। ਹੋਇਆ ਲੱਗਦਾ? ਨਹੀਂ ਹੋਇਆ, ਹੋਇਆ ਆ। ਹਾਂਜੀ, ਕਿੱਥੇ ਹੈਗਾ ਉਹ? ਉਹ ਹੈਗਾ ਆ ਸੈਕਰਾਮੈਂਟੋ। ਘਰ 'ਚ ਹੋਰ ਲੋਕ ਹੈਗੇ? ਹਾਂਜੀ, ਠੀਕ ਹੈ, ਪੁੱਛ ਲੈਂਦੇ ਆਪਾਂ। ਹਾਂ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਇਹ ਜਿਹੜੀਆਂ ਚੀਜ਼ਾਂ ਆ ਨਾ, ਇਹਨਾਂ ਨੂੰ ਆਪਾਂ ਮੰਨਦੇ ਨਹੀਂ ਗੇ ਕਿ ਸਾਨੂੰ ਡਿਪਰੈਸ਼ਨ ਹੋਇਆ ਆ। ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ, ਤੁਹਾਨੂੰ ਕਿਸੇ ਨੂੰ ਮਿਲਣੇ ਨੂੰ ਜੀਅ ਨਹੀਂ ਕਰਦਾ, ਤੁਹਾਡਾ ਗੱਲ ਕਰਨੇ ਨੂੰ ਜੀਅ ਨਹੀਂ ਕਰਦਾ, ਤੁਸੀਂ ਬਾਹਰ ਨਹੀਂ ਜਾਣਾ ਚਾਹੁੰਦੇ, ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ, ਸਾਈਨ ਹੁੰਦੇ ਆ, ਤੁਸੀਂ ਠੀਕ ਸਮਝਿਆ ਕਿ ਬੰਦੇ ਨੂੰ ਡਿਪਰੈਸ਼ਨ 'ਚੋਂ ਕਿਵੇਂ ਨਿਕਲਿਆ ਜਾਵੇ, ਉਹਦੇ ਬਾਰੇ ਵੀ ਆਪਾਂ ਪੁੱਛ ਲੈਂਦੇ ਹਾਂ ਤੁਹਾਨੂੰ, ਜੇ ਕਿਸੇ ਨੂੰ ਪਤਾ ਕਿ ਡਿਪਰੈਸ਼ਨ 'ਚੋਂ ਕਿਵੇਂ ਨਿਕਲਣਾ। ਇੱਕ ਨੇ ਬਹੁਤ ਦੁਨੀਆ ਡਿਪਰੈਸ਼ਨ ਦੇ, ਪਰ ਸਾਡੀ ਕਮਿਊਨਿਟੀ ਦੇ ਵਿੱਚ ਇਹਨੂੰ ਬਹੁਤਾ ਸੀਰੀਅਸ ਨਹੀਂ ਲਿਆ ਜਾਂਦਾ। ਡਿਪਰੈਸ਼ਨ 'ਚ ਆ ਕੇ ਹੋਰ ਬਹੁਤ ਵੱਡੇ ਵੱਡੇ ਕੰਮ ਹੋ ਜਾਂਦੇ। ਡਿਪਰੈਸ਼ਨ ਵੀ ਇੱਕ ਨਾ ਤਰ੍ਹਾਂ ਦੀ, ਜੇ ਤੁਸੀਂ ਨਿਕਲਣਾ ਚਾਹੋ ਤਾਂ ਨਿਕਲ ਸਕਦੇ, ਪਰ ਬਾਕੀ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦੀ ਸਹਾਇਤਾ ਦੀ ਬਹੁਤ ਲੋੜ ਹੁੰਦੀ ਆ ਉਹਦੇ ਵਿੱਚ। ਰਣਜੀਤ ਕੌਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਬੇਟੇ ਦੇ ਜਿੱਦਾਂ ਦਾੜ ਦੁਖਦੀ ਸੀਗੀ, ਤੇ ਅੱਜ ਉਹਨੇ ਡਾਕਟਰ ਦੇ ਗਿਆ ਤੇ ਉਹਨੇ ਚੈੱਕਅਪ ਕਰਵਾਇਆ, ਤੇ ਉਹ ਕਹਿੰਦੇ ਅਕਲ ਦਾੜ ਆਉਂਦੀ ਆ ਪਿੱਛੋਂ, ਹਨਾ। ਅੱਛਾ। ਹਾਂਜੀ, ਤੇ ਉਹ ਕਹਿੰਦੇ ਵਿੱਚ ਹੁਣ ਸਪੇਸ ਹੈ ਨੀ ਗੀ, ਤੇ ਉਹ ਤੁਹਾਨੂੰ ਜਿਹੜੀਆਂ ਦਾੜਾਂ ਕਢਾਉਣੀਆਂ ਪੈਣੀਆਂ 4 ਇਕੱਠੀਆਂ। 4? ਹਾਂਜੀ, ਕਹਿੰਦੇ 4 ਹੀ ਕਢਵਾ ਦਿਓ। ਪਹਿਲਾਂ ਉਹਨਾਂ ਨੇ ਐਕਸਰਾ ਕੀਤਾ, ਸਾਰਾ ਕੁਛ, ਸਿਟੀ ਸਕੈਨ ਵਗੈਰਾ ਕਈ ਕੁਛ ਕੀਤਾ, ਹਨਾ। ਤੇ ਹੁਣ ਉਹ ਤਾਂ ਆ ਗਿਆ ਆ ਘਰ, ਕਹਿੰਦਾ ਵੀ ਮੈਂ 4 ਕਾਹਤੋਂ ਇਕੱਠੀਆਂ ਕਢਾਵਾਂ, ਮੈਂ ਤਾਂ ਇੱਕ ਵੀ ਨਹੀਂ ਕਢਾਉਣੀ ਚਾਹੁੰਦਾ ਹੈਗਾ, ਹਨਾ। ਜਿਹੜੀ ਅਕਲ ਆ ਰਹੀ ਆ ਉਹਨੂੰ ਕਢਾ ਲਓ, 4 ਜੋ ਕੱਢਣੀਆਂ। ਹਾਂ, ਉਹ ਤਾਂ ਕਹਿੰਦੇ ਬਹੁਤ ਹਾਰਡ ਆ ਕੱਢਣੀ, ਜਿੱਦਾਂ ਜਿਹੜੀ ਅਕਲ ਵਾਲੇ ਆ ਉਹਦੇ ਮੋਹਰੇ ਕਹਿੰਦੇ ਜਿਹੜੇ 4 ਵਿਚਾਲੇ ਸਪੇਸ ਹੈ ਨੀ ਗੀ, ਹਨਾ।
ਤਾਂ ਮੈਂ ਕਿਹਾ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ, ਕੋਈ ਕਿਸੇ ਨਾਲ ਏਦਾਂ ਵਾਪਰਿਆ ਹੋਵੇ। ਤੇ ਵੈਸੇ ਮੈਂ ਘਰੇਲੂ ਇਲਾਜ ਦਾ ਫਟਕੜੀ ਹੋਈਆਂ ਕਰਲੀਆਂ ਜਾਂ ਉਹ ਲੌਂਗਾਂ ਦਾ ਤੇਲ, ਉਹ ਤਾਂ ਕੱਲ ਦੇ ਵੈਸੇ ਵੀ ਰੱਖਿਆ ਏਦਾਂ ਦਾ ਹਨਾ। ਤੇ ਲਸਣ ਵੀ ਦਿੱਤਾ ਦਾੜ ਦੇ ਵਿੱਚ ਲਾਉਣੇ ਨੂੰ, ਦੇ ਐਂਟੀਬਾਇਓਟਿਕ ਦੇ, ਉਹਦੇ ਕਰਕੇ ਹੋ ਜਾਊਗਾ ਸ਼ਾਇਦ। ਤੇ ਹੁਣ ਉਹਨਾਂ ਨੇ ਐਂਟੀਬਾਇਓਟਿਕ ਦਵਾਈ ਤਾਂ ਐਂਟੀਬਾਇਓਟਿਕ ਤਾਂ ਦੇ ਦਿੱਤੇ, ਓਦਾਂ ਉਹ ਤਾਂ ਖਾਣੇ ਸ਼ੁਰੂ ਕਰ ਦਿੱਤੇ ਆ। ਅੱਛਾ, ਜੇ ਏਦਾਂ ਕਿਸੇ ਨੇ ਵਾਪਰਿਆ ਹੋਵੇ ਤਾਂ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਹਾਂਜੀ, ਬਹੁਤ ਮਿਹਰਬਾਨੀ ਹੈ ਨਾ। ਤੇ ਹਾਂਜੀ, ਦੂਸਰਾ ਇੱਕ ਮੇਰੀ ਬੇਟੀ ਆ, ਉਹਨਾਂ ਦੇ ਜਦੋਂ ਪੀਰੀਅਡ ਆਉਂਦੇ ਆ ਹਨਾ, ਉਹਦੇ ਦਰਦ ਬਹੁਤ ਹੁੰਦਾ ਆ। ਹਾਂਜੀ, ਇਹ 2 ਹੀ ਕੁਐਸਚਨ ਮੇਰੇ ਜ਼ਰੂਰ ਪਲੀਜ਼ ਦੱਸੋ ਜੇ ਕਿਸੇ ਭੈਣ ਭਾਈ ਨੂੰ ਪਤਾ ਹੈ। ਹੋਰ ਜੀ ਪੁੱਛ ਲੈਂਦੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਤਾਂ ਅਕਲ ਦਾੜਿਆ, ਉਹ ਕਹਿੰਦੇ ਬੰਦੇ ਨੂੰ ਫਿਰ ਨਾ ਅਕਲ ਲਿਆ ਕੇ ਹਟਦੀ, ਚੰਗੀ ਤਰ੍ਹਾਂ ਅਕਲ ਲਿਆ ਦਿੰਦੀ ਆ, ਕਿਉਂਕਿ ਉਹਦੇ ਵਿੱਚ ਪੇਨ ਇੰਨੀ ਹੁੰਦੀ ਆ ਤੁਹਾਡੇ ਸਿਰ ਤੱਕ ਜਾ। ਸੋ ਉਹਨਾਂ ਨੂੰ ਜਿਹੜੀ ਆ ਕੱਢਣੀਆਂ 4 ਦਾੜਾਂ ਦੱਸੀਆਂ ਮੇਰੇ ਖਿਆਲ ਦੇ ਵਿੱਚ। ਕੌਣ ਮੰਨੂਗਾ ਫਿਰ ਮੇਰੀ ਇੱਕ ਦਾੜ ਦੀ ਖਾਤਰ 4 ਪੱਟ ਦੇ? ਔਖਾ ਆ ਜੀ। ਨਵਤੇਜ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਆਪਣੇ, ਮੇਰੇ ਨਾ ਜਿੱਦਾਂ 3-4 ਦਿਨ ਹੋ ਗਏ ਤੇ ਥੋੜਾ ਜਿਹਾ ਬਲੱਡ ਪ੍ਰੈਸ਼ਰ ਜਿੱਦਾਂ ਹਾਈ, ਮੈਂ ਅੱਗੇ ਕਦੇ ਚੈੱਕ ਤਾਂ ਕੀਤਾ ਨਹੀਂ ਸੀ, ਤੇ ਮੈਂ ਨਿਊਯਾਰਕ ਗਿਆ ਸੀ, ਉੱਦਾਂ ਹੀ ਮੈਂ ਉੱਥੇ ਚੈੱਕ ਕਰ ਲਿਆ ਮਾੜਾ ਜਿਹਾ ਭਾਬੀ ਹੋਣਾ ਨੇ, ਤੇ ਉਹ ਨਾ ਥੋੜਾ ਜਿਹਾ ਜਿੱਦਾਂ ਹੇਠਲਾ ਜਿਹੜਾ ਉਹ ਥੋੜਾ ਜਿਹਾ ਹਾਈ ਆ। ਉਹ ਕਿੰਨਾ ਸੀ? ਤੇ ਹਾਂਜੀ, ਉਹ 90 ਤੋਂ ਉੱਤੇ ਹੀ ਹੈ ਜੀ, 100 ਦੇ ਲਗਭਗ। ਅੱਛਾ। ਤੇ ਧੜਕਣ ਵੀ ਜਿਹੜੀ 100 ਦੇ 90 ਤੋਂ 100 ਦੇ ਵਿੱਚ ਆ, ਤੇ ਉੱਪਰਲਾ ਜਿਹੜਾ ਉਹ ਤਾਂ ਕਦੇ 25 ਆਉਂਦਾ, ਕਦੇ 30 ਆਉਂਦਾ ਏਦਾਂ। ਅੱਛਾ। ਤੇ ਅੱਜ ਮੈਂ ਡਾਕਟਰ ਦੇ ਗਿਆ, ਉੱਦਾਂ ਮੇਰੀ ਕੈਰੋਪ੍ਰੈਕਟਿਕ ਦੀ ਸੀਗੀ ਅਪਾਇੰਟਮੈਂਟ, ਤੇ ਉਹਨੇ ਵੀ ਚੈੱਕ ਕੀਤਾ, ਉਹ ਮੈਨੂੰ ਕਹਿੰਦੇ ਵੀ ਤੇਰਾ ਹਾਈ ਆ ਥੋੜਾ ਜਿਹਾ। ਥੋੜਾ ਜਿਹਾ ਹਾਈ ਆ? ਹਾਂਜੀ, ਜਿੱਦਾਂ ਉਦੋਂ ਸਵੇਰੇ, ਕਿਉਂਕਿ ਮੈਂ ਖਾਧਾ ਨਹੀਂ ਸੀ ਨਾ ਕੁਛ ਵੀ, ਮੈਂ ਬਲੱਡ ਵਰਕ ਵੀ ਦੇਣਾ ਸੀਗਾ, ਤੇ ਉਹਦਾ ਕਰਕੇ ਪਤਾ ਨਹੀਂ ਹੁਣ ਮੇਰਾ ਜਿੱਦਾਂ ਹੁਣ ਵੀ ਬੈਠਾ ਮੇਰਾ ਸਿਰ ਦੁਖਦਾ ਜਾਂ ਆਹ ਸੇਕ ਜਿਹਾ ਨਿਕਲਦਾ, ਮੈਂ ਘਰ ਆਣ ਕੇ ਵੀ ਦੁਬਾਰਾ ਚੈੱਕ ਕੀਤਾ ਤਾਂ ਹੁਣ ਉਹ 100 ਇੱਦਾਂ ਧੜਕਣ ਵੀ ਇੰਨੀ ਕੁ 100-105 ਦੇ ਲਾਗੇ ਛਾਗੇ। ਠੀਕ ਆ। ਹਾਂਜੀ, ਆ ਇੱਕ ਤਾਂ ਸੋਚ ਕੇ ਤੁਹਾਡਾ ਥੋੜਾ ਜਿਹਾ ਵੱਧ ਗਿਆ, ਬਾਕੀ ਪੁੱਛ ਲੈਂਦੇ ਆ। ਖੈਰ, ਜੇ ਤੁਸੀਂ ਲਾਸਟ ਵੀਕ ਦਾ ਪ੍ਰੋਗਰਾਮ ਸੁਣਿਆ ਹੋਊਗਾ, ਉੱਥੇ ਤਾਂ 300 ਕੁਛ ਸੀਗਾ, ਥੱਲੇ ਵਾਲਾ 200 ਕੁਛ ਸੀ। ਲਾਸਟ ਵੀਕ ਗਿਆ ਸੀ ਨਿਊਯਾਰਕ, ਤੇ ਉਦੋਂ ਨਹੀਂ ਸੁਣਿਆ ਮੈਂ ਕੋਈ, ਤੇ ਸੁਣ ਨਹੀਂ ਹੋਇਆ, ਮੈਂ ਬਿਜੀ ਸੀਗਾ ਉਦੋਂ। ਤੇ ਲਸਣ ਖਾ ਜਾਓ, ਲਸਣ ਥੋੜਾ ਜਿਹਾ ਖਾ ਜਾਓ ਤੁਸੀਂ, ਬਾਕੀ ਆਪਾਂ ਪੁੱਛ ਲੈ। ਹਾਂ ਠੀਕ ਹੈ ਜੀ। ਠੀਕ ਹੈ, ਉਦਾਂ ਹੀ ਗੰਢੀ ਖਾ ਲਈਏ ਲਸਣ ਦੀ? ਜੇ ਗੰਢੀ ਖਾ ਸਕਦੇ ਆ ਤਾਂ ਉਹਦੇ ਨਾਲ ਦੀ ਤਾਂ ਕੋਈ ਗੱਲ ਹੀ ਨਹੀਂ, 1-2 ਤੁਰੀਆਂ ਖਾਓ, ਪੂਰਾ ਵੀ ਕੀ ਖਾਣਾ, ਤੁੜਕਾ ਲੱਗ ਜਾਊ। ਹਾਂਜੀ, ਨਹੀਂ ਉਹ ਤਾਂ ਮੈਂ ਖਾ ਲੂੰ, ਕੱਚੀਆਂ ਖਾ ਲੂੰ, ਉਹਦਾ ਨਹੀਂ। ਠੀਕ ਹੈ, ਹਾਂਜੀ, ਤੇ ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਉਹ ਤੇ ਲਾਸਟ ਵੀਕ ਉਹਨਾਂ ਨੇ ਜਲਦੀ ਸਾਰਾ ਕੁਝ ਕਰ ਲਿਆ ਤੇ ਉਹਨਾਂ ਨੂੰ ਆਰਾਮ ਆ ਗਿਆ। ਵੈਸੇ ਉਹਨਾਂ ਨੇ ਥੋੜਾ ਜਿਹਾ ਗਰਮ ਪਾਣੀ ਵੀ ਪੀਤਾ, ਲਸਣ ਦੀਆਂ ਤੁਰੀਆਂ ਵੀ ਖਾਧੀਆਂ, ਤੇ ਜਿਹੜਾ ਉੱਪਰ ਵਾਲਾ ਹਾਈ ਹੁੰਦਾ ਉਹਦੇ ਤੋਂ ਤਾਂ ਇਹੀ ਹੁੰਦਾ ਵੀ ਆਪਣੀਆਂ ਜਿਹੜੀਆਂ ਆਪਣੇ ਪੋਟੇ ਹੈਗੇ ਆ, ਇਹਨਾਂ ਦੇ ਉੱਤੇ ਚੂੰਡੀਆਂ ਲਾ ਦਿਓ ਜਾਂ ਰਬੜਾਂ ਲਪੇਟ ਦਿਓ, ਤੇ ਉਹਦੇ ਨਾਲ ਠੀਕ ਹੋ ਜਾਂਦਾ। ਪਰ ਤੁਹਾਡਾ ਐਡਾ ਜ਼ਿਆਦਾ ਹਾਈ ਤਾਂ ਨਹੀਂ ਹੈਗਾ, ਪਰ ਤੁਹਾਡਾ ਸੋਚ ਕੇ ਥੋੜਾ ਜਿਹਾ ਹੋਰ ਕੰਮ ਖਰਾਬ ਹੋ ਗਿਆ ਆ। ਪਰ ਹੋਰ ਵੀ ਸਰੋਤਿਆਂ ਨੂੰ ਪੁੱਛ ਲੈਂਦੇ ਆ ਵੀ ਤੁਸੀਂ ਕੀ ਕਰ ਸਕਦੇ ਆ ਇਸ ਦੇ ਲਈ। ਹੈਗਾ ਹਾਈ ਆ ਜੀ ਇਹਨਾਂ ਦਾ ਹੁਣ ਇਸ ਵੇਲੇ। ਦਲਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਵੀ ਜਿਹੜੇ ਨਟਸ ਖਾਣ ਨੂੰ ਕਹਿੰਦੇ ਆ, ਇੱਕ ਡੱਬੇ 'ਚ ਜਿਹੜੇ ਉਹ ਰੋਸਟ ਹੋਏ ਹੁੰਦੇ ਆ, ਉਹਨਾਂ ਨੂੰ ਕਿਉਂ ਕਿ ਖਾਣਾ ਚਾਹੀਦਾ ਕਿ ਉਦਾਂ ਹੀ ਖਾ ਲੈਣੇ ਚਾਹੀਦੇ? ਰੋਸਟ ਹੋਇਆ ਤੋਂ ਬਿਨਾਂ ਖਾਓ ਤਾਂ ਜਿਹੜੇ ਉਹ ਮਤਲਬ ਹੈਗੇ, ਮਤਲਬ ਉਹ ਫਿਰ ਲਿਆਂਦੇ ਹੋਇਆ ਨਹੀਂ, ਉਹ ਤਾਂ ਫਿਰ ਉਦਾਂ ਹੀ ਖਾ ਸਕਦੇ ਆ, ਭਿਉਣੇ ਥੋੜੀ, ਉਹਦਾ ਨਹੀਂ ਫਿਰ ਭੁੰਨ ਦਿੱਤੇ। ਉਹ ਮਤਲਬ ਵਿਗਾੜਦਾ ਨਹੀਂ ਉਹਨਾਂ ਦਾ ਕੋਈ ਹੋਊਗਾ? ਨਹੀਂ, ਵਿਗਾੜ ਤੇ ਕੁਛ ਨਹੀਂ, ਪਰ ਹੁਣ ਜਿੱਥੇ ਗਰਮੀਆਂ ਥੋੜੇ ਖਾਓ, ਮੁੱਠੀ ਤੋਂ ਵੀ ਘੱਟ ਖਾ ਲਓ। ਠੀਕ ਆ ਜੀ। ਹੋਰ ਇੱਕ ਮੇਰਾ ਕੁਐਸਚਨ ਸੀ, ਮਤਲਬ ਜਿਵੇਂ ਆਹ ਕਹਿੰਦੇ ਹੁੰਦੇ ਵੀ ਜੇ ਸਿਰ ਦੁਖਦਾ ਹੋਵੇ ਜਾਂ ਮਤਲਬ ਨਿਗਾਹ ਬਹੁਤ ਲੱਗਦੀ ਆ ਆਪਣੀ, ਤੇ ਆਪਾਂ ਨੂੰ ਖਸਖਸ ਲੈ ਲੈਣੀ ਚਾਹੀਦੀ ਥੋੜੀ ਚਮਚਾ ਦੁੱਧ 'ਚ ਪਾ ਕੇ, ਉਹ ਕਿਵੇਂ ਲਈਦੀ ਹੁੰਦੀ ਆ? ਹਾਂਜੀ, ਉਹ ਵੈਸੇ ਜਿਹੜੀ ਨਿਗਾਹ ਦੇ ਲਈ ਆ, ਉਹ ਤੇ ਜੁੱਟ ਵਾਲੀ ਚੀਜ਼ ਦੱਸਦੇ ਹੁੰਦੇ ਆ, ਆਪਾਂ ਪੁੱਛਦੇ ਹਾਂ ਜੇ ਕੋਈ ਦੱਸਦੇ ਦੁਆਰਾ। ਠੀਕ ਹੈ ਜੀ, ਥੈਂਕ ਯੂ। ਖਸਖਸ ਦੀ ਗੋਲੀ ਹੁੰਦਾ। ਠੀਕ ਹੈ ਜੀ, ਸੁਣਦੇ ਰਹੋ ਤੇ ਆਪਾਂ ਆਸ ਵੀ ਕਰਦੇ ਕੋਈ ਨਾ ਕੋਈ ਜ਼ਰੂਰ ਦੱਸ ਦੂਗਾ। ਸੈਕਰਾਮੈਂਟੋ ਤੋਂ ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਉਹ ਜਿਹੜੇ ਭੈਣ ਜੀ ਨੇ ਪੁੱਛਿਆ ਸੀ ਨਾ, ਉਹ ਸਾਡੇ ਬੇਟੇ ਦਾ ਵੀ ਐ ਹੋਇਆ ਸੀ, ਉਹਨੇ ਵੀ 2 ਕਢਵਾਈਆਂ ਸੀ। ਇੱਕ ਕੱਢਣ ਕਰਕੇ ਨਾ ਉਹ ਬੜਾ ਕਸੂਤਾ ਜਿਹਾ ਸੀ, ਉਹ ਸਪੈਸ਼ਲਿਸਟ ਦੇ ਭੇਜਣਾ ਪੈਂਦਾ ਉਹਨਾਂ ਨੂੰ, ਤੇ ਇਹਨਾਂ ਨੂੰ ਕਢਵਾਉਣੀਆਂ ਪੈਣੀਆਂ ਜੀ 4। ਤੇ ਇਹ ਹੁਣ ਪਤਾ ਨਹੀਂ ਜੀ, ਉਹਨੇ ਤਾਂ ਦੋ ਕੱਢੀਆਂ ਸੀ। ਆਹੋ, ਵੀ ਇੱਕ ਲਈ 2 ਦੀ ਸਪੇਸ ਤਾਂ ਹੋ ਗਈ, ਤੇ ਕਿਉਂਕਿ ਇੱਕ ਨਿਕਲ ਗਈ, ਇੱਕ ਹੋਰ ਆ ਗਈ, ਉਹਦੇ ਤਾਂ 4 ਆ ਤਾਂ ਮੂੰਹ ਖਾਲੀ ਹੋ ਜਾਣਾ।
ਰਾਈਟ, ਹਾਂਜੀ ਪਤਾ ਕਿਸੇ ਨੂੰ ਹੋਰ ਹਾਂ, ਸੈਕੰਡ ਓਪੀਨੀਅਨ ਲੈਣ ਜ਼ਰੂਰੀ ਆ। ਤੇ ਆ ਦੂਸਰਾ ਜਿਹੜੇ ਆ ਕਹਿੰਦੇ ਸੀ ਆਪਣੇ ਕਾਲਰ ਵੀ ਇਹ 100 ਜਿਹੜਾ ਨਾ ਵੀ ਮੈਂ ਖਾਧਾ ਨਹੀਂ ਸੀ ਕੁਝ, ਜੇ ਖਾਧਾ ਨਹੀਂ ਕੁਝ ਤਾਂ ਉਹ ਉਹਦੇ ਨਾਲ ਖਾਣ ਨਾਲ ਵੱਧਦਾ, ਘਟਦਾ ਨਹੀਂ। ਅੱਛਾ, ਉਹਨੇ ਕੁਝ ਖਾਧਾ ਨਹੀਂ ਸੀ। ਹਾਂ, ਉਹ ਕਹਿੰਦੇ ਨਾ ਖਾਧਾ ਨਹੀਂ ਤਾਂ ਵੱਧ ਗਿਆ, ਉਹ ਖਾਣ ਦੇ ਨਾਲ ਤਾਂ ਜੇ ਰੋਟੀ ਖਾਈਏ ਨਾ ਆਪਾਂ ਉਹਦੇ ਨਾਲ ਵੱਧਦਾ ਜੀ। ਤੇ ਇਹ 100 ਵੈਸੇ ਇਹਨਾਂ ਦਾ ਜ਼ਿਆਦਾ ਆ, ਬਾਰਡਰ ਲਾਈਨ 90 ਜਾਂ 92 ਹੁੰਦੀ ਆ ਤੇ ਉਹ ਆਪਦਾ ਦੇਖ ਲੈਣ ਤੇ ਆਪਣਾ ਸਾਲਟ ਸੂਲਟ ਘਟਾ ਦੇਣ। ਜਿਹੜਾ ਤੁਸੀਂ ਉਦੋਂ ਮੈਂ ਵੀ ਸੁਣਿਆ ਸੀ ਉਹ 300 ਤਾਂ ਮੇਰਾ ਖਿਆਲ ਰੀਡਿੰਗ ਗਲਤ, ਉਹ ਤਾਂ ਕੋਈ ਸਟ੍ਰੋਕ ਜਾਂ ਮੈਨੂੰ ਐ ਲੱਗਦਾ ਕਿ ਰੀਡਿੰਗ ਗੁੱਡ ਨਹੀਂ ਸੀ, ਮਸ਼ੀਨਾਂ ਗਲਤ ਹੋ ਜਾਂਦੀਆਂ। ਉਹ ਤਾਂ ਸੁਣਿਆ ਨਹੀਂ ਜੀ ਕਿਤੇ ਐ। ਹਾਂਜੀ, ਬਹੁਤ ਗਲਤ ਹੋ ਜਾਂਦੀਆਂ ਮਸ਼ੀਨਾਂ, ਵੀ ਹੋ ਸਕਦਾ। ਹਾਂਜੀ ਹਾਂਜੀ ਹਾਂਜੀ, ਚਲੋ ਆਪਦਾ ਐਕਸਰਸਾਈਜ਼ ਤੇ ਸਾਲਟ ਸੂਲਟ ਘਟਾਉਣਾ ਚਾਹੀਦਾ। ਤੇ ਪਰ ਜੇ ਇਹਨਾਂ ਨਾ ਉਹਨੂੰ ਕੰਟੀਨਿਊ ਨਾ ਕਰ, ਡਾਕਟਰ ਨੂੰ ਨਾ ਇਮੀਡੀਏਟਲੀ 911 ਕਰਨ। ਇਟਸ ਵੈਰੀ ਡੇਂਜਰਸ। ਨਹੀਂ, ਡਾਕਟਰ ਨੇ ਦੇਖਿਆ ਵੈਸੇ ਇਹਨਾਂ ਦਾ, ਡਾਕਟਰ ਨੇ ਦੱਸਿਆ ਵੀ ਥੋੜਾ ਹਾਈ ਹੈ। ਹਾਂ, ਨਹੀਂ ਉਹ ਜਿਵੇਂ ਉਹ ਪਿਛਲੇ ਵੀਕ ਸੀ ਨਾ, ਉਹ ਤਾਂ ਜੇ ਇੰਨਾ ਥੋੜਾ ਹੋ ਜੇ ਨਾ ਤੁਹਾਨੂੰ ਘਮੇਰ ਆਊਗੀ, ਤੁਹਾਨੂੰ ਡਿੱਗੋਗੇ ਤੁਸੀਂ ਤਾਂ ਤੁਹਾਨੂੰ ਆਪ ਹੀ ਸਿੰਪਟਮ ਬੜੇ ਸਵੀਅਰ ਹੁੰਦੇ ਆ। ਤੇ ਉਦੋਂ 911 ਨੂੰ ਕਾਲ ਕਰੋ ਤੇ ਸੋਚੋ ਨਾ ਕਿਸੇ ਦਾ ਹੋਰ ਸਲਾਹ ਨਾ ਲਓ। ਮੇਰਾ ਖਿਆਲ ਹੈ ਜੀ, ਇਹ ਮੇਰੇ ਸੁਝਾਅ ਹੈ। ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਈ ਬਿਮਾਰੀਆਂ ਪਤਾ ਨਹੀਂ ਲੱਗਦਾ ਹੁੰਦਾ ਤੁਹਾਨੂੰ ਇੱਕਦਮ ਕਿਹੜੇ ਵੇਲੇ ਕੀ ਹੋ ਜਾਂਦਾ ਆ, ਪਰ ਲਾਸਟ ਵੀਕ ਵਾਲਾ ਮੈਨੂੰ ਐਂ ਲੱਗਦਾ ਸੀਗਾ ਵੀ ਜਿਹੜੀ ਰੀਡਿੰਗ ਆ ਉਹ ਥੋੜ੍ਹੀ ਮਸ਼ੀਨ ਵੀ ਹੈ ਨਾ ਜਿਹੜੀਆਂ ਇਹ ਵੀ ਕਮਲੀਆਂ ਹੋ ਜਾਂਦੀਆਂ, ਇਹ ਵੀ ਗਲਤ ਦੇ ਇੰਨਾ ਜਿੰਨਾ ਉਹਨਾਂ ਦਾ ਆ ਰਿਹਾ ਸੀਗਾ, ਬਸ ਇਹ ਔਖਾ ਮੁਸ਼ਕਿਲ ਸੀਗਾ। ਸੁਖਦੇਵ ਸਿੰਘ ਜੀ ਯੂਨੀਵਰਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ ਭੈਣ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਆਪਣੇ ਮੈਂ ਹੁਣੇ ਹੀ ਬਸ ਸੁਣਿਆ ਸੀ ਰੇਡੀਓ ਤੇ ਜਿਹੜੇ ਕਹਿੰਦੇ ਨਾ ਦਾੜਾਂ ਮਤਲਬ 3-4 ਡਾਕਟਰ ਕਹਿੰਦਾ ਕੱਢਣੀਆਂ ਪੈਣੀਆਂ ਦੁਖਦੀਆਂ, ਤੇ ਇਹ ਮਤਲਬ ਕਢਾਉਣ ਨਾ, ਉਹਨਾਂ ਦਾ ਤਾਂ ਮੂੰਹ ਖਾਲੀ ਹੋ ਜਾਣਾ ਤੇ ਦੁਖਣੀਆਂ ਤਾਂ ਚਲੋ ਮਾਸ ਜਦੋਂ ਦਾੜ ਆਉਂਦੀ ਆ ਉਹ ਪਾਰਟ ਦਾ ਦੁਖਦਾ ਆ। ਤੇ ਲੌਂਗਾਂ ਦਾ ਤੇਲ ਲੈ ਲੈਣ, ਤੇ ਲੌਂਗਾਂ ਦਾ ਤੇਲ ਹੈ ਨਾ ਇੱਕ ਤਿਵਕਾ ਜਿਹੜਾ ਆਪਾਂ ਕੰਨਾਂ 'ਚ ਫੇਰਨ ਵਾਲਾ ਦਿਖਾ ਜਾਨੇ ਰੂੰ ਵਾਲਾ ਲੈਨੇ, ਇਹਨੂੰ ਭੇਂ ਕੇ ਤਾਂ 2 ਟਾਈਮ ਉਹਦੇ ਤੇ ਮਲਣ ਤੇ ਦੁਖਣੋਂ ਹਟ ਜਾਣੀਆਂ ਹੋ ਜੀ। 4-5 ਦਿਨ ਕੱਢਣ। ਇਹ ਦਾੜ ਓਦਾਂ ਵੀ ਵੈਸੇ ਕਿਸੇ ਦੀ ਦਾੜ ਦੁਖਦੀ ਵੀ ਹੋਵੇ ਹੈ ਨਾ ਜਿੰਨੀ ਮਰਜ਼ੀ, ਤੇ ਲੌਂਗਾਂ ਦਾ ਤੇਲ ਲਾ ਕੇ ਜਾਂ ਤੁੰਬਾ ਜਾਂ ਨਾਲ, ਤੇ ਜ਼ਿਆਦਾ ਨਹੀਂ ਲਾਉਣਾ, ਜ਼ਿਆਦਾ ਨਹੀਂ ਤਾਂ ਫਿਰ ਬੁੱਲ ਫਟ ਜਾਂਦੇ ਆ। ਬਸ ਤਿਵਕਾ ਜਿੰਨਾ ਹੀ ਲਾਉਣਾ ਮਾੜਾ ਜਿਹਾ, ਬਸ ਗਰਮ ਹੁੰਦਾ, ਬਿਲਕੁਲ ਗਰਮ ਬਹੁਤ ਹੁੰਦਾ। ਤੇ ਲੇਕਿਨ ਉਹ ਫਿਰ ਦਾੜ ਦੁਖਣੋਂ ਹਟ ਜਾਂਦੀ ਹੈ। ਮੈਨੂੰ ਵੀ ਇੱਕ ਨੁਕਤਾ ਕਿਸੇ ਨੇ ਦੱਸਿਆ ਤਾਂ ਮੇਰੀ ਦੁਖਦੀ ਸੀ ਦਾੜ ਦਾ, ਅੱਜ ਤੱਕ ਮੈਨੂੰ ਹੁਣ 2-3 ਸਾਲ ਹੋ ਗਏ ਆ, ਬਿਲਕੁਲ ਨਹੀਂ ਦੁਖੀ। ਠੀਕ ਹੈ ਜੀ। ਹਾਂਜੀ, ਲੌਂਗ ਕਈ ਕਹਿੰਦੇ ਲੌਂਗ ਰੱਖ ਲਓ, ਲੌਂਗ ਰੱਖਣ ਨਾਲੋਂ ਨਾ ਲੌਂਗ ਦਾ ਤੇਲ ਲਾ ਉਹਨਾਂ ਨੂੰ ਮਤਲਬ ਦੱਸਿਓ, ਸ਼ਾਇਦ ਫਰਕ ਪੈ ਜਾਵੇ। ਹਾਂਜੀ, ਮਿਲਦਾ ਹੀ ਹੈ ਸਾਰਾ ਕੁਝ। ਹਾਂਜੀ, ਮਿਲ ਜਾਂਦਾ। ਹਾਂਜੀ ਹਾਂਜੀ ਹਾਂ। ਤੇ ਕਢਾਉਣ ਨਾਲ ਡਾਕਟਰ ਤਾਂ ਫਟਾਫਟ ਹੀ ਕਹਿੰਦੇ ਆ ਵੀ ਕਢਾਉਣੀਆਂ ਪੈਣੀਆਂ, ਸਾਰਾ ਕੁਛ ਉਹਨਾਂ ਦੇ ਜਿਹੜੇ ਔਜ਼ਾਰ ਹੁੰਦੇ ਨਾ ਰੈਡੀ ਹੁੰਦੇ ਆ, ਤੁਹਾਡੀ ਸਰਜਰੀ ਕਰ ਦੋ। ਉਹ ਤਾਂ ਸਮਾਂ ਹੋਰ ਦਾੜਾਂ ਵੀ ਨਾਲ ਖਰਾਬ ਕਰ ਦਿੰਦੇ ਆ। ਮੇਰਾ ਇੱਕ ਵਾਰੀ ਏਦਾਂ ਇੰਡੀਆ 'ਚ ਕਰ ਦਿੱਤਾ ਸੀ, ਤਾਂ ਫਿਰ ਮੈਂ ਮੁੜ ਕੇ ਮਤਲਬ ਉਹ ਤੇਰੀਆਂ ਹੋਰ ਵੀ ਪੱਟਣੀਆਂ ਪੈਣੀਆਂ, ਉਹ ਤਾਂ ਸਾਰਾ ਮੂੰਹ ਹੀ ਖਾਲੀ ਕਰ ਦਿੰਦੇ ਆ ਜੀ। ਹਾਂ, ਬਸ ਇਹੀ ਦੱਸਣਾ ਸੀਗਾ। ਠੀਕ ਆ ਜੀ। ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਹਾਂ, ਤੁਹਾਡੀ ਕੋਈ ਇੱਕ ਆਪਸ਼ਨ ਹੁੰਦੀ ਆ ਤੇ ਕਿ ਤੁਸੀਂ ਹੋਰ ਡਾਕਟਰ ਦੇ ਜਾਓ, ਉਹਨੂੰ ਜ਼ਰੂਰੀ ਨਹੀਂ ਦੱਸਣਾ ਆ ਵੀ ਮੈਂ ਇਸ ਕਰਕੇ ਆਇਆ, ਸੈਕੰਡ ਓਪੀਨੀਅਨ ਲੈ ਸਕਦੇ। ਉਹ ਤੁਹਾਡੀ ਇੰਸ਼ੋਰੈਂਸ ਵੀ ਸੈਕੰਡ ਓਪੀਨੀਅਨ ਨੂੰ ਕਵਰ ਕਰਦੀ। ਅਗਲੇ ਕਾਲਰ ਨੇ ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਭਲੇ ਕੰਮ ਕਰ ਰਹੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ਮੈਂ ਪੁੱਛਣਾ ਸੀ ਭੈਣ ਜੀ, ਮੇਰੀ ਨਾ ਨਣਦ ਨੌਰਵ ਦੇ ਵਿੱਚ, ਤੇ ਉਹ ਜਿੱਦਾਂ ਹਾਰਟ ਵਿੱਚ ਪੇਨ ਹੋਈ ਸੀ ਤੇ ਉਹ ਡਾਕਟਰ ਦੇ ਗਏ, ਤਾਂ ਉਹਨਾਂ ਨੇ 2 ਦਿਨ ਰੱਖ ਕੇ ਵੈਸੇ ਹੀ ਉਹਨੂੰ ਭੇਜ ਦਿੱਤਾ। ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਤੇਰੇ ਆ ਕੇ ਹਾਰਟ ਤੇਰਾ 5% ਚੱਲਦਾ। ਅੱਛਾ। ਤੇ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ। ਕਹਿੰਦੇ ਆਪਣੇ ਫੈਮਿਲੀ ਡਾਕਟਰ ਤੋਂ ਨੂੰ ਪੁੱਛੋ ਲਿਖਾ ਕੇ। ਉਹ ਛੁੱਟੀ ਤੇ ਗਿਆ ਸੀ, ਚਲੋ ਲਾਸਟ ਵੀਕ ਆ ਗਿਆ, ਉਹਨੇ ਫਿਰ ਲੈਟਰ ਲਿਖ ਕੇ ਦਿੱਤੀ, ਤਾਂ ਐਂਬੂਲੈਂਸ ਵੀ ਕਰਕੇ ਦਿੱਤੀ, ਤਾਂ ਕਹਿੰਦਾ ਹੌਸਪੀਟਲ ਜਾ। ਤੇ ਉਹਨਾਂ ਨੇ ਫਿਰ ਜਦੋਂ ਹੌਸਪੀਟਲ ਗਏ ਤਾਂ ਸਾਰੇ ਟੈਸਟ ਵਗੈਰਾ ਕੀਤੇ, ਉਹਨਾਂ ਨੇ ਕਿਹਾ ਵੀ ਉਹਦਾ ਟੈਸਟ ਕਰੋ। ਤੇ ਹੁਣ ਟੈਸਟ ਵਗੈਰਾ ਤਾਂ ਸਾਰੇ ਉਹਦੇ ਕਰ ਲਏ ਆ, ਤੇ ਉਹ ਹੁਣ ਕਹਿੰਦੇ ਆ ਵੀ ਮੀਟਿੰਗ ਵਗੈਰਾ ਕਰਕੇ ਕਹਿੰਦੇ ਹੁਣ ਕਹਿੰਦੇ ਤੇਰੇ ਹਾਰਟ ਦੇ ਉੱਤੇ ਨਾ ਕੋਈ ਪਾਣੀ ਦੀ ਥੈਲੀ ਆ। ਅੱਛਾ। ਕਹਿੰਦੀ ਉਹਦੇ ਨਾਲ ਤੈਨੂੰ ਸਾਹ ਨਹੀਂ ਆਉਂਦਾ, ਜਿਹੜਾ ਉਹਦੇ ਨਾਲ ਕਹਿੰਦੇ ਭਾਰ ਜਿਹਾ ਪੈਂਦਾ ਉਹਦੇ ਤੇ। ਇੱਕ ਤਾਂ ਫੇਫੜਿਆਂ 'ਚ ਪਾਣੀ ਹੁੰਦਾ ਆ। ਹਾਂਜੀ। ਨਹੀਂ, ਉਹਨਾਂ ਦੇ ਹਾਰਟ ਦੇ ਉੱਤੇ ਆ। ਅੱਛਾ, ਹਾਰਟ ਦੇ ਉੱਤੇ ਆ, ਉਹਨੂੰ ਕੋਈ ਕੱਢਣ ਦਾ ਤਰੀਕਾ ਹੋਊਗਾ। ਹਾਂਜੀ, ਹਾਰਟ ਦੇ ਉੱਤੇ ਆ। ਅੱਛਾ। ਹਾਂਜੀ, ਹਾਰਟ ਦੇ ਉੱਤੇ ਆ, ਕਹਿੰਦੇ ਕੋਈ ਪਾਣੀ ਦੀ ਥੈਲੀ ਜਿਹੀ ਆ। ਠੀਕ ਆ। ਤੇ ਉਹ ਮੈਂ ਕਿਹਾ ਵੀ ਜਗਵੀਰ ਭਾਜੀ ਉਹਨੇ ਜਾਂ ਤਾਂ ਦੱਸਣ ਤੇ ਕੀ ਕੀਤਾ ਜਾਵੇ, ਜੇ ਹਾਰਟ ਵੀ ਘੱਟ ਚੱਲਦਾ ਜਾਂ ਕਿੱਦਾਂ ਉਹ ਕਿਸੇ ਤਰ੍ਹਾਂ ਹੋ ਸਕਦਾ ਤੇਜ਼। ਚਲੋ ਠੀਕ ਆ, ਪੁੱਛਦੇ ਆ ਆਪਾਂ।
ਠੀਕ ਹੈ, ਪੁੱਛਦੇ ਹਾਂ। ਪਰੇਸ਼ਾਨ ਹਾਂ। ਥੈਂਕ ਯੂ। ਬਹੁਤ ਪਰੇਸ਼ਾਨੀ ਹੁੰਦੀ ਹੈ ਜਦੋਂ ਫਿਰ ਡਾਕਟਰ ਦਿਲ ਦੀ ਗੱਲ ਹੁੰਦੀ ਆ ਨਾ, ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਅਤੇ ਫਿਰ ਪਰੇਸ਼ਾਨੀ ਹੁੰਦੀ ਆ, ਡਰ ਲੱਗਦਾ ਆ। ਅਤੇ ਹੁਣ ਤੁਸੀਂ ਕੋਈ ਜਣਾ ਜੇ ਕਿਸੇ ਨੂੰ ਪਤਾ ਹੈ ਤਾਂ ਤੁਸੀਂ ਦੱਸੋ। ਵੈਸੇ ਜਿਹੜਾ ਦਿਲ ਦੇ ਉੱਤੇ ਪਾਣੀ ਦੀ ਥੈਲੀ ਆ ਉਹਨੂੰ ਕੀਤਾ ਜਾਊ। ਵੈਸੇ ਕਈਆਂ ਦੇ ਫੇਫੜਿਆਂ 'ਚ ਪਾਣੀ ਪਾ ਦੇਖਿਆ, ਪਾਣੀ ਨੂੰ ਉਸਨੂੰ ਕੱਢਣ ਕੇ ਹੈਗੇ ਆ, ਕੱਢਿਆ ਵੀ ਜਾਂਦਾ ਆ। ਅਤੇ ਪਰ ਹੁਣ ਹੋਰ ਕੀ ਹੋ ਸਕਦਾ ਆ? ਕੀ ਤੁਹਾਨੂੰ ਕੋਈ ਹੋਰ ਪ੍ਰੋਸੀਜਰ ਦਾ ਪਤਾ ਹੈ ਜਿੱਥੇ ਉਹ ਜਾਣ? ਕਿਉਂਕਿ ਆਪਾਂ ਇੱਥੇ ਬੈਠੇ ਹੋਣਾ, ਦਿਲ ਦੀ ਗੱਲ ਹੈ, ਕੁਛ ਨਹੀਂ ਕਰ ਸਕਦੇ, ਪਰ ਫਿਰ ਵੀ ਕੋਈ ਨਾ ਕੋਈ ਜਾਣਾ ਜੇ ਕਿਸੇ ਨੂੰ ਪਤਾ ਤਾਂ ਦੱਸ ਸਕਦੇ ਹਾਂ। ਅਤੇ ਆਪਾਂ ਇੱਕ ਲੈਣੀ ਬ੍ਰੇਕ, ਅਤੇ ਜਿਹੜੇ ਹੋਲਡ 'ਤੇ ਆ ਤੁਸੀਂ ਹੋਲਡ 'ਤੇ ਬਣੇ ਰਹਿਣਾ, ਅਤੇ ਆਪਾਂ ਆਵਾਂ ਤੋਂ ਬਾਅਦ 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਆ, ਬਹੁਤ ਸਾਰੇ ਲੋਕ ਆ ਸਵਾਲ ਪੁੱਛਦੇ ਆ, ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੇ ਜਵਾਬ ਦਿੰਦੇ ਆ ਜਿਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਆਰਾਮ ਆਇਆ ਹੁੰਦਾ। ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਵਾਬ ਹੀ ਨਹੀਂ ਦਿੰਦੇ, ਉਹਨਾਂ ਨੂੰ ਆਰਾਮ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਆਇਆ ਹੁੰਦਾ ਆ, ਪਰ ਉਹ ਜਿਹੜਾ ਉਹ ਸ਼ੇਅਰ ਨਹੀਂ ਕਰਨਾ ਚਾਹੁੰਦੇ। ਇਹ ਭਲੇ ਦਾ ਕੰਮ ਆ ਜੀ। ਇਹ ਕੋਈ ਇੱਥੇ ਡਾਕਟਰ ਨਹੀਂ ਹੈਗਾ ਜਿਹੜਾ ਤੁਹਾਨੂੰ ਕੋਈ ਬਿਮਾਰੀ ਦਾ ਇਲਾਜ ਦੱਸ ਦੇਊਗਾ। ਇਹ ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਗੱਲ ਹੁੰਦੀ ਹੈ, ਜਿਹੜੀਆਂ ਹੋਮ ਰੈਮਡੀ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀਗੇ, ਸਿਆਣੇ ਵਰਤਦੇ ਸੀਗੇ, ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। ਅਤੇ ਤੁਸੀਂ ਵੀ ਉਸ ਦੇ ਵਿੱਚ ਭਾਗ ਲੈ ਸਕਦੇ ਆ, ਦੱਸ ਸਕਦੇ ਆ, ਪੁੱਛ ਸਕਦੇ ਆ। 408-272-5200 'ਤੇ ਕਾਲ ਕਰਕੇ। ਅਤੇ ਇਹਦੇ ਵਿੱਚ ਡਾਕਟਰ ਕੋਈ ਨਹੀਂ ਹੈਗਾ, ਹੋਮ ਰੈਮਡੀ ਉਹੀ ਹੈ ਜਿਹੜੇ ਬਜ਼ੁਰਗ ਵਰਤਦੇ ਸੀ। ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਹਾਂ, ਜੇ ਤੁਹਾਨੂੰ ਕੋਈ ਚੀਜ਼ ਲੈਂਦੇ ਆ ਜਿਹਨਾਂ ਤੋਂ ਤੁਹਾਨੂੰ ਲੱਗਦਾ ਕਿ ਬਾਏ ਗਰਮੀ ਆ, ਉਹ ਚੀਜ਼ ਤੁਸੀਂ ਨਹੀਂ ਲੈਣੀ। ਅਤੇ ਡਾਕਟਰ ਕੋਈ ਨਹੀਂ ਹੈਗਾ ਜਿਹੜਾ ਤੁਹਾਨੂੰ ਲਿਖ ਕੇ ਦੇ ਦੇਵੇ ਕੁਛ ਨਾ ਕੁਛ। ਪੁੱਛ ਸਕਦੇ ਹਾਂ, ਦੱਸ ਵੀ ਸਕਦੇ ਹਾਂ। ਵਰਤੀਆਂ ਹੋਈਆਂ ਚੀਜ਼ਾਂ, ਤੁਹਾਡਾ ਪਰਸਨਲ ਐਕਸਪੀਰੀਅੰਸ ਆ, ਉਹ ਤੁਸੀਂ ਵਰਤ ਕੇ ਲੋਕਾਂ ਦਾ ਭਲਾ ਕਰ ਸਕਦੇ ਹਾਂ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਹਨਾਂ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਰਕੀਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੰਸੀ ਸੈਕਰਾਮੈਂਟੋ, ਕਿਰਨ ਕਮਲ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ, ਬਹਾਦਰ ਸਿੰਘ ਜੀ ਫਰੈਜ਼ਨੋ, 5594920513 ਇਹਨਾਂ ਤੋਂ ਹੋਮੋਪੈਥੀ ਲੈ ਸਕਦੇ ਹਾਂ। ਹਰਮਿੰਦਰ ਸਿੰਘ ਫਰੈਜ਼ਨੋ, ਮੁਸ਼ਿਆਨਾ ਪਰਿਵਾਰ ਯੂਨੀਵਰਸਿਟੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਧੰਨਵਾਦ। ਆਪ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਰਿਹਾ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਭਲੇ ਦੇ ਕੰਮ ਕਰਦੇ ਰਹੋ। ਮੈਂ ਇੱਕ ਸਵਾਲ ਪੁੱਛਿਆ ਸੀਗਾ ਕਿ ਕਿਸੇ ਦੇ ਦਿਲ ਦੇ ਕੋਲ ਹਾਰਟ ਦੇ ਕੈਲਸ਼ੀਅਮ ਹੈ ਜਿਹੜਾ ਨਾ ਉਹ ਬਹੁਤ ਹੈਗਾ ਆ, ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ, ਪਰ ਹਜੇ ਦੱਸਿਆ ਨਹੀਂ ਗਿਆ। ਅਤੇ ਅਸੀਂ ਤੁਹਾਡੀਆਂ ਕਾਲਸ ਲੈਂਦੇ ਹਾਂ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ 2 ਕੁਐਸਚਨ ਕਰਨੇ ਆ। ਇੱਕ ਤਾਂ ਮੇਰੀ ਸੱਜੀ ਲੱਤ ਆ ਜਿਹੜੀ, ਉਹਦੇ ਵਿੱਚ ਪੇਨ ਹੁੰਦੀ ਆ, ਪਤਾ ਨਹੀਂ ਲੱਗਦਾ ਵੀ ਕਿੱਥੇ ਕੁ ਪੇਨ ਹੁੰਦੀ ਆ। ਅੱਛਾ। ਢੂਹੀ 'ਚ ਨਹੀਂ ਜਾਣੀ ਦੀ ਹੁੰਦੀ, ਇਕੱਲੀ ਲੱਤ ਦੇ ਵਿੱਚ ਹੀ ਆ 2-3 ਦਿਨਾਂ ਤੋਂ ਹੀ। ਠੀਕ ਆ। ਵੀ ਇਹ ਕੀ ਕਰਨਾ ਚਾਹੀਦਾ? ਦੂਜਾ ਮੇਰਾ ਕੁਐਸਚਨ ਆ, ਮੇਰੀ ਨਣਦ ਦਾ, ਉਹਨਾਂ ਨੂੰ ਬ੍ਰੈਸਟ ਕੈਂਸਰ ਆ, ਪਹਿਲੀ ਸਟੇਜ 'ਤੇ ਹੀ ਆ ਵੈਸੇ ਤਾਂ, ਅਤੇ ਉਹਨਾਂ ਦੀਆਂ ਕੀਮੋਥੈਰੇਪੀਆਂ ਹੁੰਦੀਆਂ ਨੇ। ਵੀਕਨੈਸ ਬਹੁਤ ਹੋ ਗਈ ਆ ਉਹਨਾਂ ਨੂੰ, ਵੀ ਉਹ ਕੀ ਖਾਣ ਪੀਣ। ਠੀਕ ਆ। ਹਾਂਜੀ, ਜ਼ਰੂਰ ਦੱਸਿਓ ਮੈਨੂੰ। ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਵੀਕਨੈਸ ਤੋਂ ਕਿਸੇ ਨੇ ਦੱਸਿਆ ਤਾਂ ਸੀਗਾ, ਚਲੋ ਫਿਰ ਦੁਬਾਰਾ ਪੁੱਛ ਲੈ। ਨਹੀਂ ਸੁਣਦੇ ਜ਼ਰੂਰ ਰਹੋ। ਵੀਕਨੈਸ ਤੋਂ ਸਮੂਦੀਜ਼ ਦੱਸੀਆਂ ਸੀਗੀਆਂ, ਜੇ ਕੋਈ ਦੁਬਾਰਾ ਵੀ ਦੱਸਦਾ ਤਾਂ ਬਹੁਤ ਵਧੀਆ। ਹਰਵੰਸ਼ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਿਛਲੇ ਵੀਕ ਵੀ ਪੁੱਛਿਆ ਸੀ ਜੀ, ਮੇਰੀ ਪੋਤੀ 8 ਸਾਲ ਦੀ, ਉਹਨੂੰ ਤੇਜ਼ਾਬ ਬਣਦਾ ਜੀ। ਤੇਜ਼ਾਬ, ਹਾਂਜੀ ਹਾਂਜੀ, ਤੁਸੀਂ ਪੁੱਛਿਆ ਸੀ। ਹਾਂਜੀ ਭੈਣ ਜੀ, ਜ਼ਰੂਰ ਕੋਈ ਭੈਣ ਭਰਾ ਜ਼ਰੂਰ ਦੱਸਣਾ, ਜਾਂ ਵੀਰ ਭਾਜੀ ਦੱਸਣਾ। ਠੀਕ ਹੈ। ਹਾਂਜੀ, ਦੂਜਾ ਕੁਐਸਚਨ ਮੇਰਾ ਇਹ ਵੀ, ਮੇਰੀ ਨਾ ਪੋਤੀ ਆ ਜੀ 10-12 ਸਾਲ ਦੀ, ਉਹਦੇ ਨਾ ਹੱਥ ਤੇ, ਜਿਹੜੀ ਹੱਥ ਵਿੱਚ ਉਹ ਪੈਨ ਦੇ ਨਾਲ ਕੰਮ ਕਰਦੀ ਹੈ ਪੈਨਸਲ ਨਾਲ, ਉੱਥੇ ਅਟਣ ਜਾ ਹੋ ਗਏ ਚੀਚੀ ਉਂਗਲ ਤੇ। ਇੰਨਾ ਕੰਮ ਕਰਦੀ ਆ ਉਹ? ਜ਼ਿਆਦਾ ਕਰਦੀ? ਹਾਂਜੀ, ਜ਼ਿਆਦਾ ਕੰਮ ਮਿਲਦਾ ਜੀ ਸਕੂਲ ਦਾ। ਅੱਛਾ। ਤਾਂ ਉਹ ਹਾਂਜੀ, ਉਹ ਦਰਦ ਕਰਦਾ, ਜਾਂ ਹੁਣ ਕਹਿੰਦੀ ਬੀਬੀ ਮੈਂ ਹੁਣ ਕਿੱਦਾਂ ਇਹਨੂੰ ਕਰਾਂ? ਰੱਟਣ ਪੈ ਗਿਆ? ਹਾਂਜੀ, ਰੱਟਣ ਪੈ ਗਿਆ ਉਹਦੇ। ਕੀ ਉਹਦੇ ਉੱਪਰ ਲਾਉਣਾ ਚਾਹੀਦਾ ਜੀ, ਜਾਂ ਕੀ ਕਰਨਾ ਚਾਹੀਦਾ? ਉਹਦੇ ਬਾਰੇ ਜ਼ਰੂਰ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਦੱਸਿਓ ਜੀ। ਠੀਕ ਹੈ। ਹਾਂਜੀ, ਇੱਕ ਕੁਐਸਚਨ ਮੇਰਾ ਹੋਰ ਆ ਜੀ, ਮੇਰਾ ਬੇਟਾ ਨਾ ਰਾਤ ਨੂੰ ਸੌਂਦਾ ਹੈ ਜੀ,
ਉਹਨੂੰ ਨਾ ਸੁੱਤੇ ਪਏ ਨੂੰ ਸਾਹ ਚੜਦਾ ਜੀ, ਇੱਕਦਮ ਉੱਠਦਾ ਜੀ, ਪਤਾ ਨਹੀਂ ਕੀ ਪ੍ਰੋਬਲਮ ਆ ਜੀ। ਕਿਸੇ ਭੈਣ ਭਾਈ ਨੂੰ, ਜਗਵੀਰ ਭਾਜੀ ਨੂੰ ਪਤਾ ਹੋਵੇ ਜ਼ਰੂਰ ਦੱਸਣ। ਚੜਦਾ ਨਹੀਂ, ਸਾਹ ਬੰਦ ਹੋ ਜਾਂਦਾ? ਹਾਂਜੀ, ਸਾਹ ਬੰਦ ਹੋ ਜਾਂਦਾ, ਹਾਂਜੀ ਇੱਕਦਮ। ਠੀਕ ਹੈ, ਹਾਂਜੀ, ਓਕੇ ਭੈਣ ਜੀ, ਠੀਕ ਹੈ, ਥੈਂਕ ਯੂ ਜੀ। ਉਹ ਤੇ ਉਹਨਾਂ ਨੂੰ ਜਾਣਾ ਪੈਣਾ ਡਾਕਟਰ ਤੇ, ਉਹ ਉਹਨਾਂ ਦਾ ਇੱਕ ਟੈਸਟ ਲੈਣਗੇ ਤੇ ਫਿਰ ਉਹਨਾਂ ਨੂੰ ਸੌਣ ਲਈ ਇੱਕ ਮਸ਼ੀਨ ਦੇਣਗੇ। ਪਰ ਉਹਨਾਂ ਚਿਰ ਤੁਸੀਂ, ਜਿੰਨਾ ਚਿਰ ਤੁਹਾਡੀਆਂ ਅਪਾਇੰਟਮੈਂਟਾਂ ਨਹੀਂ ਬਣਦੀਆਂ ਨਾ, ਘਿਓ ਜ਼ਰੂਰ ਲਾਇਆ ਕਰੋ ਉਹਦੇ ਵਿੱਚ ਰਾਤ ਨੂੰ ਸੌਣ ਲੱਗਿਆ, ਜਾਂ ਤੇਲ ਸਰੋਂ ਦਾ ਕੋਈ ਵੀ ਲਾ ਲਓ। ਵੈਸੇ ਜ਼ਰੂਰੀ ਨਹੀਂ ਵੀ ਜੇ ਸਰੋਂ ਦਾ ਨਹੀਂ ਚੰਗਾ ਲੱਗਦਾ ਤਾਂ ਹੋਰ ਨਹੀਂ ਕੋਈ ਲਾਉਣਾ। ਉਹਨੇ ਕੁ ਦਿਨ ਇਹ ਕਰੋ ਜਿੰਨਾ ਚਿਰ ਤੁਹਾਡੇ ਡਾਕਟਰ ਦੇ ਅਪਾਇੰਟਮੈਂਟ ਨਹੀਂ ਬਣਦੀ। ਕਈ ਸਲੀਪ ਐਪਨੀਆ ਵੀ ਸ਼ਾਇਦ ਇਸ ਤਰ੍ਹਾਂ ਦਾ ਹੁੰਦਾ, ਕੁਛ ਨਾ ਕੁਛ ਉਹ ਹੈ ਉਹਨਾਂ ਨੂੰ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਇੱਕ ਬਲੱਡ ਪ੍ਰੈਸ਼ਰ ਦੀ ਥੋੜ੍ਹੀ ਦੱਸਣੀ ਸੀ ਜੀ। ਜਿੱਦਾਂ ਮੇਰੇ ਨਾਲ 2 ਡਾਕਟਰ ਆ, ਜਿੱਦਾਂ ਇੱਕ ਆਪਣੇ ਇੰਡੀਅਨ ਡਾਕਟਰ ਤੇ ਇੱਕ ਮੇਰਾ ਥਾਇਰਾਇਡ ਦਾ ਸਰਜਰੀ ਹੋਈ ਸੀ, ਉਹ ਸੀਕੇ ਵਾਲਿਆਂ ਦੇ ਜਾਂਦਾ ਹੁੰਦਾ ਜੀ। ਮੈਂ ਜਿੰਨੀ ਵਾਰੀ ਜੀ ਆਪਣੇ ਇੰਡੀਅਨ ਦੇ ਜਾਂਦਾ ਹੁੰਦਾ ਸੀ, ਉੱਥੇ ਆਉਂਦਾ ਜੀ ਹਮੇਸ਼ਾ 156, 96, 94। ਤਾਂ ਜਦੋਂ ਉੱਧਰ ਜਾਣਾ, ਉੱਧਰ ਆਉਣਾ ਜੀ 82, 135, 134। ਇੱਕ ਵਾਰੀ ਨਹੀਂ, ਕਿੰਨੀ ਵਾਰ ਮੇਰੇ ਨਾਲ ਹੋਇਆ ਜੀ। ਤੇ ਆਪਣੇ ਇੰਡੀਅਨ ਡਾਕਟਰ ਨੇ ਮੈਨੂੰ 30 ਦੀ ਗੋਲੀ ਲਾਤੀ ਜੀ ਬਲੱਡ ਪ੍ਰੈਸ਼ਰ ਦੀ। ਫੇਰ ਜੀ ਮੈਂ ਫਿਰ ਉੱਧਰ ਗੋਲੀ ਚੈੱਕ ਕਰਦੀ, ਜਦੋਂ ਮੈਂ ਉਹਨੂੰ ਪੁੱਛ ਲਿਆ ਕਦੇ, ਮੈਂ ਕਿਹਾ ਵੀ ਮੈਂ ਜਦੋਂ ਆਪਣੀ ਉੱਧਰ ਜਾਂਦਾ ਵੀ ਉੱਧਰ ਹਮੇਸ਼ਾ ਮੇਰਾ ਹਾਈ ਆਉਂਦਾ, ਇੱਥੇ ਲੋ ਆਉਂਦਾ, ਵੀ ਗੱਲ ਕੀ? ਉਹ ਕਹਿੰਦੀ ਵੀ ਉਹ ਜਿਹੜਾ ਦੁਆਲੇ ਲਪੇਟਦੇ ਹੁੰਦੇ ਕੱਪੜਾ ਜਿਹਾ, ਕਹਿੰਦੀ ਉਹ ਟਾਈਟ ਨਹੀਂ ਕਰਦੇ ਹੋਣੇ ਪੂਰਾ, ਵੀ ਪੂਰਾ ਖਿੱਚਦੇ ਨਹੀਂ ਹੋਣੇ। ਅੱਛਾ ਭੈਣ ਜੀ, ਉਹੀ ਗੱਲ ਹੋਈ ਨੈਕਸਟ ਟਾਈਮ। ਫਿਰ ਜਦੋਂ ਮੈਂ ਗਿਆ ਤਾਂ ਉਹ ਮੈਨੂੰ ਕਹਿੰਦੀ ਲਿਟਲ ਓਵਰ ਤੇਰਾ ਹੈਗਾ 90, 156 ਤੇ 96। ਮੈਂ ਕਿਹਾ ਵੀ ਜਦੋਂ ਮੈਂ ਉੱਧਰ ਜਾਂਦਾ ਹਮੇਸ਼ਾ ਮੇਰਾ ਲੋ ਆਉਂਦਾ। ਤੇ ਮੈਂ ਕਿਹਾ ਵੀ ਮੈਂ ਪੁੱਛਿਆ ਵੀ ਸੀ ਲਾਸਟ ਟਾਈਮ ਤੇ ਉਹਨਾਂ ਨੇ ਫਿਰ ਮੇਰਾ, ਮੈਂ ਕਿਹਾ ਵੀ ਉਹ ਕਹਿੰਦੀ ਉਹ ਟਾਈਟ ਨਹੀਂ ਕਰਦੇ ਹੋਣੇ ਕੱਪੜਾ। ਉਹਨੇ ਜੀ ਉਹੀ ਭੈਣ ਜੀ ਕੀਤਾ, ਉਹਨੇ ਪੂਰਾ ਖਿੱਚ ਕੇ ਕੀਤਾ ਤਾਂ ਉਹੀ 82 ਤੇ 134 130। ਮੈਂ ਤਾਂ ਤੁਹਾਡੀ ਜਿਹੜੀ ਗੋਲੀ ਜਿਹੀ ਆ ਨਾ, ਇਹਨੂੰ ਘਟਾ ਦਿਆ, ਨਹੀਂ ਤਾਂ ਤੁਹਾਡੇ ਮੈਡੀਕਲ ਰੈਕਡ 'ਚ ਚਲੇ ਗਈ। ਬਹੁਤ ਨੁਕਸਾਨ ਕਰਦੀ ਆ ਇਹ। ਹਾਂਜੀ ਭੈਣ ਜੀ, ਉਹ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਜਿੱਦਾਂ ਇਹ ਬੜਾ ਫਰਕ ਪੈਂਦਾ ਜੀ। ਇੱਕ ਤਾਂ ਅੱਜ ਕੱਲ ਹੈਗੇ ਜ਼ਿਆਦਾ ਇਹਨਾਂ ਨੇ ਰੱਖੀਆਂ ਹੋਈਆਂ ਉਹ ਜਿਹੜਾ ਮਸ਼ੀਨਾਂ ਛੋੜੀਆਂ ਜਿਹੜੀਆਂ ਸੈੱਲ ਜਿਹਨਾਂ ਚੱਲਦੀਆਂ ਨੇ, ਤੇ ਉਹ ਵੱਧ ਘੱਟ ਵੀ ਬਹੁਤ ਦੱਸਦੀਆਂ ਹੈਗੀਆਂ। ਤੇ ਇੱਕ ਕੱਪੜਾ ਜਿਹਾ ਜਿਹਦਾ ਟਾਈਟ ਕਰਨਾ ਚਾਹੀਦਾ ਪੂਰਾ ਜੀ। ਹਾਂਜੀ, ਇਹ ਮੈਂ ਇਹੀ ਦੱਸਣਾ ਚਾਹੁੰਦਾ ਸੀ। ਥੈਂਕ ਯੂ ਜੀ, ਥੈਂਕ ਯੂ। ਇਹ ਵੀ ਟ੍ਰਿਕ ਆ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤੀ ਵਾਰੀ ਅਸੀਂ ਕਾਲੇ ਹੁੰਦੇ ਆ ਵੀ ਗੋਲੀ ਲੈ ਲਓ, ਤੇ ਅਸੀਂ ਗੋਲੀ ਲੈ ਕੇ ਆ ਜਾਂਦੇ ਆ, ਅਸੀਂ ਸਾਹ ਨਹੀਂ ਲੈਂਦੇ ਕੁਛ ਵੀ। ਪਰ ਇਹ ਚੀਜ਼ਾਂ ਜਿਹੜੀਆਂ ਬਸ ਸਿਹਤ ਦਾ ਖਿਆਲ ਤੇ ਰੱਖਣਾ ਚਾਹੀਦਾ ਹੈ। ਇੱਕ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਇਹ ਬਿਮਾਰੀਆਂ ਨੇਗੀਆਂ, ਇਹ ਕੰਟਰੋਲ ਆ। ਤੁਸੀਂ ਕਿਵੇਂ ਕੰਟਰੋਲ ਕਰਦੇ ਆ? ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਵਾਈਫ ਦੇ ਨਾ ਜਦੋਂ ਸਵੇਰ ਨੂੰ ਉੱਠਦੀ ਹੈ, ਰੇਸ਼ਾ ਅੰਦਰ ਤੇ ਵੀ ਮਾਮੂਲੀ ਜਿਹੀ ਨਿਕਲਦੀ ਹੈ ਜੀ। ਕੋਈ ਖੰਘ ਨਹੀਂ, ਕੋਈ ਕੁਛ ਨਹੀਂ, ਸਾਰਾ ਦਿਨ ਠੀਕ ਰਹਿੰਦੀ ਹੈ ਜੀ। ਠੀਕ। ਹਾਂ, ਜੰਮੀਓ ਜਿਸ ਤਰ੍ਹਾਂ ਹੁੰਦੀ ਨਾ ਸਵੇਰ ਨੂੰ, ਫਿਰ ਉਹ ਗਰਾਰੇ ਕਰਦੀ ਹੈ ਗਰਮ ਪਾਣੀ ਦੇ ਲੂਣ ਪਾ ਕੇ ਨਾ, ਉਸ ਵੇਲੇ ਅੰਦਰੋਂ ਰੇਸ਼ਾ ਜਿਹੀ ਨਿਕਲਦੀ ਹੈ ਜੀ। ਠੀਕ ਹੈ ਜੀ। ਹਾਂਜੀ, ਇਹ ਕੋਈ ਭਾਈ ਜਗਵੀਰ ਸਿੰਘ ਹੁਣ ਦੱਸਣ ਜੀ ਕੋਈ ਨਾ ਕੋਈ ਇਦਾਂ ਦਾ ਨੁਸਖਾ ਜਿਹਦੇ ਨਾਲ ਰੇਸ਼ਾ ਇਹੋ ਅੰਦਰੋਂ ਸਾਫ਼ ਹੋ ਜਾਵੇ ਜੀ। ਠੀਕ ਹੈ ਜੀ। ਤੇ ਇਹਨੂੰ ਠੀਕ ਰਹਿੰਦੀ ਹੈ ਜੀ। ਹਾਂਜੀ, ਠੀਕ। ਰਾਮ ਪ੍ਰਕਾਸ਼ ਜੀ, ਮਲੱਠੀ ਦੱਸੀ ਜਾਂਦੀ ਹੈ, ਕੋਸ਼ਿਸ਼ ਕਰਕੇ ਜ਼ਰੂਰ ਦੇਖਿਓ। ਤਾਂ ਪੁੱਛ ਵੀ ਲੈਂਦੇ ਆ ਆਪਾਂ। ਹਰਮਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇੱਕ ਤਾਂ ਬੀਬੀ ਪੁੱਛ ਕੇ ਗਏ ਆ, ਕਹਿੰਦੇ ਸੀਗੇ ਵੀ ਬੱਚੇ ਦੇ ਬਣਦਾ ਤੇਜ਼ਾਬ ਹੈਗਾ ਨਾ। ਹਾਂਜੀ, 8 ਸਾਲ ਦਾ। ਇਹ ਮੇਰੀ ਵਾਈਫ ਨੂੰ ਸ਼ਿਕਾਇਤ ਸੀਗੀ, ਉਹਨਾਂ ਦੇ ਕਾਫੀ ਬਣਦਾ ਹੈਗਾ ਸੀ। ਹੁਣ ਥੋੜਾ ਜਿਹਾ ਟਿਕਾ ਹੈਗਾ, ਵੈਸੇ ਅੱਜ ਵੀ ਕੰਪਲੀਟ ਕਰਦੇ ਹੈਗਾ ਉਹਨਾਂ ਦੇ, ਪਰ ਉਹਨਾਂ ਨੇ ਟਿਕਿਆ ਕਿਸ ਤਰ੍ਹਾਂ? ਅਸੀਂ ਪਹਿਲਾਂ ਤਾਂ ਪਾਣੀ ਦਾ ਹੀ ਪਾਣੀ ਬਦਲਿਆ, ਉਹਦਾ ਹੀ ਫਰਕ ਪੈਂਦਾ ਵੀ ਪਾਣੀ ਮਤਲਬ ਬਦਲ ਕੇ ਦੇਖਣ ਉਹਨੂੰ, ਮਤਲਬ ਲਗਾਤਾਰ ਮਹੀਨਾ ਕੁ ਪੀ ਕੇ ਵੇਖਣ, ਫਿਰ ਸ਼ਾਇਦ ਬਦਲ ਜੇ। ਇੱਕ ਦੂਸਰਾ ਅਸੀਂ ਹੁਣ ਉਹਨਾਂ ਨੇ ਕੀਤਾ ਸੀਗਾ ਵੀ ਜਿਹੜਾ ਕੱਦੂ ਹੁੰਦਾ ਆਪਣਾ, ਕੱਚਾ ਕੱਦੂਕਸ਼ ਕਰਕੇ ਰਾਤ ਨੂੰ ਮਤਲਬ ਅੱਧੇ ਗਲਾਸ ਪਾਣੀ 'ਚ ਭਿਉਂ ਕੇ ਰੱਖ ਦਿਓ, ਤੜਕੇ ਉਹ ਪਾਣੀ ਨਿਚੋੜ ਕੇ ਉਹ ਪਾਣੀ ਪੀ ਲੈਣਾ। ਅੱਛਾ, ਪਾਣੀ ਪਾਣੀ ਜਿਹੜਾ, ਹਾਂਜੀ, ਜਿਹੜਾ ਉਹ ਭਿੱਜਿਆ ਹੋਊਗਾ ਉਹ ਪਾਣੀ ਪੀ ਲੈਣਾ ਬਣਿਆ ਦੇਣਾ, ਤਾਂ ਉਹਦੇ ਨਾਲ ਵੀ ਕਾਫੀ ਫਰਕ ਪਿਆ ਉਹਨਾਂ ਨੂੰ। ਅੱਛਾ। ਹਾਂਜੀ, ਤੇਜ਼ਾਬ ਦਾ। ਤਾਂ ਉਹ ਕੱਚਾ ਨਿਰਲੇ ਪੇਟ ਪੀਣਾ, ਜਦੋਂ ਖਾਲੀ ਪੇਟ ਆਪਾਂ ਸੁਬਾਹ ਉੱਠਦੇ ਜਿਹੜਾ ਪਾਣੀ ਪੀਣਾ, ਬਸ ਉਹੀ ਪਾਣੀ ਪੀਓ ਸਿੱਧਾ, ਅੱਧਾ ਗਲਾਸ ਜਿਹੜਾ ਹੈਗਾ। ਫਿਰ ਉਸ ਤੋਂ ਬਾਅਦ ਦਾ ਪੌਣਾ ਘੰਟਾ ਕੁਛ ਨਾ ਖਾਓ ਪੀਓ, ਫਿਰ ਉਸ ਤੋਂ ਬਾਅਦ ਚਾਹ ਪਾਣੀ ਵਗੈਰਾ ਪੀਓ। ਅੱਛਾ ਅੱਛਾ। ਤੇ ਇਹ ਤਾਂ ਹੋ ਗਿਆ ਜੀ ਤੇਜ਼ਾਬ ਦਾ। ਤੇ ਇੱਕ ਜਿਹੜਾ ਆਪਣਾ ਦੇ ਸੀਗੇ ਸੁੱਤੇ ਪਏ ਨੂੰ ਚੜਦਾ ਹੈਗਾ ਬੱਚੇ ਨੂੰ, ਉਹਦੀ ਪ੍ਰੋਬਲਮ ਉਹ ਵੀ ਹੋ ਸਕਦੀ ਹੈ। ਕਈ ਵਾਰ ਕੀ ਆਪਣੇ ਹੁੰਦੇ ਹੱਥ ਨਾ, ਆਦਤ ਮੈਨੂੰ ਤੇ ਮੇਰੇ ਫਾਦਰ ਸਾਹਿਬ ਨੂੰ ਦੋਵਾਂ ਨੂੰ ਆਦਤ ਸੀਗੀ, ਅਸੀਂ ਦੋਵੇਂ ਛਾਤੀ ਦੇ ਹੱਥ ਰੱਖ ਕੇ ਸੌਂਦੇ ਆ। ਅੱਛਾ। ਇਹ ਵੀ ਹੋ ਜਾਂਦਾ ਕਈ ਵਾਰ, ਸੁੱਤਿਆਂ ਨੂੰ ਪਤਾ ਨਹੀਂ ਲੱਗਦਾ। ਹਾਂਜੀ, ਇਹ ਪ੍ਰੋਬਲਮ ਹੈ ਨਾ। ਇਹ ਆਪਾਂ ਨੂੰ ਜਦੋਂ ਪੈਣ ਲੱਗਦੇ ਆਪਾਂ ਨੂੰ ਉਦੋਂ ਪਤਾ ਹੁੰਦਾ, ਪਰ ਜਦੋਂ ਸੁੱਤੇ ਪਏ ਹੁੰਦੇ ਉਦੋਂ ਨਹੀਂ ਪਤਾ ਲੱਗਦਾ ਆਪਾਂ ਨੂੰ। ਇਹ ਪ੍ਰੋਬਲਮ ਹੁੰਦੀ ਆ। ਕਈ ਵਾਰ ਆਪਣੇ ਤੋਂ ਹੱਥ ਨਹੀਂ ਪਾਸੇ ਚੱਕਿਆ ਜਾਂਦਾ, ਉਹਦੇ ਨਾਲ ਸਾਹ ਚੜ ਜਾਂਦਾ। ਠੀਕ ਹੈ। ਭਾਰ ਆ ਜਾਂਦਾ, ਜਾਂ ਆਪਾਂ ਪੁੱਠੇ ਪੈਂਦੇ ਆ, ਮੁੱਦੇ ਪੈਂਦੇ, ਉਹਦੇ ਨਾਲ ਵੀ ਹੋ ਜਾਂਦਾ।
ਹੋ ਸਕਦਾ, ਪਤਾ ਨਹੀਂ ਪੱਕਾ। ਹਾਂ, ਟਰਾਈ ਕਰਕੇ ਦੇਖ ਲੈਣਾ। ਹਾਂਜੀ ਜੀ ਹਾਂ, ਇਹ ਦੋ ਚੀਜ਼ਾਂ ਹੋ ਗਈਆਂ। ਤੀਜੀ ਜਿਹੜਾ ਮੈਂ ਸਵਾਲ ਪੁੱਛਣਾ ਉਹ ਬਹੁਤ ਜ਼ਰੂਰੀ ਹੈਗਾ। ਮੇਰੇ ਭਾਣਜਾ ਹੈਗਾ ਜੀ, ਪੰਜਾਬ ਹੀ ਆ, ਤਾਂ ਉਹਨੂੰ ਸੀਗਾ ਉਦੋਂ 5-6 ਸਾਲ ਦਾ ਸੀਗਾ, ਹੁਣ ਉਹ 13 ਸਾਲ ਦੀ ਉਮਰ ਲਗਭਗ ਉਹਦੀ। ਤਾਂ ਉਹਨੂੰ ਬੁਖਾਰ ਹੋਇਆ ਤੇ ਪਹਿਲਾਂ ਤਾਂ ਮਤਲਬ ਅਸੀਂ ਜਿਵੇਂ ਆਪਾਂ ਲੋਕਲ ਡਾਕਟਰ ਦੇ ਲੈ ਜਾਂਦੇ ਹਾਂ, ਤੋਂ ਹਫ਼ਤਾ 10 ਦਿਨ ਰੱਖਿਆ ਸੀ ਉੱਥੇ, ਤਾਂ ਬੁਖਾਰ ਚੜ੍ਹ ਜੇ ਲੈ ਜੇ ਪਰ ਪੱਕਾ ਨਾ ਆਵੇ। ਫਿਰ ਇੱਕ ਦਿਨ ਉਹਦੇ ਦਾਣੇ ਨਿਕਲੇ, ਉਹਦੇ ਮੂੰਹ ਦੇ ਵਿੱਚ ਦਾਣੇ, ਜਿਵੇਂ ਆਪਣੇ ਮਾਤਾ ਦੇ ਦਾਣੇ ਕਹਿੰਦੇ ਆਪਾਂ, ਉੱਦਾਂ ਉਹ ਸੁਬਾਹ ਨਿਕਲੇ ਤੇ ਸ਼ਾਮ ਨੂੰ ਹੀ ਬਹਿ ਗਏ। ਅੱਛਾ। ਤੇ ਪਰ ਮੂੰਹ ਦੇ ਵਿੱਚ ਥੋੜ੍ਹੇ ਰਹਿ ਗਏ ਉਹਦੇ, ਤਾਂ ਬਾਕੀ ਸੀਗੇ ਥੋੜ੍ਹੇ ਪਰ ਮੂੰਹ ਦੇ ਵਿੱਚ ਮਾੜੇ ਮੋੜ ਤੇ ਉਹ ਕਹਿੰਦੇ ਵੀ ਮਾਤਾ, ਪਰ ਉਹ ਵੀ ਨਹੀਂ ਕੁਛ ਹੋਇਆ। ਤਾਂ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਹਫ਼ਤੇ 10 ਦਿਨਾਂ ਬਾਅਦ ਅਪੋਲੋ ਹਸਪਤਾਲ ਲੈ ਗਏ ਲੁਧਿਆਣੇ, ਤਾਂ ਉਹਨਾਂ ਨੇ ਜਦੋਂ ਚੈੱਕ ਕੀਤਾ ਤਾਂ ਉਹ ਕਹਿੰਦੇ ਵੀ ਇਹਨੂੰ ਕਾਵਾਸਾਕੀ ਡਿਸੀਜ਼ ਆ। ਅੱਛਾ। ਉਹਦੇ ਵਿੱਚ ਕੀ ਹੁੰਦਾ, ਉਹ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਲੇਟ ਆ ਜਾਂ ਪਹਿਲਾਂ ਆਏ ਆ। ਕਹਿੰਦਾ ਨਹੀਂ, ਤੁਸੀਂ ਟਾਈਮ ਤੇ ਆਏ ਆ। ਕਹਿੰਦਾ ਵੀ ਜਿਹੜਾ ਇੰਨਾ ਟਾਈਮ ਹੀ ਲੈਂਦੀ ਹੈ ਇਹ ਬਾਹਰ ਆਉਣ ਨੂੰ ਬਿਮਾਰੀ, ਜਿਹੜੀ ਹੁਣ ਬਿਮਾਰੀ ਹੈਗੀ ਸੀ ਇਹਨੂੰ। ਅੱਛਾ। ਤਾਂ ਹੋਇਆ ਕਿ ਜਿਹੜੀਆਂ ਆਪਣੀਆਂ ਦਿਲ ਦੀਆਂ 3 ਨਾੜਾਂ ਹੁੰਦੀਆਂ, ਮੇਨ ਧਮਣੀਆਂ ਕਹਿ ਲਈਏ ਆਪਾਂ, ਤਾਂ ਉਹਦੇ 3 ਨਾੜਾਂ ਦੇ ਵਿੱਚੋਂ 2 ਨਾੜੀਆਂ ਨੂੰ ਸੋਜ ਆ ਗਈ। ਅੱਛਾ। ਉਹ 2 ਨਾੜੀਆਂ ਜਿਵੇਂ ਆਮ, ਜਿਵੇਂ ਆਪਾਂ ਨੋਰਮਲ, ਜਿਵੇਂ ਤੁਹਾਡੀ ਏਜ ਆ, ਮੇਰੀ ਏਜ ਆ, ਮਿਡਲ ਏਜ ਆ, ਮਤਲਬ 50-60 ਸਾਲ ਦੀ ਉਮਰ ਤੱਕ ਵੀ ਜਿਹੜੀ ਮੈਕਸੀਮਮ ਹੁੰਦੀ ਆ ਉਹ ਆਪਣੀ ਚੀਜ਼ ਦੇ ਬਰਾਬਰ ਹੁੰਦੀ ਆ। ਅੱਛਾ। ਜਿਹੜਾ ਉਹਦਾ ਸਾਈਜ਼ ਹੁੰਦਾ, ਪਰ ਉਹਦਾ ਸਾਈਜ਼ ਲਗਭਗ ਅੰਗੂਠੇ ਦੇ ਬਰਾਬਰ ਚਲਾ ਗਿਆ। ਓਹੋ। ਅੱਛਾ। ਏਦਾਂ ਮਤਲਬ ਉਹ ਹੁਣ 13 ਸਾਲ ਦੀ ਉਮਰ ਆ, ਉਹਨੂੰ ਲਾਈ ਵੀ ਆ ਗੋਲੀ ਖੂਨ ਪਤਲੇ ਦੀ, ਤੇ ਇੱਕ ਉਹਨੂੰ ਮਤਲਬ ਆਵੇਂ ਤਿਆਬ ਵੀ ਬਣਦਾ, ਫਿਰ ਤਿਆਬ ਦੀ ਵੀ ਗੋਲੀ ਖਾ ਰਿਹਾ ਵਿਚਾਰਾ। ਤੇ ਆਪਰੇਸ਼ਨ ਉਹ ਕਹਿੰਦੇ ਅਸੀਂ ਕਰ ਨਹੀਂ ਸਕਦੇ, ਬਾਕੀ 15 ਸਾਲ ਤੱਕ ਦਾ ਹੋ ਸਕਦਾ ਵੀ ਜੇ ਆਪਰੇਸ਼ਨ ਕਰ ਵੀ ਦਈਏ। 15 ਸਾਲ ਅਸੀਂ ਕਹਿੰਦੇ ਆ ਵੀ ਏਜ ਇਹਦੀ ਬਣ ਜੂਗੀ। ਉਹਦੇ ਅੰਦਰ ਸੋਜ ਆ ਮਤਲਬ? ਹਾਂ, ਜਿਹੜੀਆਂ ਦਿਲ ਦੀਆਂ ਨਾੜਾਂ ਤੋਂ ਆਪਾਂ ਨੂੰ ਖੂਨ ਮਿਲਦਾ ਜੀ। ਠੀਕ ਹੈ। ਹਾਂਜੀ, ਤਾਂ ਉਹ ਜੇਕਰ ਕਿਸੇ ਨਾਲ ਕੋਈ ਇਹ ਮਤਲਬ ਹੋਇਆ ਜਾਂ ਕਿਸੇ ਨਾਲ ਕੋਈ ਠੀਕ ਹੋਇਆ ਜਾਂ ਜਗਵੀਰ ਸਿੰਘ ਜੀ ਉਹਨਾਂ ਨੂੰ ਪਤਾ, ਤਾਂ ਪਲੀਜ਼ ਸ਼ੇਅਰ ਕਰ ਲਓ। ਠੀਕ ਹੈ। ਕੁਛ ਵੀ ਹੋ ਸਕਦਾ। ਹਾਂਜੀ ਹਾਂ, ਇਹ ਰਿਕੁਐਸਟ ਆ। ਤਾਂ ਸੋਚ ਤਾਂ ਬਹੁਤ ਵੇਲੇ ਆਉਂਦਾ ਸੀ, ਪਰ ਚੇਤਾ ਨਹੀਂ ਰਹਿੰਦਾ ਸੀਗਾ, ਪ੍ਰੋਗਰਾਮ ਲੰਘ ਜਾਂਦਾ ਸੀਗਾ। ਤਾਂ ਪਲੀਜ਼। ਹਾਂਜੀ, ਚਲੋ ਠੀਕ ਹੈ ਜੀ, ਮਿਹਰਬਾਨੀ। ਥੈਂਕ ਯੂ। ਓਕੇ। ਬੱਚਿਆਂ ਵਾਲੀਆਂ ਗੱਲਾਂ ਤਾਂ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਐਂ ਲੱਭ ਲੁੱਭ ਕੇ ਦੱਸ ਦਿਓ, ਜਿਹੜੀ ਅੰਦਰਲੇ ਪਾਸੇ ਤੁਹਾਡੇ ਸੋਜ ਹੁੰਦੀ ਆ, ਬੋਡੀ ਦੇ ਵਿੱਚ ਸੋਜ ਹੁੰਦੀ, ਉਹਨੂੰ ਕਿਵੇਂ ਘੱਟ ਕਰਨਾ। ਬਸ ਤੁਲਸੀ ਤਾਂ ਸਭ ਤੋਂ ਬੈਸਟ ਦੱਸੀ ਗਈ ਆ, ਉਹਦੇ ਨਾਲ ਹੋਰ ਵੀ ਬੜਾ ਕੁਛ ਹੋਊਗਾ, ਸ਼ਾਇਦ ਅਸ਼ਵਗੰਧਾ ਵੀ ਹੋਊਗਾ, ਹੋਰ ਵੀ ਕੁਛ ਨਾ ਕੁਛ ਹੋਊਗਾ ਜਿਹੜੀ ਸੋਜ ਨੂੰ ਘੱਟ ਕਰੇ ਚੀਜ਼। ਰਣਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਹਾਂਜੀ। ਤੇ ਮੈਂ ਆਪਣੇ ਬੇਟੇ ਲਈ ਦਾੜਾਂ ਬਾਰੇ ਪੁੱਛਿਆ ਸੀਗਾ, ਹਨਾ। ਹਾਂਜੀ। ਤੇ ਉਹ ਕਹਿੰਦਾ ਉਹਨੇ ਸਿਟੀ ਸਕੈਨ ਕਰਵਾਈ ਆ, ਉਹਦੇ ਵਿੱਚ ਦਾੜ ਤਾਂ ਆਈਓ ਨਿਕਲੀਓ ਆ ਉਹ, ਹਨਾ। ਅੱਛਾ, ਨਿਕਲੀ ਆ। ਪਰ ਹਾਂਜੀ, ਉਸ ਦਾੜ ਤੇ ਦੂਜੀ ਦਾੜ ਦੇ ਵਿਚਾਲੇ ਗੈਪ ਆ। ਅੱਛਾ। ਤੇ ਉਹ ਗੈਪ ਦੇ ਨਾਲ ਮਤਲਬ ਜਦੋਂ ਬਰਸ਼ ਕਰਦਾ ਉਹ ਪੂਰਾ ਕਲੀਨ ਨਹੀਂ ਹੁੰਦਾ ਹੈਗਾ, ਤੇ ਉਹਦੇ ਨਾਲ ਹੁਣ ਉਹਦੇ ਉਹ ਕੀ ਆਹ ਕਹਿੰਦੇ ਹੁੰਦੇ ਆਪਣੇ ਕੈਵਿਟੀ ਬਣੀ ਹੋ। ਠੀਕ ਆ। ਉਹ ਫਿਰ ਦਾਣਾ ਕੱਢ ਕੇ ਕਿ ਉਹ ਭਰਨੀ। ਅੱਛਾ। ਹਾਂਜੀ, ਰਾਹ ਬਣਾ ਕੇ ਤੇ ਫੇਰ ਕੰਧ ਪਾਉਣੀ। ਹਾਂਜੀ ਹਾਂਜੀ। ਤਾਂ ਉਹ ਆਵੇ ਜੇ ਕਿਸੇ ਨੂੰ ਉਹਦਾ ਪਤਾ ਹੋਵੇ, ਜਿੱਦਾਂ ਕੀੜਾ ਹੀ ਲੱਗਾ ਕਹਿ ਲਓ, ਹਨਾ ਤੁਸੀਂ, ਤੇ ਉਹ ਚੀਜ਼ ਆ ਜੀ, ਉਹਦੇ ਬਾਰੇ ਪਤਾ ਹੋਵੇ ਕਿਸੇ ਨੂੰ ਤਾਂ ਏਦਾਂ। ਹਾਂਜੀ ਹਾਂਜੀ, ਉਹ ਜ਼ਰੂਰ ਦੱਸਿਓ। ਹਾਂਜੀ, ਥੈਂਕ ਯੂ ਭੈਣ ਜੀ। ਸਾਡੇ ਜ਼ਮਾਨੇ ਤਾਂ ਕਹਿ ਦਿੰਦੇ ਸੀ ਤੁਸੀਂ ਗੁੜ ਬਹੁਤ ਖਾਧਾ ਤਾਂ ਕੀੜਾ ਲੱਗ ਗਿਆ, ਪਰ ਹੁਣ ਤਾਂ ਨਿਆਣੇ ਨੇ ਗੁੜ ਵੀ ਨਹੀਂ ਖਾਧਾ ਹੋਣਾ। ਜਿਹੜੀ ਉਮਰ ਦੀ ਤੁਸੀਂ ਉਹਨਾਂ ਦੀ ਗੱਲ ਕਰਦੇ ਆ, ਸ਼ਾਇਦ ਕੰਡੀਆਂ ਖਾ ਲਿਆ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਭੈਣ ਜੀ ਫੀਡਬੈਕ ਦੇਣੀ ਆ। ਹਾਂਜੀ। ਮੈਨੂੰ ਪਿਛਲੀ ਵਾਰੀ ਨਾ ਕਿਸੇ ਨੇ ਦੱਸਿਆ ਸੀ, ਮੈਂ ਫੰਗਸ ਬਾਰੇ ਪੁੱਛਿਆ ਸੀ, ਫੰਗਸ ਲਈ ਦੱਸਿਆ ਸੀ ਉਹਨਾਂ ਨੇ ਮੈਨੂੰ ਐਪਲ ਸਾਈਡਰ। ਹਾਂਜੀ। ਉਹ ਮੈਂ ਵਰਤਦੀ ਆ, ਤੇ ਪਰ ਕੁਛ ਦਿਨ ਵਿੱਚੋਂ ਮੇਰੇ ਤੋਂ ਮਿਸ ਹੋ ਗਿਆ, ਇਸ ਕਰਕੇ ਉਹ ਪੂਰਾ ਨਹੀਂ ਗਿਆ, ਪਰ ਬਹੁਤ ਜ਼ਿਆਦਾ ਫਰਕ ਆ। ਰੁਪਏ ਦੇ ਵਿੱਚੋਂ ਆਲਮੋਸਟ ਮੈਨੂੰ 85 ਪੈਸੇ ਫਰਕ ਹੋਇਆ। 15 ਹੀ ਰਹਿ ਗਿਆ। ਠੀਕ ਆ। ਹਾਂਜੀ। ਤੇ ਬਾਕੀ ਇੱਕ ਮੇਰਾ ਕੁਐਸਚਨ ਆ, ਜਿਹੜੇ ਫਲੈਟ ਦੇ ਹੁੰਦੇ ਆ ਨਿਸ਼ਾਨ ਜੀ, ਉਹਨਾਂ ਨੂੰ ਦੂਰ ਕਰਨ ਲਈ ਕੋਈ ਚੀਜ਼ ਕੋਈ ਦੱਸੇ, ਜੇ ਕਿਸੇ ਨੂੰ ਪਤਾ ਹੈ ਤਾਂ ਬਹੁਤ ਬਹੁਤ ਥੈਂਕ ਯੂ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਬਸ ਨਿਸ਼ਾਨ ਉਹਨਾਂ ਦੇ ਥੋੜੇ ਜਿਹੇ ਫਿੱਕੇ ਜੇ ਕਰਨੇ ਆ, ਟਾਈਮ ਲੱਗੂਗਾ। ਕੋਕੋਨਟ ਆਇਲ ਲਾਉਂਦੇ ਰਹੋ ਜਦ ਤੱਕ ਹੋਰ ਨਹੀਂ ਕੋਈ ਦੱਸਦਾ। ਜਸਵੀਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ ਮੇਰੇ 2-3 ਸਾਲ ਹੋ ਗਏ ਕੰਨਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਦੋਵਾਂ ਕੰਨਾਂ ਵਿੱਚੋਂ। ਮੈਂ ਡਾਕਟਰ ਦੇ ਵੀ ਗਈ, ਕੁਛ ਕੀਤਾ ਨਹੀਂ ਉਹਨਾਂ ਨੇ, ਜੇ ਕੋਈ ਦੱਸ ਸਕਦਾ ਤਾਂ। ਠੀਕ ਹੈ ਜੀ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਹੁਣ ਡਾਕਟਰਾਂ ਨੂੰ ਕਹੋ ਕੁਛ ਤੇ ਨਾ ਸ਼ਿਕਾਇਤਾਂ ਲੱਗ ਜਾਣ। ਤੁਹਾਨੂੰ ਇਸ ਤਰ੍ਹਾਂ ਕਿਹਾ ਆ, ਦੇਖ ਲਓ ਤੁਹਾਡੇ ਡਾਕਟਰ ਕੀ ਕਰ ਸਕਦੇ। ਕੰਨਾਂ ਦੀਆਂ ਆਵਾਜ਼ਾਂ ਲਈ ਇਹਨਾਂ ਨੂੰ ਕੁਛ ਜ਼ਰੂਰ ਦੱਸਿਓ ਜੀ। ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਢਿੱਲੋਂ ਜੀ ਨਿਊਯਾਰਕ ਤੋਂ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਹੈ ਜੀ, ਠੀਕ ਹੈ।
ਮੈਂ ਕਿਹਾ ਚਲੋ ਅੱਜ ਫੋਨ ਹੀ ਕਰ ਲੈਂਦੇ ਆ ਆਪਣੇ। ਮੈਂ ਨਾ ਪਿਛਲੀ ਵਾਰੀ ਤੁਹਾਡਾ ਪ੍ਰੋਗਰਾਮ ਸੁਣਦਾ ਸੀ ਤਾਂ ਉਹ ਜਿਹੜੇ ਇੱਕ ਭੈਣ ਜੀ ਕਹਿੰਦੇ ਨਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੋ ਗਿਆ, 300 350 ਚਲ ਗਿਆ ਸੀ। ਹਾਂਜੀ ਹਾਂਜੀ। ਉਹ ਮੈਨੂੰ ਲੱਗਦਾ ਹੌਸਲਾ ਦਿੰਦਾ ਸੀ ਬਾਕੀਆਂ ਨੂੰ, ਜੇ ਤੁਹਾਡਾ 170 75 ਵੀ ਹੋਵੇ ਤਾਂ ਵਰੀ ਨਾ ਕਰਿਓ। ਹਾਂ ਉਹ ਤਾਂ ਸਿੱਖਣ ਦੀ ਗੱਲ ਹੈ ਨਾ, ਜੇ ਸਿੱਖ ਲਈਏ ਵੀ ਵਰੀ ਨਾ ਕਰਿਓ, ਕੋਈ ਨਹੀਂ, ਵੀ ਇੰਨਾ ਵੀ ਹੋ ਜਾਏ ਤਾਂ ਕੋਈ ਗੱਲ ਨਹੀਂ। ਤੇ ਚਲੋ ਭੈਣ ਜੀ ਠੀਕ ਹੈ, ਪ੍ਰੋਗਰਾਮ ਬਹੁਤ ਵਧੀਆ ਤੁਹਾਡਾ। ਮੈਂ ਵੈਸੇ ਕਾਲ ਕੀਤੀ ਸੀ, ਮੈਂ ਚਲੋ ਸਤਿ ਸ਼੍ਰੀ ਅਕਾਲ ਬੁਲਾ ਲਈਏ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਸਾਡੇ ਮਨਜੀਤ ਕੌਰ। ਹਾਂ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ ਭੈਣ ਜੀ ਸਾਡੇ ਨਾ ਰਿਸ਼ਤੇਦਾਰੀ ਚ ਇੰਡੀਆ ਨਾ 2-3 ਵਾਰ ਸਾਨੂੰ ਕਾਲ ਕੀਤੀ ਵੀ ਤੁਸੀਂ ਪ੍ਰੋਗਰਾਮ ਸੁਣਦੇ ਆ ਭੈਣ ਜੀ ਹੁਣ ਨਾ, ਵੀ ਉਹਨਾਂ ਨੂੰ ਨਾ ਡਾਕਟਰ ਨੇ ਦੱਸਿਆ ਥੈਰੇਪੀ ਵਾਲਿਆਂ ਨੇ ਹੱਡੀ ਬਹੁਤ ਜ਼ਿਆਦਾ ਦੁਖਦੀ ਸੀ, ਤੇ ਉਹ ਕਹਿੰਦੇ ਦੇਖੋ ਇੱਧਰ ਤੁਹਾਡੀ ਤਾਂ ਹੱਡੀ ਵਧੀ ਹੋਈ ਆ ਹੱਡੀ। ਠੀਕ ਹੈ। ਹਾਂਜੀ ਵੀ ਉਹ ਕਹਿੰਦੇ ਕੰਡੇ ਦੀ ਤਰ੍ਹਾਂ ਸੀਗਾ, ਵੀ ਕਹਿੰਦੇ ਹੱਡੀ ਵਧੀ ਹੋਈ ਆ ਹੱਡੀ ਦੀ, ਵੀ ਇਹਦਾ ਕੀ ਹੈਗਾ ਇਲਾਜ? ਚਲੋ ਪੁੱਛਦੇ ਆਪਾਂ, ਵੈਸੇ 2 ਵੀਕ ਪਹਿਲਾਂ ਵੀ ਦੱਸਿਆ ਸੀ, ਕੋਈ ਨਾ ਪੁੱਛ ਲੈ। ਹਾਂਜੀ 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 ਜ਼ਰੂਰ ਦੱਸਿਓ ਫਿਰ। ਠੀਕ ਹੈ ਜੀ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਹੱਡੀ ਵਧੀਆ ਵਾ ਮੇਰੇ ਖਿਆਲ ਦੇ ਵਿੱਚ ਆ, ਕੋਈ ਬਾਲ ਜਿੰਨੀ ਚੀਜ਼ ਵੀ ਬੋਡੀ ਦੇ ਵਿੱਚ ਬੰਦਾ ਤੁਰ ਫਿਰ ਤਾਂ ਕੀ ਹੋਣਾ ਆ, ਬਸ ਹੋ ਜਾਂਦਾ ਇੰਨੀ ਕੁ ਚੀਜ਼ ਨੂੰ ਵੀ ਬੋਡੀ ਸਹਾਰਦੀ। ਹੱਡੀਆਂ ਵਧੀਆਂ ਹੋਈਆਂ ਵੈਸੇ ਤਾਂ ਕਹਿੰਦੇ ਹੁੰਦੇ ਵੀ ਸਵੇਰੇ ਸਵੇਰੇ ਨਾ ਪੈਰ ਘੜੀਸ ਕੇ ਤੁਰੋ, ਨੰਗੇ ਪੈਰ ਜਦੋਂ ਤੇਲ ਹੁੰਦੀ ਆ ਉਹਦੇ ਤੇ ਹੋ ਜਾਂਦਾ ਉਹਦੇ ਨਾਲ ਠੀਕ ਆ। ਪਰ ਜਿਹੜੇ ਜ਼ਿਆਦਾ ਡਾਕਟਰੀ ਨੂੰ ਮੰਨਦੇ ਆ ਫਿਰ ਉਹ ਹੱਡੀ ਵਧੀਆ ਮੰਨਦੇ ਆ, ਫਿਰ ਉਹਨਾਂ ਦੀ ਸਰਜਰੀ ਕਰਨੀ ਆ, ਪਤਾ ਨਹੀਂ ਵਿੱਚੋਂ ਕੀ ਕੱਟਣਾ ਕੀ ਵੱਢਣਾ ਆ ਕੀ ਨਿਕਲਣਾ ਆ। ਪਰ ਜੇ ਕਿਸੇ ਨੂੰ ਵੈਸੇ ਆਰਾਮ ਆਇਆ ਹੱਡੀ ਦੁਖਦੀ, ਉਹ ਵੀ ਜ਼ਰੂਰ ਸ਼ੇਅਰ ਕਰ ਲਾ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਜਾਏ। ਸੁਖਵਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ। ਵੈਸੇ ਮੈਂ ਇੰਡੀਆ ਤੋਂ ਹਾਂ, ਮੈਂ ਇੱਥੇ ਆਇਆ ਹੋਇਆ ਸੀਗਾ ਤੇ US, ਤੇ ਮੈਂ ਮਤਲਬ ਪਿਛਲੇ ਕੁਛ ਮਹੀਨੇ ਤੋਂ ਮੈਂ ਇੱਥੇ ਸੁਣ ਹੀ ਰਿਹਾ ਸੀ ਤੁਹਾਡਾ ਪ੍ਰੋਗਰਾਮ। ਤੇ ਮੈਂ ਆਈ ਜਸਟ ਵਾਂਟ ਟੂ ਨੋ ਵਨ ਥਿੰਗ, ਵੀ ਮੇਰੇ ਨਾ ਬੱਚੇ, ਮੈਂ ਕੱਲ ਐਲੋਪੈਥਿਕ ਦਿੱਤੀ ਸੀ ਉਹਨਾਂ ਨੂੰ, ਤੇ ਕੱਲ ਅਸੀਂ ਇੰਡੀਆ ਟਰੈਵਲ ਕਰਨਾ ਤੇ ਉਹਨਾਂ ਨੂੰ ਥੋੜਾ ਜਿਹਾ ਜ਼ੁਕਾਮ ਹੈਗਾ ਤੇ ਕੰਜੈਸ਼ਨ ਹੋਇਆ ਪਿਆ, ਤੇ ਸਾਨੂੰ ਅਗਰ ਕੋਈ ਹੋਮ ਰੈਮੇਡੀ ਮਿਲ ਜਾਏ, ਵੀ ਹਾਲੇ ਸਟਿਲ ਸਾਡੇ ਕੋਲ 1 ਦਿਨ ਹੈਗਾ ਪੂਰਾ, ਤੇ ਅਗਰ ਤੁਸੀਂ ਕੋਈ ਐਡਵਾਈਸ ਕਰ ਦਿਓ, ਕੋਈ ਵੀ ਇੱਥੇ ਜਿਹੜੇ ਵੀ ਤੁਹਾਡੇ ਲਿਸਨਰਸ ਹੈਗੇ ਆ ਤੇ ਸਾਡੇ। ਹਾਂਜੀ ਬਸ ਇਹੀ ਕਹਿਣਾ ਸੀ। ਪੂਰਾ ਨੱਕ ਬੰਦ? ਹਾਂ ਨੱਕ ਬੰਦ ਹੈ, ਥੋੜਾ ਸਨੀਜ਼ਿੰਗ ਹੁੰਦੀ ਹੈ, ਸਨੀਜ਼ਿੰਗ ਤੋਂ ਸਟਾਰਟ ਹੋਇਆ ਸੀਗਾ ਤੇ ਹੁਣ ਪੂਰਾ ਨੱਕ ਬੰਦ ਹੈ। ਠੀਕ ਹੈ। ਤੇ ਬਸ ਇਹ 2 ਚੀਜ਼ਾਂ ਹੀ ਹੈ। ਤੇ ਵੈਸੇ ਐਲੋਪੈਥਿਕ ਸਟਾਰਟ ਕੀਤੀ ਹੈ, ਬਟ ਅਗਰ ਕੋਈ ਸਾਨੂੰ ਕੋਈ ਹੋਮ ਰੈਮੇਡੀਜ਼ ਮਿਲ ਜਾਏ ਤਾਂ ਦੈਟ ਵੁੱਡ ਬੀ ਵੈਰੀ ਨਾਈਸ। ਠੀਕ ਹੈ। ਥੈਂਕ ਯੂ ਸੋ ਮਚ। ਐਂਡ ਬਸ ਇੱਕ ਹੋਰ ਗੱਲ ਕਹਿਣੀ ਸੀ ਲਾਸਟ, ਵੀ ਤੁਹਾਡਾ ਪ੍ਰੋਗਰਾਮ ਸੁਣ ਕੇ ਬਹੁਤ ਵਧੀਆ ਲੱਗਦਾ ਜੀ। ਥੈਂਕ ਯੂ ਜੀ। ਤੇ ਪੰਜਾਬ 'ਚ ਵੀ ਇਹੋ ਜਿਹੇ ਹੋਣੇ ਚਾਹੀਦੇ ਸ਼ੁਰੂ, ਇੱਥੇ ਤਾਂ ਹੈਗੀ ਹੈ, ਮਤਲਬ ਉੱਥੇ ਵੀ ਅਗਰ ਇਹੋ ਜਿਹਾ ਹੋ ਜਾਏ ਤਾਂ ਬਹੁਤ ਵਧੀਆ। ਸਾਨੂੰ ਤੇ ਚੱਲਣ ਨਹੀਂ ਦੇਣਾ ਉੱਥੇ। ਠੀਕ ਹੈ ਜੀ। ਥੈਂਕ ਯੂ ਸੋ ਮਚ। ਓਕੇ ਜੀ। ਓਕੇ ਥੈਂਕ ਯੂ ਜੀ। ਆ ਤਾਂ ਕੋਈ ਨਹੀਂ, ਸਾਡੀ YouTube ਜਿਹੜਾ ਚੈਨਲ ਆ ਉਹ ਚੱਲਦਾ, ਉਹ 'ਚ ਸੁਣ ਲਿਆ ਕਰੋ ਤੁਸੀਂ, ਉੱਥੇ ਜਾ ਕੇ ਵੀ ਤੇ ਵੀ ਹੈਗੇ ਆ। ਤੇ ਨੱਕ ਬੰਦ ਆ ਜੀ, ਹੁਣ ਕੱਲ ਨੂੰ ਇਹਨਾਂ ਨੇ ਚੜ੍ਹਨਾ ਆ, ਭਾਫ ਭੂਫ ਵੀ ਲਵੋ। ਤੇ ਹੋਰ ਆਪਾਂ ਸਰੋਤਿਆਂ ਨੂੰ ਜ਼ਰੂਰ ਪੁੱਛਾਂਗੇ ਕਿ ਤੁਸੀਂ ਭਾਈ ਜ਼ੋਰ ਲਾ ਕੇ ਚੇਤਾ ਕਰੋ ਕਿ ਤੁਹਾਡੇ ਨੱਕ ਬੰਦ ਹੋਏ ਸੀ ਤਾਂ ਤੁਸੀਂ ਕੀ ਕੁਛ ਕੀਤਾ ਸੀ, ਇਸ ਦੇ ਨਾਲ ਆਰਾਮ ਆਇਆ ਸੀ। ਕਿਉਂਕਿ ਜਦੋਂ ਤੁਸੀਂ ਜਹਾਜ਼ ਦੇ ਵਿੱਚ ਬਹਿੰਦੇ ਆ, ਪਲੇਨ ਦੇ ਵਿੱਚ ਬਹਿੰਦੇ ਆ, ਜਾਂ ਉੱਥੇ ਛਿੱਕ ਮਾਰ ਦਿੰਦੇ ਆ, ਜਾਂ ਨੱਕ ਬੰਦ ਹੁੰਦਾ ਆ, ਜਾਂ ਮੋਟੀ ਜਿਹੀ ਆਵਾਜ਼ ਕਰਕੇ ਬੋਲਦੇ, ਤੇ ਆਲਾ ਦੁਆਲਾ ਐਂ ਸਮਝਦਾ ਵੀ ਪਤਾ ਨਹੀਂ ਸਾਰੀ ਦੁਨੀਆ ਨੂੰ ਕਰੋਨਾ ਹੋਇਆ। ਤੇ ਪਰ ਤੁਸੀਂ ਵੈਸੇ ਮਾਸਕਾਂ ਜ਼ਰੂਰ ਲੈ ਕੇ ਜਾਇਓ ਨਾਲ, ਮਾਸਕ, ਤਾਂ ਕਿ ਕੋਈ ਗੁੱਸਾ ਨਾ ਕਰੇ, ਕਿਉਂਕਿ ਇਹਦੇ 3 ਦਿਨ ਲੱਗਦੇ ਹੁੰਦੇ, ਜ਼ੋਰ ਲਾ ਕੇ ਹਟਦਾ ਹੁੰਦਾ। ਤੇ ਕਾੜੇ ਕੂੜੇ ਆ ਜਿਹੜੇ, ਉਹ ਕੋਈ ਨਾ ਕੋਈ ਜ਼ਰੂਰ ਦੱਸਿਓ ਜੀ, ਕੀ ਪੀਣ, ਕੀ ਬੱਚਿਆਂ ਨੂੰ ਦੇਣ। ਕਾਂਤਾ ਦੇਵੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਭੈਣ ਜੀ ਸ਼ੁਰੂ 'ਚ ਕੁਐਸਚਨ ਜਨੇਊ ਬਾਰੇ ਕਰ ਰਿਹਾ ਸੀ ਕੋਈ, ਹੈ ਨਾ? ਹਾਂਜੀ ਹਾਂਜੀ। ਤੇ ਮੈਂ ਵੀ ਆ ਰਹੀ ਸੀ ਡਰਾਈਵ ਕਰਦੀ, ਤੇ ਉਹ ਮੇਰੇ ਬ੍ਰਦਰ ਨੂੰ ਹੋਇਆ ਸੀ ਇੰਡੀਆ, ਤੇ ਉਹਨਾਂ ਨੇ ਦੱਸਿਆ ਸੀ ਵੀ ਕੋਈ ਦੇਸੀ ਡਾਕਟਰ ਸੀਗਾ, ਉਹਨੇ ਕਿਹਾ ਕਿ ਵੈਸਟ ਦਵਾਈ ਇਹ ਵੀ ਸੀਗੀ ਜਿਹੜੀ ਤੁਹਾਨੂੰ ਕੂਲ ਕਰ ਦਿੰਦੀ ਆ। ਉਹ ਆਈ ਥਿੰਕ ਇਹ ਹੀਟ ਬਹੁਤ ਕਰਦਾ, ਜਿਹਨਾਂ ਨੂੰ ਹੋਇਆ ਹੁੰਦਾ ਨਾ, ਹੀਟ ਬਹੁਤ ਨਿਕਲਦੀ ਹੈ ਬੋਡੀ 'ਚ। ਤੇ ਉਹ ਜਿੱਦਾਂ ਭੈਣ ਜੀ ਆਪਣੇ ਪਾਣੀ ਨੀ ਜਿੱਦਾਂ ਟੂਟੀਆਂ ਤੋਂ ਜਿੱਥੋਂ ਵਗਦਾ ਹੁੰਦਾ, ਡਿੱਗਦਾ ਰਹਿੰਦਾ 24 ਘੰਟੇ, ਜਾਂ ਗਿੱਲ ਰਹਿੰਦੀ ਉੱਥੇ ਹਰਿਆਲੀ ਜਿਹੀ ਜੰਮਦੀ ਹੈ ਇੱਕ ਉੱਥੇ, ਛੋਟੀ ਛੋਟੀ ਬਾਲਾਂ ਵਾਂਗ ਹੁੰਦੀ ਹੈ। ਹਾਂਜੀ ਉਹ ਇੱਥੇ ਵੀ ਆਪਣੇ ਕਿਤੇ ਹੋਣੀ ਹੈ, ਫਰਸ਼ਾਂ ਦੇ ਆਲੇ ਦੁਆਲੇ ਜਿੱਥੇ ਸਿੱਲ ਰਹਿੰਦੀ ਹੈ। ਹਾਂਜੀ। ਤੇ ਉਹ ਮਤਲਬ ਏਦਾਂ ਪਿੰਚ ਕਰ ਕਰਕੇ ਥੋੜੀ ਚੁਗ ਲੈਣ, ਚੁਗ ਕੇ ਉਹਨੂੰ ਫਿਰ ਸਾਫ਼ ਕਰਕੇ ਤੇ ਉਹਨੂੰ ਪੇਸਟ ਬਣਾ ਲੈਣ। ਉਹ ਪੇਸਟ ਲਗਾਉਣ ਉਹਦੇ ਤੇ ਜਨੇਊ ਦੇ ਉੱਤੇ ਸਾਰੇ। ਠੀਕ ਆ। ਤੇ ਉਹ ਬਹੁਤ ਜ਼ਿਆਦਾ ਐਂਟੀਬਾਇਓਟਿਕ ਵੀ ਹੈ ਕਹਿੰਦੇ, ਤੇ ਉਦਾਂ ਵੀ ਠੰਡ ਪਾ ਦਿੰਦਾ ਜਿਹੜਾ ਤੁਹਾਨੂੰ ਸੇਕ ਨਿਕਲ ਗਿਆ ਹੁੰਦਾ ਉਹਦੇ ਵਿੱਚੋਂ। ਤੇ ਬਾਕੀ ਜੇ ਕਿਤੇ ਨਿੰਮ ਦੇ ਪੱਤੇ ਮਿਲ ਜਾਣ ਤਾਜ਼ੇ, ਤੇ ਵਾਲੀ ਵਧੀਆ ਗੱਲ, ਜਿੱਥੋਂ ਸੁਣਦੇ ਆ ਏਦਾਂ ਵਿਛਾ ਲੈਣ ਉਹਦੇ ਉੱਤੇ, ਤੇ ਉੱਤੇ ਚੱਦਰ ਪਾ ਕੇ ਫਿਰ ਉਹਦੇ ਤੇ ਲੇਟਿਆ ਕਰਨ। ਉਹਦੇ ਨਾਲ ਉਹਨਾਂ ਨੂੰ ਬੋਡੀ ਨੂੰ ਠੰਡ ਮਿਲੇਗੀ, ਐਂਟੀਬਾਇਓਟਿਕ ਉਹ ਵੀ, ਤੇ ਦੂਸਰਿਆਂ ਨੂੰ ਵੀ ਨਹੀਂ ਨੁਕਸਾਨ ਹੋਏਗਾ ਜਿਹੜੇ ਨਾਲ
ਹੈਗੇ ਉਹਨਾਂ ਦੇ ਫੈਮਿਲੀ ਮੈਂਬਰ ਹੋਣਗੇ ਅਰਾਊਂਡ। ਹਾਂਜੀ, ਤੇ ਬਾਕੀ ਇੱਕ ਜਿਹੜੇ ਕਹਿ ਰਹੇ ਸੀਗੇ ਯੂਟਰਸ ਦੇ ਵਿੱਚ ਉਹਨਾਂ ਦੇ ਪੱਥਰੀ ਆ, ਤੇ ਗੁੱਡ ਹਿਲ ਦੀ ਚਾਹ ਦੱਸਦੇ ਹੁੰਦੇ, ਕਹਿੰਦੇ ਗੁੱਡ ਹਿਲ ਦੇ ਤਾਜ਼ੇ ਫੁੱਲ ਮਿਲ ਜਾਣ ਤੇ ਵਧੀਆ ਨੇ, ਤੇ ਡਰਾਈ ਮਿਲ ਜਾਂਦੇ ਸਟੋਰਾਂ ਦੇ ਵਿੱਚ। ਉਹਦੀ ਚਾਹ ਬਣਾ ਕੇ ਪੀਣੀ ਆ, ਸ਼ੂਗਰ ਪਾ ਲਓ ਪਾਣੀ ਤੇ, ਦੁੱਧ ਤੇ ਪੱਤੀ ਨਹੀਂ ਪਾਉਣਾ ਕੁਛ ਵੀ ਵਿੱਚ। ਤੇ ਕਿਸੇ ਕਿਸਮ ਦੀ ਬੋਡੀ 'ਚ ਪੱਥਰੀ ਹੋਵੇ ਕਹਿੰਦੇ ਨਿਕਲ ਜਾਂਦੀ ਹੈ, ਕਿਤੇ ਵੀ ਹੋਵੇ ਹੌਲੀ ਹੌਲੀ ਹੁੰਦੀ। ਹਾਂਜੀ, ਇੰਨਾ ਹੀ ਕਹਿਣਾ ਸੀਗਾ ਜੀ। ਥੈਂਕ ਯੂ ਜੀ। ਕਰਕੇ ਦੇਖੋ ਜੀ, ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਸਕਦੀਆਂ, ਨਹੀਂ ਮਿਲ ਸਕਦੀਆਂ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਬਣਾ ਵੀ ਸਕਦੇ ਆ। ਆ ਜਿਹੜੇ ਆਪਣੇ ਕਹਿੰਦੇ ਸੀ ਨਾ ਪੈਰਾਂ 'ਚੋਂ ਸੇਕ ਨਿਕਲਦਾ, ਮੈਨੂੰ ਯਾਦ ਨਾ ਭੁੱਲ ਜਾਏ, ਉਸ ਵੇਲੇ ਵੀ ਸ਼ਾਇਦ ਮੈਂ ਦੱਸਿਆ ਸੀ ਕਿ ਤੁੱਕ ਮਲੰਗਾ ਦੁੱਧ 'ਚ ਪਾ ਕੇ ਪੀਣ ਕਿਹਾ ਸੀਗਾ ਕਿ ਤੁਹਾਡੇ ਪੈਰਾਂ 'ਚ ਸੇਕ ਨਿਕਲਦਾ, ਜਾਂ ਤੁਸੀਂ ਕਹਿੰਦੇ ਆ ਵੀ ਤੇਲ ਘੀ ਕੁਛ ਵੀ ਮਲ ਕੇ ਉਹਦੇ ਨਾਲ ਵੀ ਕਈ ਲੋਕਾਂ ਨੂੰ ਆਰਾਮ ਆਇਆ। ਇੱਕ ਜਿਹੜੇ ਇਹਦੀ ਅੱਡੀ ਦੁਖਦੀ ਆ, ਉਹਦੇ ਤੋਂ ਮੇਰਾ ਖਿਆਲ ਆ ਕਿ 2 ਵੀਕ ਪਹਿਲਾਂ ਦੱਸਿਆ ਸੀਗਾ ਸ਼ਾਇਦ, ਕਿ ਜਿਹੜੀ ਬੋਤਲ ਹੁੰਦੀ ਆ ਨਾ ਪਾਣੀ ਦੀ ਖਾਲੀ ਹੋਈ ਆ, ਉਹਨੂੰ ਪਾਣੀ ਦੀ ਭਰ ਕੇ ਤੇ ਫਰੀਜ਼ ਕਰ ਲਓ ਉਹਨੂੰ। ਜਦੋਂ ਫਰੀਜ਼ ਹੋ ਜਾਂਦੀ ਆ, ਪਹਿਲਾਂ ਤਾਂ ਨਾਲ ਦੀ ਨਾਲ ਆਈਸ ਦੀ ਟਕੋਰ ਕਰਨ ਨੂੰ ਵੀ ਕਹਿੰਦੇ ਆ, ਤੇ ਪਾਣੀ ਦੀ ਬੋਤਲ ਜਿਹੜੀ ਪੈਰਾਂ ਦੇ ਵਿੱਚ ਥੱਲੇ ਰੱਖ ਕੇ ਨਾ ਉਹਦਾ ਮਸਾਜ ਕਰਨਾ, ਉਹਨੂੰ ਪੈਰਾਂ ਦੇ ਨਾਲ ਹੀ ਕਹਿੰਦੇ ਵੀ ਅੱਗੇ ਪਿੱਛੇ ਕਰਨਾ ਹੈ, ਪੈਰਾਂ ਦੇ ਨਾਲ ਹੀ ਮਸਾਜ ਜਿੱਦਾਂ ਕਰੀਦਾ, ਜਿੱਦਾਂ ਉਹਨੂੰ ਰੋੜੀਦਾ ਆ, ਇਸ ਤਰ੍ਹਾਂ ਦੱਸਿਆ ਸੀਗਾ। ਸ਼ਾਇਦ ਇਹ ਕਿਸੇ ਦਾ ਆਪਣਾ ਐਕਸਪੀਰੀਅੰਸ ਸੀਗਾ ਜਿਹੜਾ ਉਹਨਾਂ ਨੇ ਸ਼ੇਅਰ ਕੀਤਾ ਸੀਗਾ। ਅਗਲੇ ਸਾਡੇ ਕਾਲਰ ਨੇ ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ 45 ਸਾਲ ਦਾ ਭਰਾ ਇੰਡੀਆ, ਉਹਦਾ ਬੀਪੀ ਬਹੁਤ ਵੱਧ ਜਾਂਦਾ ਤੇ ਫਿਰ ਕਿਤੇ ਦਵਾਈ ਲੈਂਦੇ ਡਾਕਟਰ ਸਾਹਿਬ ਦੇ, ਫਿਰ ਥੋੜਾ ਘਟ ਜਾਂਦਾ, ਕਦੀ ਘਟ ਜਾਂਦੇ ਵੱਧ ਜਾਂਦਾ ਆ। ਜੇ ਤਾਂ ਤੁਸੀਂ ਦਵਾਈਆਂ ਤੇ ਰਹਿਣਾ ਆ ਫਿਰ ਤਾਂ ਇੱਦਾਂ ਹੀ ਹੋਣੀ ਆ। ਜੇ ਤੁਸੀਂ ਆਪ ਕੰਟਰੋਲ ਕਰਨਾ ਤਾਂ ਬਹੁਤ ਸਾਰੇ ਲੋਕ ਦੱਸਦੇ ਆ, ਤੇ ਹੋਰ ਵੀ ਪੁੱਛ ਲੈਂਦੇ ਆਪਾਂ, ਦੱਸਿਓ ਜੀ ਕहीं ਪਤਾ ਹੈ ਨਾ। ਜੇ ਤੁਸੀਂ ਰੇਡੀਓ ਸੁਣਦੇ ਰਹਿੰਦੇ ਆ, ਤੁਸੀਂ ਸੁਣਿਆ ਨੇ ਕਿੰਨੇ ਸ਼ਰਤੀਆ ਇਲਾਜ ਦੱਸ ਕੇ ਗਏ ਆ। ਥੈਂਕ ਯੂ ਜੀ। ਲੌਂਗ ਖਾਣ ਨੂੰ ਭਾਈ ਸਾਹਿਬ ਦੱਸ ਕੇ ਗਏ ਸੀ, ਜਿਨ੍ਹਾਂ ਨੇ ਗੋਲੀ ਵੀ ਛੱਡ ਦਿੱਤੀ ਆ, ਕਿ ਟੋਪੀਆਂ ਵਾਲੇ ਲੌਂਗ ਖਾਣੇ ਆ ਤੇ ਉਹਦੇ ਨਾਲ ਹਟ ਜਾਂਦਾ ਆ ਜਿਹੜਾ ਬਲੱਡ ਪ੍ਰੈਸ਼ਰ ਆ, ਕੰਟਰੋਲ ਹੋ ਜਾਂਦਾ ਆ। ਤੁਰਨੇ ਦੀ ਕਰੋ, ਆਪਣੇ ਖਾਣੇ ਪੀਣੇ ਠੀਕ ਕਰੋ। ਸਾਰੇ ਜਾਣੇ ਜਿਹੜੇ ਸਪੈਸ਼ਲੀ ਪੰਜਾਬ ਦੇ ਵਿੱਚ ਰਹਿੰਦੇ ਆ ਨਾ, ਉਹਨਾਂ ਨੂੰ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਆਪਣਾ ਜਿਹੜਾ ਖਾਣਾ ਪੀਣਾ ਉਹਨੂੰ ਸੈਂਪਲ ਕਰੋ, ਉਹਦੇ ਵਿੱਚੋਂ ਤੇਲ ਤੂਲ ਜਿਹੜਾ ਖਾਂਦੇ ਆ ਉਹਨੂੰ ਘਟਾ ਦੇਣ। ਖਾਣ ਪੀਣ ਦੇ ਨਾਲ ਹੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਬੀਪੀ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀ ਬੋਡੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਖਾਣਾ ਸਾਦਾ, ਖਾਣੇ ਨੂੰ ਠੀਕ ਕਰੋ। ਸੁਰਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। 30 ਸਾਲ ਦਾ ਮੁੰਡਾ ਆ ਇੰਡੀਆ, ਉਹਦਾ ਬੀਪੀ ਵੱਧਦਾ ਬਹੁਤ, ਤਾਂ ਉਹਨੂੰ ਕੋਲੇਸਟ੍ਰੋਲ ਵੀ ਆ ਥੋੜਾ। ਠੀਕ ਆ, ਬੀਪੀ ਵੱਧਦਾ ਉਹ ਮੁੰਡੇ ਦਾ। ਹੁਣ ਤੁਸੀਂ ਐਂ ਕਰਿਓ, ਕਾਪੀ ਹੈਗੀ, ਪੈਨ ਹੈਗਾ? ਹਾਂਜੀ ਚਲੋ ਠੀਕ ਆ, ਫੋਨ ਰੱਖੋ ਤੇ ਲਿਖ ਲਓ ਕੋਲੇਸਟ੍ਰੋਲ ਸ਼ਰਤੀਆ ਹਟਦਾ ਲੋਕ, ਦਾਲਚੀਨੀ ਤੇ ਕਲੌਂਜੀ ਇਹ ਇੱਕੋ ਜਿਹੀਆਂ ਕੁੱਟ ਕੇ ਰੱਖ ਲੈਣੀਆਂ ਆ, ਤੇ ਬੇਸ਼ੱਕ ਮਿਕਸ ਕਰਕੇ ਰੱਖ ਲਓ, ਤੁਹਾਨੂੰ ਰਲਾਉਣੀਆਂ ਨਾ ਪੈਣ। ਤੇ ਸ਼ਹਿਦ ਦੀ ਵਿੱਚ ਰਲਾ ਕੇ ਚਮਚਕ ਲੈਣਾ ਉਹਨਾਂ ਨੇ ਰੋਜ਼, ਤੇ ਕੋਲੇਸਟ੍ਰੋਲ ਨੂੰ ਫਿਰ ਬਾਅਦ 'ਚ ਨਾ ਚੈੱਕ ਕਰਵਾ ਲੈਣ, ਠੀਕ ਹੋ ਗਿਆ ਆ। ਬੀਪੀ ਦਾ ਮੈਂ ਤੁਹਾਨੂੰ ਦੱਸੀ ਕਿ ਬੀਪੀ ਕੋਈ ਬਿਮਾਰੀ ਨਹੀਂ ਗੀ, ਤੁਰਿਆ ਫਿਰਿਆ ਕਰੋ, ਖਾਣਾ ਪੀਣਾ ਆਪਣਾ ਠੀਕ ਕਰੋ। ਆ ਜਿਹੜੇ ਲੌਂਗ ਦੱਸੇ ਆ ਨਾ, ਜਿਨ੍ਹਾਂ ਦੇ ਟੋਪੀ ਵਾਲੇ ਹੁੰਦੇ, ਜਿਨ੍ਹਾਂ ਦੇ ਉੱਤੇ ਫੁੱਲ ਜਿਹਾ ਬਣਿਆ ਹੁੰਦਾ ਆ, ਉਹ ਖਾਵੋ। ਕੱਚੀ ਲੱਸੀ ਵਗੈਰਾ ਇੱਦਾਂ ਦੀਆਂ ਠੰਡੀਆਂ ਚੀਜ਼ਾਂ ਪੀਵੋ, ਤਾਂ ਉਹਨੂੰ ਚੈੱਕ ਜ਼ਰੂਰ ਕਰਦੇ ਰਹੋ, ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ। ਇਹ ਨੁਕਸਾਨ ਬਹੁਤ ਹੁੰਦੇ ਇਹਨਾਂ ਚੀਜ਼ਾਂ ਦੇ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਬਹੁਤ ਵਧੀਆ ਚੱਲਦਾ ਪ੍ਰੋਗਰਾਮ ਆਪਣਾ, ਤੇ ਲਾਹਾ ਲੈਣ ਸਾਰੇ, ਜਿੱਦਾਂ ਚੀਜ਼ਾਂ ਵਰਤ ਕੇ ਫਿਰ ਦੱਸਣ, ਫੇਰ ਜਿੱਦਾਂ ਥੋੜਾ ਜਿਹਾ ਆਪਾਂ ਨੂੰ ਹੋ ਜਾਂਦਾ ਵੀ ਚਲੋ ਕਿਸੇ ਚੀਜ਼ਾਂ ਵਰਤੀ ਤਾਂ ਉਹਨੂੰ ਫਰਕ ਹੋ ਗਿਆ, ਸਾਰਿਆਂ ਦਾ ਹੌਸਲਾ ਜਿਹਾ ਵੱਧ ਜਾਂਦਾ। ਹਾਂਜੀ ਹਾਂਜੀ, ਕੋਈ ਨਹੀਂ, ਤੁਸੀਂ ਦੱਸੀ ਚਲੋ, ਤੁਸੀਂ ਨਹੀਂ ਅਟਕਣਾ। ਮੈਂ ਪਹਿਲਾਂ ਇੱਕ ਪੁੱਛਦੀ ਆ ਬੀਬੀ ਲਈ, ਉਹਨਾਂ ਨੂੰ ਹਾਰਨੀਆਂ ਦੀ ਪ੍ਰੋਬਲਮ ਆ। ਬਸ ਡਾਕਟਰਾਂ ਦੇ ਕੋਲ ਤਾਂ ਜਿੱਦਾਂ ਆਪਰੇਸ਼ਨ ਹੀ ਆ ਜਿੱਦਾਂ, ਹਨਾ। ਹਾਂਜੀ ਹਾਂਜੀ ਹਾਂਜੀ, ਕਿਸੇ ਨੂੰ ਕੋਈ ਹੋਈ ਹੋਵੇ ਤਕਲੀਫ, ਕਿਸੇ ਨੂੰ ਕੋਈ ਚੀਜ਼ ਵਰਤੀ ਹੋਵੇ, ਤਾਂ ਉਹਨਾਂ ਨੂੰ ਦੱਸਣ ਤਾਂ ਫਿਰ ਉਹ ਖਾ ਲੈਣਗੇ। ਉਹ ਵੀ ਦਵਾਈਆਂ ਤੋਂ ਵੀ ਬਹੁਤ ਡਰਦੇ, ਆਪਰੇਸ਼ਨ ਤਾਂ ਅੱਗੇ ਉਹਨਾਂ ਦੇ 1-2 ਹੋਏ ਵਿਚਾਰਿਆਂ ਦੇ, ਹਨਾ। ਹਾਂਜੀ, ਤੇ ਕੋਈ ਦੇਸੀ ਹੋਵੇ ਦਵਾ ਤਾਂ ਜ਼ਰੂਰ ਦੱਸਣੀ ਆ। ਬਾਕੀ ਜਿਨ੍ਹਾਂ ਨੂੰ ਹੋਏ ਨਜ਼ਲਾ, ਉਹ ਕਾੜਾ ਬਣਾ ਕੇ ਪੀ ਲੈਣ। ਬਾਕੀ ਘੇ ਬਣਾ ਕੇ, ਹਨਾ, ਗੁੜ ਵਾਲਾ, ਗੁੜ ਨੂੰ ਘੇ 'ਚ ਲੂਣਾ, ਪਹਿਲਾਂ ਅੱਧੀ ਕੁ ਪੇਸੀ ਗੁੜ ਦੀ ਲੈ ਕੇ ਘੇ 'ਚ ਲੂ ਕੇ ਐਨ ਸਾੜ ਕੇ ਉਹ ਦੁੱਧ 'ਚ ਪਾ ਕੇ ਪੀਣ। ਜਿਹੜਾ ਉਹਨਾਂ ਦਾ ਕੈਂਡੀ ਬਣਾ ਲੈਣ, ਉਹਦਾ ਨਾਲ ਹੀ ਲੈ ਕੇ ਜਾਣ। ਹਾਂਜੀ, ਕੈਂਡੀ ਜੇ ਵੀ ਬਣਾ ਲੈਣ, ਉਹ ਚੂਸ ਸਕਦੇ ਆ। ਬਾਕੀ ਦੁੱਧ 'ਚ ਜਿਹੜਾ ਘੋਲ ਕੇ ਪੀਣਾ, ਦੁੱਧ ਦੇ ਵਿੱਚ ਫਿਰ ਘੇ ਵੀ ਹੋਣਾ, ਤੁਹਾਡੀਆਂ ਨਾੜਾਂ ਤਰੋਤ ਹੋ ਜਾਣੀਆਂ, ਤੁਹਾਡਾ ਗਲਾ ਸਾਫ਼ ਹੋ ਜਾਊਗਾ ਨਾ। ਤੇ ਭਾਫ ਵੀ ਜ਼ਰੂਰ ਲੈਣ, ਜੇ ਉਹਨਾਂ ਦਾ ਜਾਮ ਹੋਇਆ ਨਾ ਨਜ਼ਲਾ, ਤੇ ਭਾਫ ਵੀ ਜ਼ਰੂਰ ਲੈਣ 1-2 ਵਾਰੀ।
ਤੁਲਸੀ ਪਾ ਲੈਣ, ਪੂਤਨਾ, ਜਵੈਣ ਪਾ ਕੇ, ਸੌਂਫਾ ਜੋ ਵੀ ਹੱਥ ਆਉਂਦਾ, ਦਾਲਚੀਨੀ, ਜਵੈਣ, ਸਾਰੀਆਂ ਚੀਜ਼ਾਂ ਦਾ ਜਿੱਦਾਂ ਕਾੜਾ ਪੀਣੇ ਨੂੰ ਬਣਾਉਣਾ ਉਦਾਂ ਦੀਆਂ ਚੀਜ਼ਾਂ ਪਾ ਕੇ ਸਾਰੀਆਂ ਦਾ ਉਹਦੀ ਭਾਫ ਲਵੋ ਜੀ। ਉਧਰ ਪਾਣੀ ਰੱਜ ਜਾਵੇ ਪੂਰਾ ਤੇ ਗੈਸ ਨੂੰ ਕਰ ਲਓ ਬੰਦ ਤੇ ਆਪਣੇ ਮੂੰਹ ਦੇ ਉੱਤੇ ਪਾ ਲਓ ਤੌਲੀਆ। ਤੁਹਾਡੀ ਭਾਫ ਜਿਹੜੀ ਹੈ ਪਾਣੀ ਦੀ ਬਾਹਰ ਨਾ ਜਾਵੇ। ਸੰਘ ਰਾਹੀਂ, ਮੂੰਹ ਰਾਹੀਂ ਵੀ ਉਹਨੂੰ ਖਿੱਚੋ ਤੇ ਨੱਕ ਰਾਹੀਂ ਵੀ ਖਿੱਚੋ। ਹਾਂਜੀ, ਉਹਦੇ ਨਾਲ ਫਰਕ ਪੈ ਜਾਣਾ। ਬਾਕੀ ਖੂਨ ਦੀ ਕਮਜ਼ੋਰੀ, ਕਮੀ, ਕਿਸੇ ਨੂੰ ਕਹਿ ਦਿੰਦੀਆਂ ਬੀਬੀਆਂ ਕਮਜ਼ੋਰੀ ਬਹੁਤ ਆ, ਉਹਨਾਂ ਨੂੰ ਭੁੱਜੇ ਛੋਲੇ ਲੈਣੇ ਆ। ਭੁੱਜੇ ਛੋਲੇ ਲੈ ਕੇ ਉਹਨਾਂ ਨੂੰ ਪੀ ਕੇ ਤਾਂ ਉਹਨਾਂ ਨੂੰ ਘੇ 'ਚ ਭੁੰਨੋ ਤੇ ਵਿੱਚ ਪਾਵੋ ਮਿਸ਼ਰੀ। ਜੇ ਤਾਂ ਤੁਸੀਂ ਲੱਡੂ ਜਿਹੇ ਬਣਾ ਕੇ ਖਾਣੇ ਆ ਦੁੱਧ ਨਾਲ ਉਹ ਖਾ ਸਕਦੇ ਆ। ਜੇ ਤੁਸੀਂ ਪੰਜੀਰੀ ਬਣਾ ਕੇ ਖਾਣੀ ਆ ਤਾਂ ਉਹ ਦੁੱਧ ਦੇ ਵਿੱਚ ਘੋਲ ਕੇ ਵੀ ਖਾ ਸਕਦੇ ਆ। ਨਾਲੇ ਤਾਂ ਕਬਜ਼ ਵਾਲਿਆਂ ਲਈ ਬਹੁਤ ਫਾਇਦੇ ਵਾਲੀ ਚੀਜ਼ ਆ ਤੇ ਨਾਲੇ ਤੁਹਾਡੀ ਖੂਨ ਦੀ ਕਮੀ ਪੂਰੀ ਹੋਊਗੀ, ਕਮਜ਼ੋਰੀ ਤੁਹਾਡੀ ਦੂਰ ਹੋ ਜਾਊਗੀ। ਤੇ ਛੋਟਾ ਬੱਚਾ ਜਿਹਨੂੰ ਕਬਜ਼ ਆ ਉਹਦੇ ਲਈ ਵੀ ਉਹ ਵਧੀਆ ਚੀਜ਼ ਆ, ਦੁੱਧ ਦੇ ਵਿੱਚ ਪਾ ਕੇ ਦੇਵੋ। ਜੇ ਵੱਡਿਆਂ ਨਾਲ ਆਪਾਂ ਖਾਣਾ ਵੀ ਆ ਤਾਂ ਸਵੇਰ ਨੂੰ ਜਿੱਦਾਂ ਖਾਣੀ ਇਹ ਚੀਜ਼ ਹੈ ਨਾ, ਸ਼ਾਮ ਨੂੰ ਨਹੀਂ ਖਾਣੀ ਚਾਹੀਦੀ। ਸ਼ਾਮ ਨੂੰ ਫਿਰ ਥੋੜੀ ਭਾਰੀ ਹੋ ਜਾਂਦੀ ਆ। ਅੱਖਾਂ ਦੀ ਜਿੱਦਾਂ ਕਮਜ਼ੋਰੀ, ਨਿਗਾਹ ਘੱਟ ਆ, ਉਹਦੇ ਲਈ ਬਦਾਮ ਲੈ ਲਓ, ਮਿੱਠੀ ਸੌਂਫ ਲੈ ਲਓ, ਧਾਗੇ ਵਾਲੀ ਮਿਸ਼ਰੀ ਪਾ ਕੇ ਤਿੰਨੇ ਚੀਜ਼ਾਂ ਇੱਕੋ ਮਾਤਰਾ 'ਚ ਨਾ ਪਾਊਡਰ ਬਣਾ ਕੇ ਜੇ ਰਾਤ ਨੂੰ ਲਈਏ, ਜੇ ਨੀਂਦ ਦੀ ਘਾਟ ਆ ਉਹ ਵੀ ਪੂਰੀ ਹੋ ਜਾਂਦੀ ਆ ਤਾਂ ਤੁਹਾਡੀ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਆ। ਏਦਾਂ ਦੀਆਂ ਚੀਜ਼ਾਂ ਵਰਤੋ। ਜੇ ਇਹਨੂੰ ਬੱਚੇ ਨੂੰ ਕਹਿੰਦੇ ਸੀਗੇ ਭਈ ਸੋਜ ਆ ਨਾ ਢਿੱਡ ਦੇ ਵਿੱਚ, ਕਈ ਕੁਛ ਦੱਸਿਆ ਉਹਦੀ ਬਿਮਾਰੀਆਂ। ਹਾਂਜੀ, ਉਹ ਸੋਜ ਲਈ ਤਾਂ ਜਿੱਦਾਂ ਪਾਣੀ ਗਰਮ ਦੇ ਵਿੱਚ ਫਟਕੜੀ ਪਾ ਕੇ ਭੈਣ ਜੀ ਉਹਦਾ ਸੇਕ ਦੇਣ ਜਿੱਥੇ ਸੋਜ ਉਹਨਾਂ ਨੂੰ ਮਹਿਸੂਸ ਹੁੰਦੀ ਆ। ਦਿਲ ਦੀਆਂ ਨਾੜਾਂ ਨੂੰ। ਹਾਂਜੀ ਹਾਂਜੀ, ਨਾੜਾਂ ਨੂੰ ਸੋਜ ਤੋਂ ਫਟਕੜੀ ਤਾਂ ਇੰਨੀ ਵਧੀਆ ਆ ਨਾ, ਤੁਹਾਨੂੰ ਮੈਂ ਕੀ ਇਹਦੀ ਕਮਾਲ ਦੱਸਾਂ। ਆ ਮੇਰੇ ਹੀ ਲੱਤ ਤੇ ਹੁਣ 2 ਫੈਂਸੀਆਂ ਨਿਕਲੀਆਂ, ਇੱਕ ਪਹਿਲਾਂ ਨਿਕਲੀ ਆਪ ਤਾਂ ਫੇਰ ਉਹ ਏਡੀਆਂ ਹੋ ਗਈਆਂ। ਮੇਰੇ ਤਾਂ ਡੋਲ ਪੈ ਪੈ ਕੇ ਜਿੱਦਾਂ ਕਹਿ ਦਿੰਦੇ ਨੇ ਪੱਸ ਪੈ ਗਈ, ਏਦਾਂ ਮੇਰੀ ਲੱਤ ਹੋ ਗਈ ਸੀ ਭੈਣ ਜੀ। ਬਸ ਆਪਾਂ ਤਾਂ ਫਟਕੜੀ ਦੀ ਡਲੀ ਰੱਖ ਲਈ, ਪਾਣੀ ਗਰਮ ਕਰ ਕਰਕੇ ਬਸ ਉਹੀ ਮਲੀ ਗਏ ਆ ਤੇ ਉਹਦੇ ਨਾਲ ਹੀ ਠਾ ਲਈਆਂ। ਹਾਂਜੀ ਹਾਂਜੀ, ਫਟਕੜੀ ਤਾਂ ਬਹੁਤ ਵਧੀਆ ਚੀਜ਼ ਆ। ਤੇ ਉਹਨਾਂ ਨੂੰ ਜਿੱਦਾਂ ਜਿਹੜੀ ਖਿੱਲ ਕੀਤੀ ਹੁੰਦੀ ਆ ਉਹਨੂੰ ਖਾਣੇ ਨੂੰ ਵੀ ਦੇ ਸਕਦੇ ਬੱਚੇ ਨੂੰ, ਗਰਮ ਪਾਣੀ ਨਾਲ ਜਾਂ ਦੁੱਧ ਨਾਲ ਥੋੜੀ। ਹਾਂਜੀ, ਸੇਕ ਵੀ ਜ਼ਰੂਰ ਦੇਣ ਤਾਂ ਚਲੋ ਕਰਨ ਬਰਤਨ ਤੇ ਲੈਣ ਲਾਹਾ ਤੇ ਫੇਰ ਇਹ ਫਾਇਦਾ ਹੁੰਦਾ ਚੀਜ਼ ਦਾ। ਹਾਂ ਜ਼ਰੂਰ ਹਾਰਨੀਆਂ ਬਾਰੇ ਕੋਈ ਦੱਸੇ ਤਾਂ ਇੱਕ ਇੰਡੀਆ ਬੀਬੀ ਆ, ਉਹਦੇ ਵੀ ਜਿੱਦਾਂ ਕੋਲੈਸਟਰੋਲ ਵੱਧਦਾ ਸੀਗਾ, ਉਹਦੇ ਡਾਕਟਰਾਂ ਨੇ ਦੱਸਿਆ ਵੀ ਤੇਰੀਆਂ ਬਾਹਾਂ ਦੀਆਂ ਨਾੜਾਂ ਜਿੱਦਾਂ ਨਾ ਕੂਹਣੀਆਂ ਤੋਂ ਵਿਚਾਲੇ ਨਾੜਾਂ ਦੇ ਵਿੱਚ ਖੂਨ ਜੰਮਿਆ, ਬਲੋਕ ਹੋਈਆਂ। ਉਹ ਤਾਂ ਡਾਕਟਰ ਦਾ ਆਪਰੇਸ਼ਨ ਉਹਨੂੰ ਵੀ ਦੱਸੀ ਜਾਂਦੇ ਆ। ਆਪਰੇਸ਼ਨ ਕਰਾਓ ਤਾਂ ਫਿਰ ਉਹਨੂੰ ਵੈਸਾ ਦਾਲਚੀਨੀ ਤਾਂ ਦੂਜਾ ਆਪਾਂ ਕਲੌਂਜੀ ਦੱਸੀ ਸੀਗੀ ਸ਼ਹਿਦ ਨਾਲ, ਤਾਂ ਉਹਨੂੰ ਫਰਕ ਪੈ ਗਿਆ ਜਿੱਦਾਂ ਭੈਣ ਜੀ। ਠੀਕ ਹੈ, ਹਾਂ ਖੂਨ ਚੱਲ ਗਿਆ। ਹਾਂਜੀ ਹਾਂਜੀ, ਖੂਨ ਚੱਲ ਪਿਆ। ਉਹ ਕਹਿੰਦੀ ਸੀ ਮੈਨੂੰ ਬਹੁਤ 100% ਫਰਕ ਪੈ ਗਿਆ, ਨਹੀਂ ਤਾਂ ਉਹਦੇ ਹੱਥ ਸੌਂ ਜਾਂਦੇ ਸੀਗੇ ਰਾਤ ਨੂੰ ਜਾਂ ਸੌਂ ਜਾਂਦੀ ਸੀ, ਕਹਿੰਦੀ ਫਿਰ ਦਰਦ ਹੁੰਦਾ ਸੀਗਾ। ਇਹਦੇ ਨਾਲ ਫਰਕ ਹੈ। ਜੇ ਹੋਰ ਵੀ ਕਿਸੇ ਦਾ ਕੋਲੈਸਟਰੋਲ ਵੱਧਦਾ ਆ, ਕੋਈ ਨਾੜਾਂ ਦੀ ਬਲੋਕਿੰਗ ਆ, ਤਾਂ ਉਹ ਜ਼ਰੂਰ ਖਾਣ ਇਹ ਦਾਲਚੀਨੀ ਤੇ ਕਲੌਂਜੀ, ਸ਼ਹਿਦ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ ਤੁਹਾਡਾ ਟਾਈਮ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਸਲ ਤੇ ਤੁਸੀਂ ਵੀ ਆਪਣੀ ਫੀਡਬੈਕ ਦੇ ਸਕਦੇ ਆ ਜਾਂ ਕੋਈ ਹੋਰ ਕੁਝ ਦੱਸਣਾ ਆ, ਪਰ ਇੱਕ ਛੋਟਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀ ਗੱਲਬਾਤ ਕਰਦੇ ਹਾਂ ਕਿ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ। ਤੁਸੀਂ ਵੀ ਕਾਲ ਕਰਕੇ ਕੋਈ ਫੀਡਬੈਕ ਦੇਣੀ ਆ ਜਾਂ ਕੁਝ ਪੁੱਛਣਾ ਆ ਜਾਂ ਕੁਝ ਦੱਸਣਾ ਆ, ਉਹ ਪੁੱਛ ਦੱਸ ਸਕਦੇ ਆ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ, ਸਿਰਫ ਤੇ ਸਿਰਫ ਸਾਡੇ ਕੋਲ ਸਾਡੇ ਕਾਲਰਸ ਹੁੰਦੇ ਆ, ਉਹੀ ਡਾਕਟਰ ਹੁੰਦੇ ਆ, ਉਹੀ ਮਰੀਜ਼ ਹੁੰਦੇ ਆ। ਅਤੇ ਪ੍ਰੋਗਰਾਮ 4 ਵਜੇ ਸ਼ੁਰੂ ਹੁੰਦਾ ਜੀ, 4 ਤੋਂ ਲੈ ਕੇ 5:30 ਵਜੇ ਤੱਕ। ਅਤੇ ਕੋਸ਼ਿਸ਼ ਕਰਿਆ ਕਰੋ ਕਿ 4 ਵਜੇ ਤੁਸੀਂ ਸ਼ੁਰੂ ਕਰ ਲਿਆ ਕਰੋ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਹੁਣ ਅਸੀਂ ਤੁਹਾਡੀਆਂ ਕਾਲਸ ਬਾਰੇ ਚੱਲਦੇ ਹਾਂ। ਸਾਡੇ ਨਾਲ ਜੁੜੇ ਨੇ ਪਲਵਿੰਦਰ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਹੁਣ ਤਾਂ ਉਧਰ ਲੇਟ ਹੀ ਹੋ ਗਏ, ਸ਼ਾਇਦ ਵੀ ਆਉਂਦੀ ਵਾਰੀ ਕੋਈ ਦੱਸੇ। ਉਹ ਮੈਂ ਦੱਸਣਾ ਤੁਹਾਨੂੰ, ਭਾਜੀ ਰਹਿੰਦੇ ਤਾਂ ਹੈਗੇ ਇੱਥੇ ਅਮਰੀਕਾ, ਪਰ ਹੁਣ ਇੰਡੀਆ ਗਏ ਹੋਏ ਆ। ਇੱਕ ਵਾਰੀ ਤਾਂ ਉਹਨਾਂ ਦੀ ਓਪਨ ਹਾਰਟ ਸਰਜਰੀ ਉੱਥੇ ਇੰਡੀਆ ਹੋਈ ਸੀ, ਅਪੋਲੋ ਹੌਸਪੀਟਲ ਦਿੱਲੀ। ਤੇ ਫੇਰ ਹੁਣ 4 ਸਾਲ ਬਾਅਦ ਇੱਥੇ ਕੀਤੀ ਸਨ ਫਰਾਂਸਿਸਕੋ, ਤੇ ਸਾਲ ਬਾਅਦ ਹੀ ਫੇਰ ਉਹਨਾਂ ਦੀਆਂ ਹੋਈ ਹਾਰਟ ਦੀ ਸਰਜਰੀ। ਤਾਂ ਲੱਤਾਂ ਇੰਨੀਆਂ ਦੁਖਦੀਆਂ ਵੀ ਖੜੇ ਹੀ ਨਹੀਂ ਸੀ ਹੋਇਆ ਜਾਂਦਾ, ਤੁਰ ਨਹੀਂ ਸੀ ਹੁੰਦਾ। ਫੇਰ 2 ਵਾਰੀ ਫੇਰ ਇੱਥੇ ਨਾੜਾਂ ਦੇ ਵਿੱਚ ਕੱਟ ਲਾਤੇ ਕਿ ਤੁਹਾਡੀ ਬਲੋਕੇਜ ਆ, ਤੇ 1700-1800 ਇੰਸ਼ੋਰੈਂਸ ਭਰਦੇ, ਉਹ ਫੇਰ ਵੀ ਨਹੀਂ ਫਰਕ ਪਿਆ। ਤਾਂ ਹੁਣ ਵਿਚਾਰੇ ਫੇਰ ਉਹ ਦਿੱਲੀ ਗਏ ਅਪੋਲੋ ਹੌਸਪੀਟਲ ਉੱਥੇ ਚੈੱਕਅਪ ਕਰਾਉਣ ਨੂੰ। ਠੀਕ ਹੈ। ਤੇ ਉਹਨਾਂ ਨੇ ਚੈੱਕਅਪ ਕੀਤਾ ਤੇ ਉਹ ਕਹਿੰਦੇ ਵੀ ਤੁਹਾਡੀਆਂ ਉਹ ਜਿਹੜੀਆਂ ਨਾੜਾਂ ਪਤਾ ਨਹੀਂ ਪਾਈਆਂ ਸੀ ਹੁਣ ਕੋਈ ਓਪਨ ਹਾਰਟ ਸਰਜਰੀ ਤੋਂ, ਕਹਿੰਦੇ ਇੱਕ ਨਾੜ ਤੁਹਾਡੀ ਬਲੋਕ ਆ ਤਾਂ
ਦੂਜੀਆਂ ਸ਼ਰਿੰਕ ਹੋਈਆਂ ਪਈਆਂ ਤੇ ਪਰ ਉਹ ਕਹਿੰਦੇ ਅਸੀਂ ਸਰਜਰੀ ਨਹੀਂ ਕਰਨੀ ਹੈਗੀ। ਠੀਕ ਹੈ। ਕਹਿੰਦੇ ਵੀ ਡੇਂਜਰ ਹੋ ਸਕਦਾ ਹੈ ਤੇ ਹੁਣ ਪਤਾ ਨਹੀਂ, ਹੁਣ ਮੈਂ ਤਾਂ ਅੱਜ ਫੋਨ ਕਰਕੇ ਪਤਾ ਨਹੀਂ ਲਿਆ। ਮੈਂ ਕਿਹਾ ਕੋਈ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਕੋਈ ਜਿੱਦਾਂ ਵੀ ਹੋਮ ਰੈਮਡੀਜ਼ ਜਾਂ ਕੋਈ ਇੰਡੀਆ ਹੁੰਦੀਆਂ ਜਿੱਦਾਂ ਦੇਸੀ ਦਵਾਈਆਂ ਹਨਾ, ਹੁਣ ਤਾਂ ਉਹ ਇੰਡੀਆ ਗਏ ਹੋਏ ਆ। ਠੀਕ ਹੈ ਜੀ। ਤੇ ਜਾਂ ਹੋਮੋਪੈਥ ਦੀ ਹੋਵੇ ਤਾਂ ਕੋਈ ਜ਼ਰੂਰ ਦੱਸੇ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸ਼ਰਿੰਕ ਹੋਈਆਂ ਮੈਨੂੰ ਲੱਗਦਾ ਨਹੀਂ ਉਹ ਕੁਛ ਕਰਨਗੇ, ਹੱਥ ਲਾਉਣਗੇ ਕਿਉਂਕਿ ਉਹ ਡਰਦੇ ਆ। ਬਲਵਿੰਦਰ ਕੌਰ ਜੀ। ਬਲਵਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਤਾਂ ਉਹ ਬਲੱਡ ਪ੍ਰੈਸ਼ਰ ਬਾਰੇ ਦੱਸਣਾ ਸੀਗਾ ਤੇ ਜਿਹੜੇ ਲੋਕ ਇੰਡੀਆ ਵਾ ਉਹਨਾਂ ਲਈ ਤਾਂ ਸੌਖਾ ਵਾ, ਉਹ ਕਰ ਸਕਦੇ ਆ। ਕੱਚੇ ਕਰੇਲੇ ਲੈ ਕੇ ਥੋੜੇ ਜਿਹੇ ਉਹਨਾਂ ਨੂੰ ਬਲੈਂਡ ਕਰ ਲਓ ਤੇ ਨਿੰਮ ਦਾ ਜਿਹੜੀ ਪੱਤੇ ਆ ਤਾਜ਼ੇ ਉਹਨੂੰ ਚਾਹੇ ਉਬਾਲ ਲਓ ਚਾਹੇ ਉਹਨੂੰ ਬਲੈਂਡ ਕਰਕੇ ਨਾ ਉਹਦੇ 'ਚ ਉਹਨੂੰ ਪਾ ਲਓ ਸਟੀਲ ਦੇ ਜਾਂ ਲੋਹਾ ਕੁਛ ਵੀ ਮਤਲਬ ਹੈਗਾ ਜਿਹੜਾ ਜਿਵੇਂ ਪਲਾਸਟਿਕ ਆ ਕੁਛ ਵੀ ਆ ਤੁਹਾਨੂੰ ਮਿਲ ਜਾਂਦਾ ਜਿਵੇਂ ਕੜਾਹੀਏ ਦੀ ਤਰ੍ਹਾਂ ਬੋਲ ਦੀ ਤਰ੍ਹਾਂ। ਉਹਦੇ 'ਚ ਤੁਸੀਂ 10 ਮਿੰਟ 15 ਮਿੰਟ 10 ਮਿੰਟ ਉਹ ਕਹਿੰਦੇ ਖੜੋ ਤੇ ਉਹਨੂੰ ਮਤਲਬ ਉਹਦੇ ਵਿੱਚ ਹੀ ਮਤਲਬ ਪੈਰਾਂ ਨੂੰ ਐਂ ਹਿਲਾਉਂਦੇ ਰਹਿਣਾ 10 ਮਿੰਟ ਤੇ ਉਹ ਕਹਿੰਦੇ 5 ਮਿੰਟ ਐਕਸਟਰਾ ਕਰ ਲਓ। ਜਾਂ ਤੁਹਾਡੀ 10 ਮਿੰਟ ਬਾਅਦ ਤੁਹਾਡੀ ਜੀਭ ਦੇ ਵਿੱਚ ਮੂੰਹ ਦੇ ਵਿੱਚ ਟੇਸਟ ਆ ਜਾਊਗਾ ਕੌੜਾ। ਚਾਹੇ ਤੁਹਾਨੂੰ ਸ਼ੂਗਰ ਆ, ਚਾਹੇ ਉਹ ਕਹਿੰਦੇ ਬਲੱਡ ਪ੍ਰੈਸ਼ਰ ਆ ਤੇ ਚਾਹੇ ਤੁਹਾਨੂੰ ਹੈਗੀ ਆ ਕਿਡਨੀ ਦੀ ਪ੍ਰੋਬਲਮ ਆ ਤੇ ਉਹ ਵੀ ਤੁਹਾਡੀ ਮਤਲਬ ਤੁਸੀਂ ਟੈਂਪਰੇਰੀ ਮਤਲਬ ਜੇ ਇੱਕੇ ਦਿਨ ਹੀ ਤੁਹਾਨੂੰ ਪਤਾ ਲੱਗ ਜੂ। ਪਹਿਲਾਂ ਤੁਸੀਂ ਇਹ ਕਾਰਨ ਤੋਂ ਪਹਿਲਾਂ ਟੈਸਟ ਕਰ ਲਓ ਆਪਦਾ ਕਿੰਨਾ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਓ ਜਾਂ ਸ਼ੂਗਰ ਆ ਜਾਂ ਆਹ ਜਿਨ੍ਹਾਂ ਦੀ ਕਿਡਨੀ ਦੀ ਪ੍ਰੋਬਲਮ ਆ ਤੇ ਉਹ ਪਹਿਲਾਂ ਆਪਦਾ ਚੈੱਕ ਕਰਾ ਲੈਣ। ਕ੍ਰੀਟਨਾਈਨ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਕਿੰਨਾ, ਬਾਅਦ 'ਚ ਵੀ ਚੈੱਕ ਕਰਾ ਲੈਣ ਤੇ ਉਹ 15 ਮਿੰਟਾਂ ਦੇ ਵਿੱਚ ਵਿੱਚ ਹੀ ਚਾਹੇ ਤੁਹਾਡਾ ਬਲੱਡ ਪ੍ਰੈਸ਼ਰ ਆ ਚਾਹੇ ਤੁਹਾਡਾ ਇਹ ਹੈਗੀ ਹੈ ਸ਼ੂਗਰ। ਹਾਂਜੀ, ਜੇ ਇੱਥੇ ਵੀ ਕਰ ਸਕਦੇ ਆ। ਇੱਥੇ ਕੱਚੇ ਕਰੇਲੇ ਲੈ ਲੈਣ ਤੇ ਬਾਕੀ ਨਿੰਮ ਦੇ ਇੱਥੇ ਪੱਤੇ ਮਿਲ ਜਾਂਦੇ ਆ, ਉਹਦਾ ਸੁੱਕੇ ਵੀ ਮਿਲ ਜਾਂਦੇ, ਪਾਊਡਰ ਵੀ ਮਿਲ ਜਾਂਦਾ, ਉਹ ਉਬਾਲ ਕੇ ਉਹ ਵਿੱਚ ਪਾ ਲੈਣ। ਹਾਂਜੀ, ਇੱਕੋ ਹੀ ਗੱਲ ਆ। ਤੇ ਬਾਕੀ ਜਿਨ੍ਹਾਂ ਦੇ ਨਾ ਦੰਦ ਦੁਖਦੇ ਸੀ ਵੀ ਉਹ ਮੁੰਡੇ ਦੇ ਕੈਵਿਟੀ ਹੋਈ ਆ, ਮੇਰੇ ਵੀ ਇਸ ਤਰ੍ਹਾਂ ਹੀ ਸੀ। ਮੇਰੇ ਇੱਕ 'ਚ ਕੈਵਿਟੀ ਸੀਗੀ ਤੇ ਮੇਰਾ ਉਹਨਾਂ ਨੇ ਨਾਲ ਦੂਜਾ ਵੀ ਕੱਢ ਦਿੱਤਾ ਦੰਦ ਤੇ ਉਹ ਮੇਰੀ ਜੜ ਨਿਕਲਦੀ ਕੋਈ ਨਹੀਂ ਸੀ ਇੰਨੀ ਉਹਨਾਂ ਨੇ ਸਖਤ ਜਿਵੇਂ ਦਰਖਤ ਦੀਆਂ ਜੜ੍ਹਾਂ ਵੱਢੀ ਦੀਆਂ ਕਹਾੜੇ ਨਾਲ ਐਂ ਕੱਢੀ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਰਹਿਣ ਦਿਓ, ਮੈਂ ਨਹੀਂ ਕੱਢਣੀ। ਉਹ ਕਹਿੰਦੇ ਤੇਰੇ ਆਲਰੇਡੀ ਅਨਸਥੀਸੀਆ ਲੱਗ ਚੁੱਕਿਆ, ਤੂੰ ਸਾਈਨ ਕੀਤੇ। ਮੈਂ ਕਿਹਾ ਅਨਸਥੀਸੀਆ ਦਾ ਕੀ ਆ, ਇਹ ਆਪੇ ਚਲੇ ਜਾਊਗਾ 2-3 ਘੰਟੇ ਤੁਸੀਂ। ਹਾਂਜੀ, ਤੇ ਉਹ ਮੇਰੇ ਨਾਲ ਏਦਾਂ ਹੋਇਆ। ਮੇਰੇ ਉਹਨਾਂ ਨੇ 2 ਜੜ੍ਹਾਂ ਕੱਢਤੀਆਂ ਤੇ ਉਹ ਮੈਂ ਤਾਂ ਹੁਣ ਨਹੀਂ ਉਸ ਤੋਂ ਬਾਅਦ ਨਹੀਂ ਮੈਂ ਕਢਾਈ ਕੋਈ ਤੇ ਮੇਰੇ ਦੰਦ ਬਹੁਤ ਦੁਖਦੇ ਸੀ। ਮੈਂ ਇਹ ਕਈ ਕੁਛ ਕੀਤਾ ਤੇ ਵੈਸੇ ਆਹ ਜਿਹੜਾ ਜੈਫਲ ਹੁੰਦਾ ਵਾ ਇਹਦਾ ਤੁਸੀਂ ਇਹ ਵੀ ਮਲ ਸਕਦੇ ਆ, ਮਾਲਿਸ਼ ਕਰ ਸਕਦੇ ਆ। ਇਹਦਾ ਤੇਲ ਮਿਲ ਜਾਂਦਾ, ਇਹਦਾ ਤੇਲ ਦੀ ਵੀ ਮਾਲਿਸ਼ ਕਰ ਸਕਦੇ ਆ। ਇੱਕ ਟੀ ਟਰੀ ਆਇਲ ਹੁੰਦਾ ਵਾ, ਇਹ ਵੀ ਮਿਕਸ ਕਰਕੇ ਮਲ ਸਕਦੇ ਆ। ਤੇ ਨਿੰਮ ਦੇ ਵੱਧ ਤੋਂ ਵੱਧ ਨਿੰਮ ਦੇ ਸੁੱਕੇ ਪੱਤੇ ਮਿਲ ਜਾਂਦੇ ਜਾਂ ਨਿੰਮ ਦਾ ਪਾਊਡਰ, ਉਹ ਮੇਰੇ ਕੋਲ ਸੁੱਕੇ ਪੱਤੇ ਆ, ਮੈਂ ਉਹਦੇ ਗਰਾਰੇ ਜ਼ਰੂਰ ਕਰਦੀ ਨਿੰਮ ਤੇ ਫਰਕੜੀ ਦੇ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਜੀ ਹਰਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ। ਆਪਣਾ ਮੈਂ ਕਹਿਣ ਲੱਗੀ ਸੀ, ਮੈਂ ਜਿਨ੍ਹਾਂ ਨੇ ਜੜ੍ਹਾਂ ਬਾਰੇ ਕਹਿੰਦੇ ਸੀ, ਕੀ ਕਹਿੰਦੇ ਸੀ ਉਹ ਮੇਰੇ ਪਹਿਲਾਂ ਹੋਰ ਜੜ੍ਹਾਂ ਨਿਕਲਦੀਆਂ ਅਕਲ ਦਾੜੇ। ਕੋਈ ਗੱਲ ਨਹੀਂ, ਉਹਨਾਂ ਨੇ ਕਢਵਾਉਣ ਨਾ ਮੇਰੇ ਤੁਸੀਂ ਹੈਰਾਨ ਹੋਗੇ 50 ਸਾਲ ਤੱਕ ਜੜ੍ਹਾਂ ਨਿਕਲਦੀਆਂ ਰਹੀਆਂ। ਠੀਕ, 50 ਸਾਲ ਤੱਕ ਜੜ੍ਹਾਂ ਨਿਕਲਦੀਆਂ ਰਹੀਆਂ। ਮੇਰੇ 4 ਜੜ੍ਹਾਂ ਨਿਕਲੀਆਂ ਦੇ ਲਓ। ਠੀਕ, 40 ਸਾਲ ਤੋਂ ਲੈ ਕੇ ਤੇ ਕੁਛ ਨਹੀਂ, ਕਢਾਉਣ ਦੀ ਕੋਈ ਲੋੜ ਨਹੀਂ। ਆ ਫਰਕੜੀ ਨਾਲ ਲਈ ਲੈਣ, ਫਰਕੜੀ ਦੇ ਗਰਾਰੇ ਕਰੀ ਜਾਣ, ਬਸ ਠੀਕ ਹੈ। ਠੀਕ ਹੈ, ਥੈਂਕ ਯੂ ਜੀ। ਸਖਤੇਸ਼। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹਨਾਂ ਦੀ ਅੱਡੀ ਦੁਖਦੀ ਸੀ ਨਾ, ਪਹਿਲਾਂ ਤਾਂ ਮੈਂ ਇੱਕ ਫੀਡਬੈਕ ਦੇ ਦਿੰਦਾ, ਉਹ ਕੀ ਕਰਨ, ਜਿਹੜਾ ਪੈਰ ਦੁਖਦਾ ਹੈ ਨਾ ਉਹਨੂੰ ਉਸ ਲੱਤ ਤੇ ਰੱਖ ਕੇ ਤੇ ਜਿਹੜੀਆਂ ਆਪਣੀਆਂ ਹੱਥਾਂ ਦੀਆਂ ਉਂਗਲਾਂ ਹੁੰਦੀਆਂ ਉਹ ਪੈਰਾਂ ਦੇ ਉਂਗਲਾਂ ਵਿੱਚ ਫਸਾ ਕੇ ਤੇ ਪੈਰ ਨੂੰ ਗੋਲ ਗੋਲ ਘੁਮਾਉਣਾ। ਅੱਛਾ, ਪੈਰ ਫੜ ਕੇ ਨਹੀਂ ਘੁਮਾਉਣਾ, ਜਿਹੜੀਆਂ ਹੱਥ ਦੀਆਂ ਉਂਗਲਾਂ ਹੁੰਦੀਆਂ ਨਾ ਪੈਰਾਂ ਦੇ ਉਂਗਲਾਂ ਵਿੱਚ ਫਸਾ ਕੇ ਤੇ ਫਿਰ ਘੁਮਾਉਣਾ। ਠੀਕ ਹੈ। 2-4 ਮਿੰਟ ਉਧਰ ਨੂੰ ਘੁਮਾ ਲਓ ਤੇ 2-4 ਮਿੰਟ ਉਧਰ ਨੂੰ ਘੁਮਾ ਲਓ। ਪੱਕੀ ਗੱਲ ਹੈ ਭੈਣ ਜੀ, ਅੱਡੀ ਦੁਖਣੋਂ ਹਟੂਗੀ, ਕੋਈ ਹੱਡੀ ਨਹੀਂ ਵਧੀ ਹੁੰਦੀ। ਹਾਂਜੀ, ਮੈਂ ਬਹੁਤ ਪਾਪੜ ਵੇਲੇ ਭੈਣ ਜੀ ਅੱਡੀ ਹਟਾਉਣ ਲਈ। ਠੀਕ ਹੈ, ਬੜਾ ਕੁਛ ਕੀਤਾ ਮੈਂ, ਰੇਡੀਓ ਵੀ ਸੁਣਦਾ ਰਿਹਾ ਮੈਂ, ਹੋਰ ਵੀ YouTube ਤੇ ਕਈ ਕੁਛ ਦੇਖਦਾ ਰਿਹਾ,
ਬਹੁਤ ਐਕਸਰਸਾਈਜ਼ਾਂ ਆ ਜਿਹਨਾਂ ਅੱਡੀ ਦੁਖਣ ਹਟ ਜਾਂਦੀ। ਮੇਰੇ ਤੇ ਤਾਂ ਹੁਣ ਤਕਰੀਬਨ ਹਟਿਆ ਨਾਲ ਦੀ ਕਦੀ ਕਦੀ ਦਰਦ ਹੁੰਦੀ ਵਾਂਸ ਇਨ ਅ ਵਾਈਲ। ਠੀਕ ਹੈ। ਤੇ ਭੈਣ ਜੀ ਦੂਜੀ ਗੱਲ ਜਿਹੜੀ ਤੁਸੀਂ ਇੱਕ ਦੱਸਦੇ ਹੁੰਦੇ ਆ ਕੋਕੋਨਟ ਆਇਲ ਦੇ ਵਿੱਚ ਉਹ ਮਸ਼ਕਪੂਰ ਪਾ ਉਹ ਕਾਹਦੇ ਲਈ ਪਾਉਂਦੇ ਹੁੰਦੇ, ਕਾਹਦੇ ਲਈ ਲਾਉਂਦੇ ਹੁੰਦੇ ਉਹ? ਸਕਿਨ ਤੇ ਕੋਈ ਵੀ ਪ੍ਰੋਬਲਮ ਹੈ ਨਾ ਉਹਨੂੰ ਲਾਓ ਸਕਿਨ ਲਈ। ਅੱਛਾ, ਬੱਚੇ ਵੀ ਲਾ ਸਕਦੇ ਆ ਛੋਟੇ ਬੱਚੇ ਵੀ ਲਾ ਛੋਟੇ ਸਕਦੇ, ਤੁਸੀਂ ਸਿਰ 'ਚ ਵੀ ਲਾ ਸਕਦੇ ਆ ਉਹ ਤਾਂ। ਓਕੇ। ਤੇ ਇੱਕ ਭੈਣ ਜੀ ਕਿਸੇ ਦੇ ਨਾ ਮੂੰਹ 'ਚ ਥੁੱਕ ਬਹੁਤ ਆਉਂਦਾ ਜਨਰਲੀ, ਉੱਦਾਂ ਵੀ ਨਾ ਮਤਲਬ ਕੋਈ ਟੈਸਟ ਕਰਾਏ ਸਾਰਾ ਕੁਛ ਨੋਰਮਲ ਆ, ਪਰ ਉਹ ਜਦੋਂ ਗੱਲ ਵੀ ਕਰਦੇ ਆ ਨਾ ਉੱਦਾਂ ਉਹਨਾਂ ਦੇ ਥੁੱਕ ਰਹਿੰਦਾ ਆ ਮੂੰਹ 'ਚ। ਜੇ ਉਹਨਾਂ ਦਾ ਕੋਈ ਹੁਣ ਤਾਂ ਟਾਈਮ ਚਲੋ ਹੋ ਗਿਆ, ਮੈਨੂੰ ਕਾਫੀ ਚਿਰ ਹੋ ਗਈ ਵੇਟ ਕਰਦੇ ਨੂੰ। ਠੀਕ ਹੈ। ਹਾਂਜੀ ਇਹ ਅੱਡੀ ਦਾ ਇਹ ਪੱਕੀ, ਹਾਂ ਇਹ ਅੱਡੀ ਦਾ ਪੱਕਾ ਇਲਾਜ ਆ ਇਹ। ਠੀਕ ਹੈ। ਉਂਗਲਾਂ ਵਿੱਚ ਪੈਰਾਂ ਦੇ ਫਸਾ ਕੇ ਨਾ ਉਂਗਲਾਂ ਦੇ ਵਿੱਚ ਉਹ ਪਾਉਣੀਆਂ ਬਹੁਤ ਔਖੀਆਂ ਤੇ ਫਾੜਨੀਆਂ ਵੀ ਬਹੁਤ ਔਖੀਆਂ ਆ, ਪਰ ਉਹ ਜਦੋਂ ਇੱਕ ਵਾਰੀ ਤੁਸੀਂ ਪੈਰ ਨੂੰ ਘੁਮਾਉਣ ਲੱਗ ਜਾਂਦੇ ਨਾ, ਇੱਕ ਵਾਰੀ ਪੁੱਠਾ ਘੁਮਾ ਲਿਆ ਤੇ ਦੂਜਾ ਹੁੰਦਾ ਨੂੰ 2-4 ਮਿੰਟ ਰੋਜ਼, ਹਾਂ 2-4 ਮਿੰਟ ਬਹਿ ਕੇ ਲੱਤ ਤੇ ਰੱਖ ਕੇ ਨਾ ਕੁਰਸੀ ਤੇ ਕਰੋ, ਪੱਕੀ ਗੱਲ ਹੈ ਅੱਡੀ ਹਟੂਗੀ। ਠੀਕ ਹੈ ਜੀ, ਥੈਂਕ ਯੂ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਕੱਟ ਵੱਢ ਨਾਲੋਂ ਤੇ ਠੀਕ ਹੈ ਕਿ ਤੁਸੀਂ ਬੋਡੀ ਨੂੰ ਕੱਟ ਵੱਢ ਦੇ ਵਿੱਚ ਪਾਓ। ਅਗਲੇ ਕਾਲਰ ਨੇ ਸੁਰਿੰਦਰ। ਹਾਂਜੀ ਭੈਣ ਜੀ ਅੱਗੇ ਮੇਰੇ ਵਿੱਚ ਹੈਗੇ ਸੀ ਕੁਐਸਚਨ। ਤੁਸੀਂ ਕਰ ਲਿਆ ਸੀ ਬਲੱਡ ਪ੍ਰੈਸ਼ਰ ਦਾ? ਹਾਂਜੀ ਹਾਂਜੀ ਉਹ ਜਿਹੜਾ ਉਹ ਤਾਂ ਤੁਸੀਂ ਦੱਸਿਆ, ਉਹ ਮੁੰਡੇ ਨੂੰ ਤੇਜ਼ਾਬ ਵੀ ਬਹੁਤ ਬਣਦੀ, ਤੇਜ਼ਾਬ ਮੈਨੂੰ ਵੀ ਬਹੁਤ ਬਣਦੀ ਆ। ਠੀਕ ਹੈ। ਤਾਂ ਇੱਕ ਮੈਨੂੰ ਦੱਸਿਓ ਵੀ ਮੈਂ ਅੱਗੇ ਵੀ ਕੀਤੀ ਸੀ ਕਾਲ, ਐਕਸਰਾ ਕਰਾਇਆ ਸੀ ਉੱਥੇ ਇੰਡੀਆ ਗਈ ਉਹਨੇ, ਉਹਨਾਂ ਨੇ ਮੰਨ ਕੇ ਭਰਦੇ ਦੱਸਿਆ ਸੀ। ਠੀਕ ਹੈ। ਬੈਗ ਦੇ ਮੇਰੀ ਬੈਗ ਦੁਖਦੀ ਆ, ਮੰਨ ਕੇ ਭਰਦੇ ਮੈਨੂੰ ਕੋਈ ਦੱਸੇ ਵੀ ਮੈਂ ਕੀ ਵਰਤ ਸਕਦੀ। ਠੀਕ ਹੈ ਜੀ, ਆਪਾਂ ਪੁੱਛ ਲੈਂਦੇ ਹਾਂ ਜੀ। ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਹਾਂਜੀ ਭੈਣ ਜੀ ਮੈਂ ਪੁੱਛਣਾ, ਮੇਰੇ ਹਸਬੈਂਡ ਦੇ ਰਾਤ ਨੂੰ ਸੁੱਤਿਆਂ ਪਿਆ ਮੂੰਹ ਚੋਂ ਪਾਣੀ ਬਹੁਤ ਨਿਕਲਦਾ। ਠੀਕ ਹੈ, ਚਲੋ ਆਪਾਂ ਪੁੱਛਦੇ ਹਾਂ ਜੀ। ਮੂੰਹ ਚੋਂ ਪਾਣੀ ਨਿਕਲਦਾ ਉਹਨਾਂ ਦੇ। ਥੈਂਕ ਯੂ ਜੀ, ਥੈਂਕ ਯੂ। ਮੂੰਹ ਚੋਂ ਪਾਣੀ ਨਿਕਲਦਾ ਜ਼ਰੂਰ ਦੱਸਿਓ ਜੀ। ਮੇਰਾ ਖਿਆਲ ਹੈ ਕਈ ਗਰਮ ਚੀਜ਼ਾਂ ਦੱਸਦੇ ਹੁੰਦੇ ਆ। ਧਰਮ ਸਿੰਘ ਜੀ। ਹੈਲੋ ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜਿਹੜਾ ਦੰਦਾਂ ਦੇ ਦੱਸਦੇ ਆ ਨਾ ਦਰਦ ਹੁੰਦੀ, ਸ਼ਾਮ ਨੂੰ ਰੋਟੀ ਰਾਟੀ ਖਾ ਕੇ ਤੇ ਬੁਰਸ਼ ਮਾਰ ਕੇ ਮਾਰੋ ਨਾ, ਜਿਹੜੇ ਮਸ਼ਹੂਰ ਉਹਨਾਂ ਦੇ ਉੱਤੇ ਆਪਾਂ ਮਲਿਆ ਕਰਨਾ ਹਲਦੀ। ਠੀਕ ਹੈ। ਹਾਂਜੀ ਤੇ ਉਹ ਸੁੱਕੀ ਹਲਦੀ ਮਲਣਾ ਤੇ ਆਪਣਾ ਲਾ ਕੇ ਨਾ ਪੋਟੇ ਨੂੰ, ਤੇ ਕੋਈ ਫਰਕ ਆਪਣਾ ਦੰਦ ਦਰਦ ਨਹੀਂ ਰਹਿੰਦੀ ਸੀ, ਤੇ ਕੂੜੀਆਂ ਕਰਨੇ ਦੀਆਂ ਫਰਕੜੀ ਦੀਆਂ। ਤੇ ਦੂਜੀ ਬੇਨਤੀ ਆ, ਜਿਹੜੇ ਮੇਰੇ ਦੀ ਇੰਡੀਆ ਬੱਚਿਆਂ 50 ਸਾਲਾਂ 30 ਸਾਲਾਂ ਜਿਹੜਾ ਬੀਪੀ ਵੱਧਦੇ ਆ, ਉਹ ਚੀਜ਼ਾਂ ਉਹ ਖਰਾਕ ਜਾਂਦੇ ਖਾਂਦੇ ਜ਼ਿਆਦਾ ਤੇ ਆਪਣਾ ਐਕਸਰਸਾਈਜ਼ ਨਹੀਂ ਕਰਦੇ, ਸਰੀਰ ਨੂੰ ਮੁੜਕਾ ਦਿੰਦੇ, ਤੇ ਜਦੋਂ ਖੁਰਾਕ ਹੈ ਵੀ ਖਾਂਦੇ ਆ ਤੇ ਜੇ ਮਿਹਨਤ ਨਹੀਂ ਕਰਦੇ ਤੇ ਫਿਰ ਉਹ ਬੀਪੀ ਵਧਣੇ ਹੋਰ ਹੋਣਾ ਨਾਲ ਕੀ ਆ। ਠੀਕ ਹੈ। ਇਹਨਾਂ ਦੇ ਕਹਿਣ ਦਾ ਮਤਲਬ ਆ ਵੀ ਖਾਣੇ ਪਾਣੇ ਠੀਕ ਕਰੋ ਤੇ ਥੋੜਾ ਬਹੁਤਾ ਤੁਰੋ ਫਿਰੋ ਘਰੋਂ ਬਾਹਰ ਨਿਕਲ ਕੇ। ਐਕਸਰਸਾਈਜ਼ ਕਰਨੇ ਨੂੰ ਕਿਹਾ ਇਹਨਾਂ ਨੇ। ਬਲਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਇੱਕ ਮੈਂ ਪੁੱਛਣਾ ਵਾ, ਬਾਕੀ ਮੈਂ ਦੱਸਣੇ ਆ। ਇੱਕ ਪੁੱਛਣਾ ਵੀ 55 ਦੀ ਏਜ ਆ, ਉਹਨਾਂ ਨੂੰ ਕੰਨਾਂ ਤੋਂ ਘੱਟ ਸੁਣਨ ਲੱਗ ਗਿਆ ਤੇ ਡਾਕਟਰ ਨੂੰ ਦਿਖਾਇਆ ਸੀ ਤਾਂ ਡਾਕਟਰ ਕਹਿੰਦਾ ਵੀ ਨਾ ਕੋਈ ਹੋਰ ਨੁਕਸ ਨਹੀਂ ਹੈਗਾ, ਵੀ ਨਾੜਾਂ ਕਮਜ਼ੋਰ ਹੋ ਕੇ ਇਹ ਪ੍ਰੋਬਲਮ ਹੋਈ ਆ। ਠੀਕ ਹੈ। ਤੇ ਵੀ ਉਹਦੇ ਲਈ ਕੋਈ ਹੋਮਿਓਪੈਥਿਕ ਜਾਂ ਆਯੁਰਵੈਦਿਕ ਜਾਂ ਹੋਮ ਰੈਮਡੀ ਕੋਈ ਵੀ ਭੈਣ ਭਾਈ ਦੱਸ ਦੇਣ ਅਗਲੇ ਵੀਕ। ਹਾਂਜੀ ਬਾਕੀ ਉਹ ਪੈਰਾਂ ਦੇ ਸੇਕ ਲਈ ਪੁੱਛਦੇ ਸੀਗੇ। ਹਾਂਜੀ ਹਾਂਜੀ ਬਲਜਿੰਦਰ ਜੀ ਦੁਬਾਰਾ ਕਾਲ ਕਰੋ, ਤੁਹਾਡੀ ਲਾਈਨ ਟੁੱਟ ਗਈ। ਪੈਰਾਂ ਚੋਂ ਸੇਕ ਨਿਕਲਦਾ ਉਹਨਾਂ ਦੇ। ਕਿਰਨ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤਾਂ ਪਹਿਲਾਂ ਦੱਸਣ ਲੱਗੀ ਹਾਂ, ਮੈਂ ਕਿਹਾ ਜਦੋਂ ਨੱਕ ਬੰਦ ਹੁੰਦਾ ਨਾ, ਜਿਹੜੇ ਕਹਿੰਦੇ ਇੰਡੀਆ ਨੂੰ ਜਾਣਾ ਆ ਤੇ ਉਹਨਾਂ ਦੇ ਜਿੱਦਾਂ ਸਟੀਮ ਜ਼ਰੂਰ ਲੈਣ, ਉਹ 2-3 ਵਾਰੀ ਉਹਨਾਂ ਨੂੰ ਸਟੀਮ ਦਵਾਉਣ। ਤੇ ਦੂਸਰਾ ਮਲੱਠੀ ਵਾਲੀ ਚਾਹ ਬਣਾ ਕੇ ਦੇ ਸਕਦੇ ਜੇ ਬੱਚਾ ਪੀਂਦਾ ਆ, ਤੇ ਜੇ ਨਹੀਂ ਪੀਂਦਾ ਤਾਂ ਉਹਦੀ ਮਲੱਠੀ ਵਾਲਾ ਨਾ ਪਾਣੀ ਉਬਾਲ ਕੇ ਤੇ ਸੌਂਫ ਪਾ ਕੇ ਤੇ ਵਿੱਚ ਛੋਟੀ ਇਲਾਇਚੀ ਵੱਡੀ ਇਲਾਇਚੀ ਪਾ ਕੇ ਨਾ, ਤੁਲਸੀ ਦੇ ਪੱਤੇ ਸਾਰਾ ਕੁਛ ਪਾ ਕੇ ਤੇ ਉਹਨੂੰ ਨਾ ਪਾਣੀ ਵੀ ਪਿਲਾ ਸਕਦੇ। ਨਹੀਂ ਉਹ ਪੀਂਦਾ ਤਾਂ ਦੂਸਰੇ ਉਹਨੂੰ ਇਹ ਚਾਹ ਬਣਾ ਕੇ ਪੀ ਸਕਦੇ ਆ, ਉਹਨੂੰ ਪਿਲਾ ਵੀ ਸਕਦੇ। ਤਾਂ ਬੱਚੇ ਨੂੰ ਵੀ ਸਟੀਮ ਜਿੰਨਾ ਵੱਧ ਤੋਂ ਵੱਧ ਹੋ ਸਕੇ ਸਟੀਮ ਦੇਣ। ਤੇ ਇੱਕ ਹਨਾ ਇਹਨੂੰ ਸੁਹਾਗੇ ਦੀ ਜਿਹੜੀ ਖੈਲ ਆ, ਉਹ ਖੈਲ ਬਣਾ ਕੇ ਤੇ ਉਹ ਵਿੱਚ ਉਹਦੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਵੀ ਦੇ ਸਕਦੇ, ਤਾਂ ਪਾਣੀ ਦੇ ਵਿੱਚ ਵੀ ਦੇ ਸਕਦੇ ਆ। ਤੇ ਉਹ ਜ਼ਰੂਰ ਦੇਣ, ਇਹਦੇ ਨਾਲ ਕਾਫੀ ਫਰਕ ਪੈਣਾ ਕਿਉਂਕਿ ਆਪਾਂ ਕੀਤੇ ਹੋਏ ਆ। ਅੱਡੀ ਦਰਦ ਤੋਂ ਤੁਸੀਂ ਦੱਸ ਦਿੱਤਾ, ਤੇਲ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨਾ ਆ, ਅੱਧਾ ਘੰਟਾ ਲੱਗਣਾ। ਉਹ ਤੋਂ ਬਾਅਦ ਇਹਨਾਂ ਦੀ ਦਰਦਾਂ ਠੀਕ ਹੋਣ ਲੱਗ ਪਣੀਆਂ ਤੇ ਫਿਰ ਸਰੋਂ ਦੇ ਤੇਲ ਦੀ ਜਾਂ ਘਿਓ ਦੀ ਮਸਾਜ ਕਰਨਾ, ਉਹਨਾਂ ਠੀਕ ਹੋ ਜਾਊਗਾ। ਤੇ ਜਿਹੜੀ ਫਲਫੈਰੀ ਬਾਰੇ ਕਹਿੰਦੇ ਸੀਗੇ, ਉਹਦੇ ਵਿੱਚ ਆਪਣੇ ਜਿਹੜਾ ਕੋਕੋਨਟ ਆਇਲ ਆ ਉਹਦੇ ਵਿੱਚ ਮਿਕਸ ਕਰਕੇ ਦੂਸਰੇ ਵਿੱਚ ਪਾਣੀ ਤੇ ਦੂਸਰੇ ਵਿੱਚ ਜਿਹੜੀ ਮੁਲਤਾਨੀ ਮਿੱਟੀ ਆ ਉਹਦੇ ਵਿੱਚ ਪਹਿਲਾਂ ਮਿਕਸ ਕਰ ਲਓ। ਉਸ ਤੋਂ ਬਾਅਦ ਸਰੋਂ ਜਿੱਦਾਂ ਆਪਣੀ ਕੋਕੋਨਟ ਦਾ ਆਪਾਂ ਤੇਲ ਪਾ ਲੈਣਾ 2 ਕੁ ਬੂੰਦਾਂ,
ਪੱਗ ਦੇ ਉੱਪਰ ਲਗਾਉਣ, ਉਹ ਫਲਵੈਰੀ ਵਾਲੇ ਦਾਗ ਠੀਕ ਹੋ ਜਾਣਗੇ। ਫੰਗਸ ਦੇ ਲਈ, ਹਾਂਜੀ, ਫੰਗਸ ਦੇ ਲਈ ਜਿਹੜਾ ਆਪਣੀ ਐਪਲ ਸਾਈਡਰ ਵਿਨੇਗਰ ਆ ਨਾ, ਉਹ ਪਾ ਕੇ ਤੇ ਪਾਣੀ, ਗਰਮ ਪਾਣੀ ਵਿੱਚ ਪਾ ਕੇ ਪੈਰ ਰੱਖ ਸਕਦੇ ਆ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਬਲਜਿੰਦਰ ਜੀ। ਹਾਂਜੀ, ਕਾਲ ਡ੍ਰੌਪ ਹੋ ਗਈ ਸੀ, ਦੱਸਣਾ ਹੀ ਆ। ਹਾਂਜੀ ਹਾਂਜੀ। ਉਹ ਜਿਹੜਾ ਪੈਰਾਂ 'ਚ ਸੇਕ ਆਉਂਦਾ ਸੀਗਾ, ਕਹਿੰਦੇ ਸੀਗੇ ਉਹ ਰੇਡੀਓ ਤੇ ਹੀ ਦੱਸਿਆ ਸੀਗਾ ਬਈ ਅਲਸੀ ਤੇ ਕਲੌਂਜੀ ਬਰਾਬਰ ਲੈ ਕੇ ਅੱਧਾ ਸਪੂਨ ਖਾਲੀ ਪੇਟ ਲੁਕਵਾਨ ਵਾਟਰ ਨਾਲ ਸਵੇਰੇ ਲੈਣੀ ਆ। ਬਾਕੀ ਜਿਹੜਾ ਜਨੇਊ ਬਾਰੇ ਦਾ ਪੁੱਛਦੇ ਸੀਗੇ, ਉਹ ਰੇਡੀਓ ਤੇ ਹੀ ਦੱਸਿਆ ਸੀਗਾ ਵੀ ਦਹੀਂ ਦੇ ਵਿੱਚ ਬੇਸਣ ਮਿਕਸ ਕਰਕੇ ਲਾਉਣਾ ਵਾ। ਹਾਂਜੀ, ਬਾਕੀ ਠੰਡੀਆਂ ਚੀਜ਼ਾਂ ਜਿਵੇਂ ਉਹ ਤੁਸੀਂ ਦੱਸਿਆ ਤੁਕ ਮਲੰਗ ਤੇ ਚੀਆ ਸੀਡ, ਇਹ ਦੁੱਧ 'ਚ ਪਾ ਕੇ ਪੀ ਲੈਣ। ਤੇ ਬਾਕੀ ਉਹ ਜਿਹੜੀ ਆਪਣੀ ਗੂੰਦ ਹੁੰਦੀ ਹੈ ਕਚੀਰਾ ਗੂੰਦ, ਉਹ ਖਾਣ, ਜਾਂ ਕਚੀਰਾ ਗੂੰਦ ਨੂੰ ਵੀ ਭਿਓ ਕੇ ਮਿਕਸ ਕਰਕੇ ਲਾ ਕੇ ਦੇਖ ਲੈਣ, ਜੇ ਉਹਦੇ ਨਾਲ ਆਰਾਮ ਆਉਂਦਾ ਵਾ, ਹਨਾ। ਟਰਾਈ ਕਰਨ 'ਚ ਕੋਈ ਹਰਜ ਨਹੀਂ ਹੈਗਾ। ਬਾਕੀ ਜਿਹੜੇ ਬੱਚਿਆਂ ਲਈ ਗਏ ਸੀਗੇ, ਨੱਕ ਬੰਦ ਹੁੰਦਾ, ਨੱਕ ਬੰਦ ਐਲਰਜੀ ਨਾਲ ਵੀ ਹੋਣ ਲੱਗ ਜਾਂਦਾ ਵਾ। ਤੇ ਬਾਕੀ ਉਹ ਸ਼ੀਤੋਪਲਾਦੀ ਇੱਥੇ ਇੰਡੀਅਨ ਸਟੋਰਾਂ ਤੇ ਮਿਲਦਾ ਵਾ, ਉਹਨੂੰ ਹਨੀ ਦੇ ਵਿੱਚ ਪਾ ਕੇ ਦੇਣ। ਬਾਕੀ ਲੌਂਗ, ਇਲਾਇਚੀ, ਅਦਰਕ ਤੇ ਹਨੀ ਪਾ ਕੇ ਕਾੜਾ ਬਣਾ ਕੇ ਦੇਣ ਬੱਚਿਆਂ ਨੂੰ। ਭਰ ਦਿਓ ਜੀ ਨਿਆਣਿਆਂ ਨੂੰ 2 ਦਿਨਾਂ ਦੇ ਵਿੱਚ, ਜਹਾਜ਼ੇ ਚੜ੍ਹਨ ਜੋਗੇ। ਜਾਂ ਹਾਂਜੀ, ਪਲੇਨ ਦੇ ਵਿੱਚ ਵੀ ਇਹੀ ਹੋ ਸਕਦਾ ਵਾ ਵੀ ਜੇ ਸ਼ੀਤੋਪਲਾਦੀ ਲੈ ਜਾਂਦੇ ਆ ਤਾਂ 1 ਸਪੂਨ ਜਾਂ ਅੱਧੇ ਸਪੂਨ ਦੇ ਵਿੱਚ 1 ਚੁਟਕੀ ਬੱਚੇ ਦੀ ਏਜ ਦੇ ਮੁਤਾਬਿਕ ਹੁੰਦਾ ਵਾ। ਜੇ ਬਹੁਤ ਛੋਟਾ ਬੱਚਾ ਵਾ, 1-2 ਸਾਲ ਦਾ, ਤਾਂ 1 ਚੁਟਕੀ ਨਹੀਂ 2 ਚੁਟਕੀਆਂ ਉਹਦੇ ਵਿੱਚ ਮਿਕਸ ਕਰਕੇ ਉਹਨੂੰ ਚਟਾ ਦੇਣ, ਤੇ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਵਾ। ਠੀਕ ਹੈ, ਹਾਂਜੀ, ਬਸ ਇਹ ਦੱਸਿਆ ਸੀਗਾ। ਥੈਂਕ ਯੂ ਜੀ। ਸੀਤਾਫਲਾਦੀ ਜੀ ਇੰਡੀਅਨ ਸਟੋਰਾਂ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ ਆ, ਤੁਸੀਂ ਜ਼ਰੂਰ ਹੈਂਡੀ ਕਰ ਸਕਦੇ ਆ, ਨਾਲ ਹੀ ਜਾ ਸਕਦੇ ਆ। ਅੱਜ ਵੀ ਲਿਆ ਕੇ ਤਾਂ ਚਲੋ, ਅੱਜ ਰਾਤ ਵੀ ਹੈਗੀ ਆ, ਹੁਣ ਵੀ 1 ਅੱਧੀ ਵਾਰੀ ਲੈ ਸਕਦੇ ਆ ਤੁਸੀਂ, ਕਿਉਂਕਿ ਤੁਸੀਂ ਜਾਣਾ ਹੈ, ਹਰ ਕੋਈ ਤੁਹਾਡਾ ਫਿਕਰ ਕਰਦਾ ਆ ਕਿ ਤੁਸੀਂ ਠੀਕ ਠਾਕ ਹੋ ਕੇ ਬੈਠੋ। ਅਤੇ ਜਦੋਂ ਤੁਸੀਂ ਪੰਜਾਬ ਜਾਂਦੇ ਆ ਤਾਂ ਫਿਰ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਆ YouTube ਦੇ ਉੱਤੇ। ਅਤੇ ਹੁਣ ਸਰੋਤਿਓ, ਟਾਈਮ ਹੋ ਗਿਆ, ਅਤੇ ਇਸੇ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਇਸ ਦਾ ਰਿਪੀਟ ਐਤਵਾਰ ਨੂੰ ਸੁਣੋਗੇ ਤਾਂ ਬਸ ਇਸ ਨੂੰ ਅਪਲੋਡ ਵੀ ਕਰ ਦਿੱਤਾ ਜਾਂਦਾ ਹੈ, YouTube 'ਤੇ ਵੀ ਸੁਣ